ਗੱਲਬਾਤ ਅੱਜ ਆਪਾਂ ਕਰਨੀ ਆ ਸ਼ਹੀਦ ਊਧਮ ਸਿੰਘ ਹੁਣਾਂ ਦੀ। ਊਧਮ ਸਿੰਘ ਹੁਣੀ ਅਮਰੀਕਾ ਦੇ ਵਿੱਚ 5 ਸਾਲ ਲਾ ਕੇ ਗਏ ਆ। ਗਦਰ ਪਾਰਟੀ ਦੇ ਨਾਲ ਵੀ ਉਹਨਾਂ ਦਾ ਜਿਹੜਾ ਉਹ ਸੰਬੰਧ ਰਿਹਾ ਆ। ਊਧਮ ਸਿੰਘ ਨਾਮ ਕਿੱਦਾਂ ਪਿਆ? ਊਧਮ ਸਿੰਘ ਇੱਕ ਬੜੀ ਹੀ ਡਾਇਨਾਮਿਕ ਤੇ ਪ੍ਰਭਾਵਸ਼ਾਲੀ ਹਸਤੀ ਸੀਗੇ। ਉਹਨਾਂ ਦੀ ਜਿਹੜੀ ਸੋਚ ਆ ਬਹੁਤ ਇਨਕਲੂਸਿਵ ਤੇ ਪ੍ਰੋਗਰੈਸਿਵ ਸੀ। ਸੋ ਜਦੋਂ ਇਹਨਾਂ ਨੇ ਖੰਡੇ ਦੀ ਪਹੁਲ ਲਈ ਛੋਟੇ ਹੁੰਦਿਆਂ ਨੇ ਤੇ ਉਦੋਂ ਇਹਨਾਂ ਦਾ ਨਾਮ ਬਦਲ ਦਿੱਤੇ ਗਏ। ਪਹਿਲਾਂ ਇਹਦਾ ਨਾਂ ਜਦੋਂ ਇਹਨੇ ਅੰਮ੍ਰਿਤ ਛਕਿਆ ਉਦੈ ਸਿੰਘ ਪਿਆ ਸੀ, ਊਧਮ ਸਿੰਘ ਨਹੀਂ ਸੀ ਪਿਆ, ਉਦੈ ਸਿੰਘ। ਜਦੋਂ ਆਪਾਂ ਦੇਖਦੇ ਆਂ ਵੀ ਇਹ ਜਿਹੜਾ ਜਲਿਆਂਵਾਲਾ ਜਿਹੜਾ ਕਾਂਡ ਆ ਉਹ ਹੁੰਦਾ, ਸਾਕਾ ਜਿਹੜਾ ਉਹ ਹੁੰਦਾ ਆ, ਇਹ ਉਸ ਟਾਈਮ ਉੱਥੇ ਹੀ ਸਨ। ਵੀ ਇਹ ਜਦੋਂ ਪਾਣਾ ਵਰਤਿਆ, ਟ੍ਰੈਜਡੀ ਹੋਈ ਆ, ਜਲਿਆਂਵਾਲੇ ਬਾਗ ਦਾ ਮੈਸੇਕਰ ਹੋਇਆ, ਉੱਥੇ ਇਹ ਖੁਦ ਹਾਜ਼ਰ ਸੀ ਤੇ ਕਿਹਾ ਜਾਂਦਾ ਵੀ ਇਹਨਾਂ ਦੇ ਨਾਲ ਦੇ 3 ਸਾਥੀ ਉਸ ਸਕੂਲ ਤੋਂ ਉੱਥੇ ਸ਼ਹੀਦ ਵੀ ਹੋਏ। ਤੇ ਅਗਲੇ ਦਿਨ ਜਦੋਂ ਉੱਥੋਂ ਡੈੱਡ ਬਾਡੀਜ਼ ਨੂੰ ਕਲੀਨ ਅਪ ਕੀਤਾ ਗਿਆ, ਉਦੋਂ ਵੀ ਇਹ ਉੱਥੇ ਗਏ ਨੇ। ਤੋਂ ਬਾਅਦ ਰਾਤ ਨੂੰ ਇਹ ਵਾਪਸ ਉੱਥੇ ਚਲੇ ਗਏ। ਜਦੋਂ ਇਹਨਾਂ ਨੇ ਜਲਿਆਂਵਾਲੇ ਬਾਗ ਦਾ ਜੋ ਇਨਸੀਡੈਂਟ ਸੀਗਾ, ਉਸ ਤੋਂ ਬਾਅਦ ਇਹ ਅਗਲੀ ਮਾਰਨਿੰਗ ਇਹ ਦਰਬਾਰ ਸਾਹਿਬ ਜਾ ਕੇ ਇਹਨਾਂ ਨੇ ਇਸ਼ਨਾਨ ਵੀ ਕੀਤਾ ਤੇ ਉੱਥੇ ਕਸਮ ਵੀ ਖਾਧੀ ਵੀ ਮੈਂ ਇਸ ਚੀਜ਼ ਦਾ ਜੋ ਹੈਗਾ ਕਿਸੇ ਦਿਨ ਇਨਸਾਫ ਕਰਨਾ। ਵੀ ਊਧਮ ਸਿੰਘ ਉਸ ਤੋਂ ਬਾਅਦ ਉਸੇ ਬੰਦੇ ਕੋਲ ਜਾਂਦਾ ਜਿਹਨੇ ਉਹਨੇ ਫੌਜ 'ਚ ਜੌਬ ਦਵਾਈ ਸੀ। ਉਹ ਬੰਦਾ ਉਹਨੂੰ ਅਫਰੀਕਾ ਦੇ ਵਿੱਚ ਕਾਰੀਗਰੀ ਦੀ ਜੌਬ ਦਵਾ ਦਿੰਦਾ, ਜੋ ਵੀ ਬਰਤਾਨੀਆ ਦਾ ਇਲਾਕਾ ਹੀ ਸੀਗਾ। ਉੱਥੇ ਥੋੜੀ ਦੇਰੇ ਕੰਮ-ਕੁਮ ਕਰਦਾ ਤੇ ਪੈਸੇ ਜੋੜ ਕੇ ਹੌਲੀ-ਹੌਲੀ ਅਮਰੀਕਾ ਆਉਣ ਦੀ ਕੋਸ਼ਿਸ਼ ਕਰਦਾ। ਇਹ ਬਾਇਆ ਯੂਰਪ, ਪਹਿਲਾਂ ਫਰਾਂਸ ਆਉਂਦਾ, ਫਰਾਂਸ ਤੋਂ ਫਿਰ ਇਹ ਮੈਕਸੀਕੋ ਹੁੰਦਾ। ਫਰਾਂਸ ਇਹਨੇ ਕਈ ਜਗ੍ਹਾ ਟਰਾਈ ਕੀਤੀ ਅਮਰੀਕਾ ਦਾ ਵੀਜ਼ਾ ਲੈਣ ਦੀ। ਊਧਮ ਸਿੰਘ ਫਿਰ ਮੈਕਸੀਕੋ ਆ ਜਾਂਦਾ। ਮੈਕਸੀਕੋ ਤੋਂ ਇਹ ਕੈਲੀਫੋਰਨੀਆ 'ਚ ਐਂਟਰ ਕਰਦਾ। ਤੋਂ ਇਹ ਆ ਕੇ ਕਲੇਅਰਮੌਂਟ ਸ਼ਹਿਰ ਆ ਸਾਊਥਰਨ ਕੈਲੀਫੋਰਨੀਆ 'ਚ, ਉੱਥੇ ਆ ਕੇ ਰਹਿਣ ਲੱਗ ਜਾਂਦਾ। ਤੇ ਇਹ ਵੀ ਦੱਸਿਆ ਜਾਂਦਾ ਵੀ ਇਹ ਫਿਰ ਸਟਾਕਟਨ ਗੁਰੂ ਘਰ ਵੀ ਆਉਂਦੇ ਨੇ। ਮਤਲਬ ਉਹ ਉੱਥੇ ਆਉਣ ਤੋਂ ਬਾਅਦ, ਕਲੇਅਰਮੌਂਟ ਆਉਣ ਤੋਂ ਬਾਅਦ ਫਿਰ ਇਹ ਜਿਹੜੀ ਇਹ ਗਦਰ ਪਾਰਟੀ ਦੇ ਨਾਲ ਜਲਦੀ ਗਦਰ ਪਾਰਟੀ ਨਾਲ ਜੁੜ ਜਾਂਦੇ ਨੇ। ਗਦਰ ਪਾਰਟੀ ਇਹ ਜਗੰਤਰ ਆਸ਼ਰਮ ਇੱਥੇ ਸੈਨ ਫ੍ਰਾਂਸਿਸਕੋ ਵੀ ਜਾਂਦੇ ਨੇ ਤੇ ਪੂਰਾ ਗਦਰ ਪਾਰਟੀ 'ਚ ਇਨਵੋਲਵ ਹੋ ਜਾਂਦੇ ਆ। ਮਤਲਬ ਇਹ ਅਫੀਸ਼ੀਅਲੀ ਗਦਰ ਪਾਰਟੀ ਦੇ ਮੈਂਬਰ ਰਹੇ ਨੇ। ਸੋ ਇਹਨਾਂ ਦੀ ਜਿਹੜੀ ਇੰਟੈਲੈਕਚੁਅਲ ਤੁਸੀਂ ਕਹਿ ਸਕਦੇ ਹੋ ਗਰੋਥ, ਸੋਸ਼ਲਿਸਟ ਥਿੰਕਿੰਗ, ਉਹ ਗਦਰ ਪਾਰਟੀ ਦੇ ਸੰਪਰਕ ਵਿੱਚ ਆਉਣ ਨਾਲ ਹੁੰਦੀ ਹੈ। ਨਿਊਯਾਰਕ ਤੋਂ ਬਾਅਦ ਇਹਨੇ ਕੋਸ਼ਿਸ਼ ਕੀਤੀ ਆਸਟ੍ਰੇਲੀਆ ਜਾਣ ਦੀ, ਪਰ ਉਹ ਆਸਟ੍ਰੇਲੀਆ ਵਾਲੀ ਗੱਲ ਨਹੀਂ ਬਣੀ। ਫਿਰ ਇਹ ਕੋਈ ਹੋਰ ਜਹਾਜ਼ ਸੀ, ਜਿਹੜਾ ਜਹਾਜ਼ ਕਈ ਕੰਟਰੀਆਂ 'ਚ ਘੁੰਮਦਾ ਫਾਈਨਲੀ ਉਹ ਕਲਕੱਤਾ ਪਹੁੰਚਿਆ। ਓਕੇ, ਉੱਥੇ ਜਾ ਕੇ ਤੋਂ ਰਿਹਾ ਨਹੀਂ ਗਿਆ। ਫਿਰ ਇਹ ਉੱਤਰ ਗਿਆ, ਉੱਥੋਂ ਵਾਪਸ ਨਹੀਂ ਆਇਆ ਅਮਰੀਕਾ। ਫਿਰ ਇਹ ਉੱਥੇ ਉੱਤਰ ਗਿਆ। ਉੱਥੋਂ ਫਿਰ ਇਹ ਗੱਡੀ ਲੈ ਕੇ ਵਿੱਚੋਂ ਕਈ ਰਾਹ ਬਦਲ ਕੇ ਬਾਇਆ ਲੁਧਿਆਣੇ ਅੰਮ੍ਰਿਤਸਰ ਪਹੁੰਚ ਜਾਂਦਾ ਤੇ ਆਪਣੇ ਨਾਲ ਇਹਨੇ ਅਮਰੀਕਾ ਤੋਂ ਟੂਲ ਬਾਕਸ ਦੇ ਵਿੱਚ 3 ਪਿਸਤੌਲ ਲਏ ਸੀ। ਅੱਛਾ, ਅਮਰੀਕਾ ਤੋਂ 3 ਪਿਸਤੌਲ ਇਹ ਆਪਣੇ ਨਾਲ ਲੈ ਕੇ ਗਿਆ। ਕਾਫੀ ਇਹ ਰਸ਼ੀਆ, ਯੂਰਪੀਅਨ ਕੰਟਰੀਆਂ 'ਚ ਘੁੰਮਦਾ ਇੰਗਲੈਂਡ 'ਚ ਪਹੁੰਚ ਜਾਂਦਾ। ਹੁਣ ਇਹ ਮਾਈਕਲ ਉਡਵਾਇਰ ਨੂੰ ਲੱਭ ਰਿਹਾ, ਉਹਨੂੰ ਇਹਨੇ ਲੱਭ ਲਿਆ। ਇਹ ਕਿਹਾ ਜਾਂਦਾ ਵੀ ਉਹਦੇ ਘਰ ਵੀ ਪਹੁੰਚਿਆ। ਇਹ ਉੱਥੇ ਜਾ ਕੇ ਜਿਹੜੀ ਉਹਦੀ ਘੋੜਿਆਂ ਦੀ ਗੱਡੀ ਸੀ ਉਹਨੂੰ ਫਿਕਸ ਵੀ ਕੀਤਾ ਇੱਕ ਵਾਰੀ ਤੇ ਹੀ ਡਿਵੈਲਪਡ ਰਿਲੇਸ਼ਨਸ਼ਿਪ ਵਿਦ ਹਿਮ। ਐਕਸਟਨ ਹਾਲ ਹੈ ਜਿੱਥੇ। ਸੋ ਉਦਣ ਉੱਥੇ ਪਹੁੰਚਿਆ ਹੋਇਆ ਸੀ ਮਾਈਕਲ ਉਡਵਾਇਰ ਤੇ ਊਧਮ ਸਿੰਘ। ਪਤਾ ਲੱਗਦਾ ਵੀ ਉਹ ਪ੍ਰੋਗਰਾਮ ਹੋ ਰਿਹਾ। ਵੱਡਾ ਕੋਟ ਪਾਇਆ ਹੋਇਆ ਸੀ, ਉਹਦੀ ਇਨਰ ਪਾਕਟ ਦੇ ਵਿੱਚ ਹੀ ਇਹਨੇ ਪਿਸਟਲ ਪਾਇਆ ਹੋਇਆ ਸੀ। ਉਹ ਪ੍ਰੋਗਰਾਮ ਕਾਫੀ ਦੇਰ ਚੱਲਦਾ ਰਿਹਾ, ਘੰਟਾ ਡੇਢ ਘੰਟਾ। ਉਸ ਤੋਂ ਬਾਅਦ ਫਿਰ ਇਹਨੇ ਜਿਹੜਾ ਸੀਗਾ ਉਹਦੇ ਉੱਤੇ 4 ਬੰਦਿਆਂ ਤੇ ਗੋਲੀ ਚਲਾਈ। ਮਾਈਕਲ ਉਡਵਾਇਰ ਜਿਹੜਾ ਲੈਫਟੀਨੈਂਟ ਗਵਰਨਰ ਸੀ, ਰਿਟਾਇਰਡ, ਦੇਖੋ ਉਹਦੀ 74 ਸਾਲ ਦੀ ਉਮਰ ਸੀ। ਉਹਦੇ 2 ਗੋਲੀਆਂ ਲੱਗਦੀਆਂ। ਇੱਕ ਗੋਲੀ ਸੀ ਜਿਹੜੀ ਉਹਦੇ ਸੱਜੇ ਦਿਲ ਦੇ ਵਿੱਚ ਲੱਗਦੀ ਹੈ ਤੇ ਉਹਦੇ ਨਾਲ ਮੌਤ ਉਹਦੀ ਉੱਥੇ ਹੋ ਜਾਂਦੀ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਸਰੋਤਿਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ 'ਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਪੰਜਾਬੀ ਪਾਇਓਨੀਅਰਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰ ਵਾਰ ਦੀ ਤਰ੍ਹਾਂ ਡਾਕਟਰ ਜਸਪੀਤ ਸਿੰਘ ਕੰਗ। ਡਾਕਟਰ ਕੰਗ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਪਾਇਓਨੀਅਰਸ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਅਮਰੀਕਾ ਦੇ ਵਿੱਚ ਪੰਜਾਬੀ ਪਹੁੰਚੇ ਨੇ, ਜੋ ਸਿੱਖ ਪਹੁੰਚੇ ਨੇ, ਉਹ ਪੰਜਾਬ ਕਿੱਤੇ ਦੇ ਨਾਲ ਸੰਬੰਧ ਰੱਖਦੇ ਆ। ਉਹਨਾਂ ਨੇ ਆ ਕੇ ਜਿਹੜੀਆਂ ਪੈੜਾਂ ਜਿਹੜੀਆਂ ਉਹ ਨੱਪੀਆਂ, ਜਿਨ੍ਹਾਂ ਦੇ ਕਰਕੇ ਅੱਜ ਆਪਾਂ ਇੱਥੇ ਆ। ਜਿਹੜੇ ਰਾਹਾਂ ਦੇ ਉੱਤੇ ਉਹ ਚੱਲੇ, ਜਿਹੜੀਆਂ ਔਕੜਾਂ ਉਹਨਾਂ ਨੇ ਝੱਲੀਆਂ, ਕਿਵੇਂ ਇੱਥੇ ਪਹੁੰਚੇ, ਵੱਖ-ਵੱਖ ਸ਼ਖਸੀਅਤਾਂ ਦੇ ਬਾਰੇ ਜਿਹੜੇ ਉਹ ਆਪਾਂ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਇਸ ਦੇ ਵਿੱਚ ਸਾਂਝੀ ਕਰ ਰਹੇ ਹਾਂ। ਪਿਛਲੀ ਵਾਰ ਵੀ ਆਪਾਂ ਪੰਜਾਬੀ ਪਾਇਓਨੀਅਰ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸ਼ਖਸੀਅਤ ਦੀ ਗੱਲਬਾਤ ਕੀਤੀ ਸੀ ਤੇ ਅੱਜ ਜਿਹੜੀ ਆਪਾਂ ਇੱਕ ਹੋਰ ਬਹੁਤ ਹੀ ਖਾਸ ਸ਼ਖਸੀਅਤ ਦੇ ਬਾਰੇ ਗੱਲਬਾਤ ਕਰਾਂਗੇ। ਗੱਲਬਾਤ ਅੱਜ ਆਪਾਂ ਕਰਨੀ ਆ ਸ਼ਹੀਦ ਊਧਮ ਸਿੰਘ ਹੁਣਾਂ ਦੀ। ਊਧਮ ਸਿੰਘ ਹੁਣੀ ਅਮਰੀਕਾ ਦੇ ਵਿੱਚ 5 ਸਾਲ ਲਾ ਕੇ ਗਏ ਆ। ਗਦਰ ਪਾਰਟੀ ਦੇ ਨਾਲ ਵੀ ਉਹਨਾਂ ਦਾ ਜਿਹੜਾ ਉਹ ਸੰਬੰਧ ਰਿਹਾ ਆ। ਇਸ ਕਰਕੇ ਆਪਾਂ ਪੰਜਾਬੀ ਪਾਇਓਨੀਅਰ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਥਾਂ ਦੇ ਰਹੇ ਹਾਂ
ਜਿਸ ਦੇ ਵਿੱਚ ਜਿਵੇਂ ਆਪਾਂ ਪਹਿਲੋਂ ਵੀ ਹੋਰ ਪਰਸਨੈਲਿਟੀਜ਼ ਜੋ ਅਮਰੀਕਾ ਦੇ ਵਿੱਚ ਬਾਹਰ ਆ ਕੇ ਜਿਹੜੀਆਂ ਵਸੀਆਂ, ਉਹਨਾਂ ਨੇ ਵੱਖ-ਵੱਖ ਪ੍ਰਾਪਤੀਆਂ ਕੀਤੀਆਂ, ਉਹਨਾਂ ਦੀ ਗੱਲ ਕੀਤੀ ਆ। ਅੱਜ ਆਪਾਂ ਉਹਨਾਂ ਦੀ ਜੀਵਨੀ ਬਾਰੇ ਵੀ ਗੱਲਬਾਤ ਕਰਾਂਗੇ। ਥੋੜ੍ਹੇ ਦਿਨ ਪਹਿਲਾਂ ਹੀ 31 ਜੁਲਾਈ ਨੂੰ ਉਹਨਾਂ ਦਾ ਜਿਹੜਾ ਸ਼ਹੀਦੀ ਦਿਨ ਆ, ਸਾਰੀ ਜਿਹੜੀ ਆ ਕੌਮ ਨੇ, ਸਾਰੇ ਉਹਨਾਂ ਪੰਜਾਬੀਆਂ ਨੇ, ਜਿਹੜੇ ਵੀ ਆਜ਼ਾਦੀ ਪਸੰਦ ਲੋਕ ਆ, ਉਹਨਾਂ ਸਾਰਿਆਂ ਨੇ ਊਧਮ ਸਿੰਘ ਦੀ ਸ਼ਹਾਦਤ ਨੂੰ ਜਿਹੜਾ ਉਹ ਯਾਦ ਕੀਤਾ। ਇਹ ਕਿਸੇ ਨੂੰ ਵੀ ਭੁੱਲਿਆ ਨਹੀਂ ਹੋਇਆ। ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਕਿਸ ਤਰੀਕੇ ਦੇ ਨਾਲ ਵਾਪਰਿਆ, ਤੇ ਫਿਰ ਉਸ ਦਾ ਬਦਲਾ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਲਿਆ ਗਿਆ। ਊਧਮ ਸਿੰਘ ਹੁਣੀ ਉਹੀ ਸਨ ਜਿਨ੍ਹਾਂ ਨੇ ਇਸ ਸਾਕੇ ਦਾ ਜਿਹੜਾ ਉਹ ਬਦਲਾ ਜਾ ਕੇ ਇੰਗਲੈਂਡ ਦੇ ਵਿੱਚ ਲਿਆ ਸੀਗਾ। ਸੋ ਅੱਜ ਆਪਾਂ ਉਹਨਾਂ ਦੀ ਜੀਵਨੀ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਉਹਨਾਂ ਦੇ 5 ਸਾਲ ਜਿਹੜੇ ਉੱਥੇ ਰਹੇ, ਕੀ ਕੀਤਾ, ਕਿੱਦਾਂ ਕਿਹੜੀ ਪਾਰਟੀ ਦੇ ਨਾਲ ਐਸੋਸੀਏਟਡ ਰਹੇ ਆ, ਕਿਹੜੀਆਂ ਉਹਨਾਂ ਨੇ ਮੁਹਿੰਮਾਂ ਦੇ ਵਿੱਚ ਹਿੱਸਾ ਲਿਆ, ਉਹਦੇ ਬਾਰੇ ਗੱਲਬਾਤ ਹੋਊਗੀ। ਡਾਕਟਰ ਕੰਗ, ਸ਼ੁਰੂਆਤ ਆਪਾਂ ਇਸ ਚੀਜ਼ ਤੋਂ ਜਿਹੜੀ ਉਹ ਕਰਦੇ ਆ, ਇਹ ਵੀ ਸੁਣਨ ਦੇ ਵਿੱਚ ਆਉਂਦਾ ਆ, ਇਹ ਤੁਸੀਂ ਵੀ ਜਿਹੜਾ ਇਸ ਦੇ ਬਾਰੇ ਜ਼ਿਕਰ ਕਰਿਓ, ਸ਼ੇਰ ਸਿੰਘ ਨਾਮ ਦੇ ਨਾਲ ਜਦੋਂ ਇਹਨਾਂ ਦਾ ਜਨਮ ਹੁੰਦਾ ਤੇ ਸ਼ੇਰ ਸਿੰਘ ਦੇ ਨਾਮ ਦੇ ਨਾਲ ਜਿਹੜੇ ਜਾਣੇ ਜਾਂਦੇ ਸੀਗੇ। ਊਧਮ ਸਿੰਘ ਨਾਮ ਕਿੱਦਾਂ ਪਿਆ? ਇਹ ਜਿਹੜੀ ਸਟੋਰੀ ਆ, ਇਹ ਕਾਫੀ ਦਿਲਚਸਪ ਵੀ ਆ, ਪ੍ਰਭਾਵਸ਼ਾਲੀ ਵੀ ਹੈ ਤੇ ਜਜ਼ਬਾਤੀ ਵੀ ਆ। ਊਧਮ ਸਿੰਘ ਇੱਕ ਬੜੀ ਹੀ ਡਾਇਨਾਮਿਕ ਤੇ ਪ੍ਰਭਾਵਸ਼ਾਲੀ ਹਸਤੀ ਸੀਗੇ। ਉਹਨਾਂ ਦੀ ਜਿਹੜੀ ਸੋਚ ਆ, ਬਹੁਤ ਕੀ ਕਹੋਗੇ ਵੀ ਇਨਕਲੂਸਿਵ ਤੇ ਪ੍ਰੋਗਰੈਸਿਵ ਸੀ। ਪਰ ਜੋ ਉਹਨਾਂ ਦੀ ਬਚਪਨ ਦੀ ਅਪਬ੍ਰਿੰਗਿੰਗ ਆ, ਉਹਨਾਂ ਦਾ ਜਿਹੜਾ ਜਨਮ ਸੀਗਾ ਉਹ ਸੁਨਾਮ ਦੇ ਵਿੱਚ, ਜਿਹੜਾ ਕਿ ਇਲਾਕਾ ਸੰਗਰੂਰ ਦੇ ਵਿੱਚ ਆਉਂਦਾ, ਉੱਥੇ ਮੇਰੇ ਖਿਆਲ ਹੁਣ ਤਾਂ ਸੁਨਾਮ ਜ਼ਿਲ੍ਹਾ ਵੀ ਬਣ ਗਿਆ ਮੇਰੇ ਖਿਆਲ 'ਚ, ਉੱਥੇ ਉਹਨਾਂ ਦਾ ਜਨਮ ਹੋਇਆ ਸੀ। ਤੇ ਉਹਨਾਂ ਦੇ ਪਿਤਾ ਦਾ ਨਾਂ ਟਹਿਲ ਸਿੰਘ ਸੀ। ਇਹਨਾਂ ਦਾ ਇੱਕ ਭਰਾ ਸੀ ਹੋਰ, ਸਾਧੂ ਸਿੰਘ। ਸੋ ਇਹਨਾਂ ਦੀ ਬਹੁਤ ਛੋਟੀ ਉਮਰ ਦੇ ਵਿੱਚ ਇਹਨਾਂ ਦੇ ਮਾਤਾ ਜੀ ਜਿਹੜਾ ਉਹਨਾਂ ਦਾ ਆਪਣਾ ਸਵਰਗ ਸਿਧਾਰ ਗਏ ਸੀ ਉਹ। ਤੇ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਸੀ ਜਿਹੜੇ, ਉਹ ਇਹਨਾਂ ਨੂੰ ਅੰਮ੍ਰਿਤਸਰ ਲੈ ਕੇ ਗਏ ਸੀ। ਉੱਥੇ ਜਾਣ ਦਾ ਮੇਰੇ ਖਿਆਲ 'ਚ ਇਹਨਾਂ ਦਾ ਮਕਸਦ, ਇੱਕ ਇਹਨਾਂ ਦੇ ਫਾਦਰ ਦਾ ਜੋ ਟਹਿਲ ਸਿੰਘ ਸੀ, ਕੋਈ ਤੀਰਥ ਯਾਤਰਾ ਜਾਂ ਉੱਥੇ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਸੀ। ਉਹਨਾਂ ਦੀ ਰਿਸ਼ਤੇਦਾਰੀ 'ਚੋਂ ਇੱਕ ਕੋਈ ਉੱਥੇ ਦਰਬਾਰ ਸਾਹਿਬ 'ਚ ਰਾਗੀ ਵੀ ਸੀਗੇ। ਜਦੋਂ ਟਹਿਲ ਸਿੰਘ ਜੀ ਦਾ ਉੱਥੇ ਗਏ ਅੰਮ੍ਰਿਤਸਰ, ਉੱਥੇ ਜਾ ਕੇ ਬਹੁਤ ਬਿਮਾਰ ਹੋ ਗਏ ਤੇ ਉੱਥੇ ਉਹਨਾਂ ਦੀ ਡੈਥ ਹੋ ਜਾਂਦੀ ਆ, ਮੌਤ ਹੋ ਜਾਂਦੀ ਆ। ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਉਹਨਾਂ ਨੂੰ ਜਦੋਂ ਪਤਾ ਲੱਗਦਾ, ਮਤਲਬ ਕਾਫੀ ਲੰਮੀ ਸਟੋਰੀ ਆ, ਮੈਂ ਛੋਟੀ ਕਰਕੇ ਦੱਸ ਰਿਹਾ, ਤੇ ਉਹ ਇਹਨਾਂ ਨੂੰ ਆਪਣੇ ਕੋਲ ਲੈ ਜਾਂਦੇ ਨੇ, ਜਿਹੜੇ ਰਾਗੀ ਹੁੰਦੇ ਨੇ। ਪਰ ਉਹਨਾਂ ਨੂੰ ਬਾਅਦ 'ਚ ਬਰਮਾ ਦੇ ਵਿੱਚ ਗੁਰੂ ਘਰ ਦੇ ਵਿੱਚ ਜੌਬ ਮਿਲ ਜਾਂਦੀ ਆ, ਤੇ ਬੱਚਿਆਂ ਨੂੰ ਉਹ ਉੱਥੇ ਖਾਲਸਾ ਦੀਵਾਨ ਦਾ ਜਿਹੜਾ ਔਰਫਨੇਜ ਸੀਗਾ, ਉਹਦੇ ਵਿੱਚ ਉੱਥੇ ਉਹ ਦਾਖਲ ਕਰਾ ਦਿੰਦੇ ਨੇ। ਖਾਲਸਾ ਦੀਵਾਨ ਔਰਫਨੇਜ ਅਨਾਥਾਲਿਆ ਜਿਹੜੀ ਹੈਗੀ ਅੰਮ੍ਰਿਤਸਰ 'ਚ, ਬੜੀ ਪੁਰਾਣੀ ਆ। ਮੇਰੇ ਖਿਆਲ 'ਚ ਜੇ ਤੁਸੀਂ ਅੰਮ੍ਰਿਤਸਰ ਗਏ ਹੋ ਤਾਂ ਉੱਥੇ ਮਤਲਬ ਇੱਕ ਬੜਾ ਹੀ ਇੰਪੋਰਟੈਂਟ ਹਿਸਟੋਰਿਕ ਪਲੇਸ ਸੀਗੀ ਉਹ। ਤੇ ਉੱਥੇ ਇਹਨਾਂ ਦਾ ਬਚਪਨ ਗੁਜ਼ਰਿਆ, ਦੋਨੋਂ ਭਰਾਵਾਂ ਦਾ, ਕਿਉਂਕਿ ਉਹ ਖਾਲਸਾ ਦੀਵਾਨ ਸੁਸਾਇਟੀ ਕੋਲੋਂ ਚਲਾਇਆ ਜਾਂਦਾ ਸੀ। ਉੱਥੇ ਉਹਨਾਂ ਨੂੰ ਹੋਰ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ ਜਾਂਦੀ ਸੀ। ਤੇ ਜਦੋਂ ਇਹ ਦੋਨੋਂ ਭਰਾਵਾਂ ਨੇ ਅੰਮ੍ਰਿਤ ਛਕਿਆ, ਸਾਧੂ ਸਿੰਘ ਤੇ ਸ਼ੇਰ ਸਿੰਘ ਨੇ, ਤੇ ਇਹਨਾਂ ਦੇ ਜਿਹੜੇ ਨਵੇਂ ਨਾਮ ਸੀ ਅੰਮ੍ਰਿਤ ਛਕਣ ਤੋਂ ਬਾਅਦ, ਇਹਨਾਂ ਦਾ ਨਾਂ ਸ਼ੇਰ ਸਿੰਘ ਤੋਂ ਊਧਮ ਸਿੰਘ ਬਣ ਗਿਆ। ਤੇ ਇਹਨਾਂ ਦਾ ਭਰਾ ਸੀ ਜਿਹੜਾ, ਉਹਦਾ ਨਾਂ ਸਾਧੂ ਸਿੰਘ ਤੋਂ ਮੁਕਤਾ ਸਿੰਘ ਬਣ ਗਿਆ। ਸੋ ਜਦੋਂ ਇਹਨਾਂ ਨੇ ਖੰਡੇ ਦੀ ਪਹੁਲ ਲਈ ਛੋਟੇ ਹੁੰਦਿਆਂ ਨੇ, ਤੇ ਉਦੋਂ ਇਹਨਾਂ ਦਾ ਨਾਮ ਬਦਲ ਦਿੱਤੇ ਗਏ। ਠੀਕ ਹੈ। ਸੋ ਇਹ ਇਸ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਦੱਸਿਆ, ਸੋ ਬਚਪਨ ਤੋਂ ਆਪਾਂ ਕਹਿ ਸਕਦੇ ਹਾਂ ਪਰਿਵਾਰ ਦੇ ਵਿੱਚ ਵੀ ਸੋ ਧਾਰਮਿਕ ਬਿਰਤੀ ਵੀ ਸੀਗੀ ਉਹਨਾਂ ਦੀ। ਉਦੋਂ ਉਹ ਬਹੁਤ ਛੋਟੇ ਸੀਗੇ, ਮਤਲਬ ਜਿੱਥੇ ਉਹਨਾਂ ਦੀ ਜ਼ਿਆਦਾ ਗਰੋਥ ਹੋਈ, ਜਿੱਥੇ ਉਹ ਪਲੇ, ਮਤਲਬ 10ਵੀਂ ਪਾਸ ਕੀਤੀ ਉਹਨਾਂ ਨੇ, ਉਸੇ ਮਤਲਬ ਖਾਲਸਾ ਜਿਹੜਾ ਔਰਫਨੇਜ ਹੈਗਾ, ਉੱਥੇ ਉਹ ਮਤਲਬ ਉਹਨਾਂ ਦਾ ਜਿਹੜਾ ਉਸ ਮਾਹੌਲ ਦੇ ਵਿੱਚ ਉਹਨਾਂ ਦੀ ਪਰਵਰਿਸ਼ ਹੋਈ। ਤੇ ਇਹਨਾਂ ਦੇ ਭਰਾ ਦੀ ਬਹੁਤ ਛੋਟੀ ਉਮਰ 'ਚ ਡੈਥ ਹੋ ਗਈ, 12-13 ਸਾਲ ਦੀ ਏਜ ਸੀ।
ਸੋ ਹਾਂ ਬੇਸਿਕਲੀ ਇਹਨਾਂ ਨੇ ਕਾਫੀ ਮੁਸ਼ਕਲਾਂ ਦੇਖੀਆਂ ਬਚਪਨ ਚ। ਮਾਤਾ ਜੀ ਤਾਂ ਇਹਨਾਂ ਦੀ ਬਹੁਤ ਛੋਟੀ ਉਮਰ ਚਲੇ ਗਏ, ਫਿਰ ਪਿਤਾ ਜੀ ਚਲੇ ਗਏ, ਫਿਰ ਭਰਾ ਵੀ ਚਲੇ ਗਿਆ। ਸੋ ਇਹਨਾਂ ਦੀ ਜਿਹੜੀ ਪਰਵਰਿਸ਼ ਹੋਈ ਉਹ ਸਾਰੀ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਔਰਫਨੇਜ ਚਲਾਉਂਦੀ ਆ, ਉਹ ਹਜੇ ਵੀ ਹੈਗਾ। ਉਹ ਮੈਂ ਕੁਝ ਸਾਲ ਪਹਿਲਾਂ ਉੱਥੇ ਜਾ ਕੇ ਵੀ ਆਇਆ ਸੀ, ਤੇ ਉਹ ਬੜਾ ਮਤਲਬ ਜਿਹੜੇ ਬੱਚਿਆਂ ਦੇ ਮਤਲਬ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਆ, ਉੱਥੇ ਬੱਚੇ ਹਜੇ ਵੀ ਜਾਂਦੇ ਨੇ। ਠੀਕ ਹੈ। ਇਸ ਤੋਂ ਬਾਅਦ ਦੇ ਵਿੱਚ ਕਿਹੜਾ ਰੁਖ ਰਿਹਾ ਇਹਨਾਂ ਦਾ, ਜਿਹੜਾ ਉਹ ਜ਼ਿੰਦਗੀ ਦਾ? ਅਮਰੀਕਾ 'ਚ ਕਿਵੇਂ ਇਹਨਾਂ ਦਾ ਆਉਣਾ ਹੁੰਦਾ ਆ? ਇੱਧਰ ਕਦੋਂ ਇਹ ਆਉਂਦੇ ਆ? ਤੇ ਜੇ ਉਸ ਤੋਂ ਪਹਿਲਾਂ ਹੋਰ ਕੀ ਹੋਇਆ? ਇਹ ਵੀ ਸੁਣਨ ਦੇ ਵਿੱਚ ਆਉਂਦਾ ਵੀ ਇਹਨਾਂ ਨੇ ਇਹ ਵੀ ਮੰਗ ਕੀਤੀ ਸੀ ਵੀ ਜਿਹੜੀ ਵਰਲਡ ਵਾਰ ਆ ਉਹਦੇ ਵਿੱਚ ਇਹਨਾਂ ਨੂੰ ਸਰਵ ਕਰਨ ਦੇ ਲਈ ਜਿਹੜਾ ਉਹ ਆਖਿਆ ਜਾਵੇ, ਜਾਂ ਇਹਨਾਂ ਦੇ ਨਾਲ ਇਹ ਜਿਹੜੀ ਗੱਲ ਆ, ਜੇ ਤੁਹਾਨੂੰ ਇਸ ਦੇ ਬਾਰੇ ਨੌਲੇਜ ਹੈ ਕੁਝ ਦੱਸੋ। ਹਾਂਜੀ, ਇਹਨਾਂ ਨੇ ਜਦੋਂ ਇਹ ਉਸ ਤੋਂ ਬਾਅਦ ਨਾ ਇਹ ਫੌਜ ਵਿੱਚ ਭਰਤੀ ਹੋ ਕੇ, ਮੇਰੇ ਖਿਆਲ ਜਦੋਂ ਦੀ 17-18 ਸਾਲ ਦੀ ਉਮਰ ਸੀ, ਸੋ ਇਹਨਾਂ ਦਾ ਜਨਮ ਜਿਹੜਾ ਉਹ ਕਿਹਾ ਜਾਂਦਾ 1899 ਚ ਹੋਇਆ। ਕੁਝ ਕਾਗਜ਼ਾਂ 'ਚ 1905 ਵੀ ਲਿਖਿਆ ਹੋਇਆ। ਤੇ ਉਸ ਤੋਂ ਬਾਅਦ ਇਹਨਾਂ ਦੀ ਪੋਸਟਿੰਗ ਬਸਰਾ ਤੇ, ਸੋ ਮੈਂ ਥੋੜਾ ਪਿੱਛੇ ਜਾਵਾਂ। ਜਦੋਂ ਇਹ ਔਰਫਨੇਜ ਸਕੂਲ ਦੇ ਵਿੱਚ ਪੜ੍ਹਦੇ ਸੀ, ਉੱਥੇ ਜਿਹੜੀ ਇਹਨਾਂ ਨੇ ਵਿੱਦਿਆ ਲਈ, ਉਹ ਇਹਨਾਂ ਦਾ ਜ਼ਿਆਦਾ ਇੰਟਰਸਟ ਸੀ ਜਿਹੜਾ ਉਹ ਮਤਲਬ ਕਾਰਪੈਂਟਰ ਦਾ ਕੰਮ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਇੰਟਰਸਟ ਸੀਗਾ, ਮਿਸਤਰੀ ਦਾ ਕੰਮ ਕਰਨ 'ਚ। ਉਹਦੇ ਨਾਲ ਨਾਲੇ ਕਹਿੰਦੇ ਵੀ ਇਹ ਮਿਊਜ਼ਿਕ, ਇਹਨਾਂ ਨੇ ਕੀਰਤਨ ਦੀ ਵਿੱਦਿਆ ਵੀ ਲਈ ਤੇ ਤਬਲਾ ਵਜਾਉਣ ਦੇ ਵਿੱਚ ਕਾਫੀ ਮਹਾਰਤ ਰੱਖਦੇ ਸੀ। ਸੋ ਜਦੋਂ ਇਹਨਾਂ ਨੇ 10ਵੀਂ ਪਾਸ ਕਰ ਲਈ, ਤਾਂ ਫਿਰ ਇਹ ਜਦੋਂ ਫੌਜ ਵਿੱਚ, ਇਹਨਾਂ ਦੇ ਕੋਈ ਜਾਣੂ ਬੰਦਾ ਸੀ ਉੱਥੇ ਅੰਮ੍ਰਿਤਸਰ, ਉਹਦੇ ਕੋਲ ਗਏ, ਮੈਨੂੰ ਹੁਣ ਉਹਦਾ ਨਾਂ ਨਹੀਂ ਯਾਦ ਆ ਰਿਹਾ, ਤੇ ਇਹ ਫੌਜ ਵਿੱਚ ਭਰਤੀ ਹੋ ਕੇ ਕੁਛ ਦੇਰ ਲਈ ਇਹਨਾਂ ਦੀ ਪੋਸਟਿੰਗ ਬਸਰਾ ਤੇ ਬਗਦਾਦ ਵਿੱਚ ਹੋਈ। ਪਰ ਉੱਥੇ ਇਹਨਾਂ ਦਾ ਬਹੁਤਾ ਮਤਲਬ ਕੰਮ ਫਿੱਟ ਨਹੀਂ ਹੋਇਆ, ਤੇ ਵਾਪਸ ਮੇਰੇ ਖਿਆਲ ਸਾਲ ਡੇਢ ਸਾਲ ਬਾਅਦ ਅੰਮ੍ਰਿਤਸਰ ਵਾਪਸ ਆ ਗਏ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਦੇ ਵਿੱਚ ਦੱਸੋ ਵੀ, ਜਿੱਦਾਂ ਹੁਣ ਤੁਸੀਂ ਦੱਸਦੇ ਵੀ 17-18 ਸਾਲ, ਇਹ 1919 ਦਾ ਜਿਹੜਾ ਉਹ ਵਕਤ ਉੱਥੇ ਪਹੁੰਚ ਗਿਆ, ਜਦੋਂ ਆਪਾਂ ਦੇਖਦੇ ਹਾਂ ਵੀ ਇਹ ਜਿਹੜਾ ਜਲਿਆਂਵਾਲਾ ਜਿਹੜਾ ਕਾਂਡ ਆ ਉਹ ਹੁੰਦਾ, ਸਾਕਾ ਜਿਹੜਾ ਉਹ ਹੁੰਦਾ ਆ, ਇਹ ਉਸ ਟਾਈਮ ਉੱਥੇ ਹੀ ਸਨ। ਹਾਂਜੀ, ਜੋ ਮਤਲਬ ਇਤਿਹਾਸਕਾਰ ਨੇ, ਜਿਨ੍ਹਾਂ ਨੇ ਮਤਲਬ ਬਹੁਤ ਇੱਕ ਤਫਸੀਲ ਦੇ ਨਾਲ PhD ਥੀਸਿਸ ਲਿਖਿਆ ਹੈਗਾ, ਸਿਕੰਦਰ ਸਿੰਘ ਨੇ, ਪ੍ਰੋਫੈਸਰ ਸਿਕੰਦਰ ਸਿੰਘ, ਉਹਨਾਂ ਦੇ ਬੁੱਕ ਦੇ ਵਿੱਚ ਉਹਨਾਂ ਨੇ ਕਈ ਰੈਫਰੈਂਸ ਦਿੱਤੇ ਨੇ ਵੀ ਇਹ ਜਦੋਂ ਭਾਣਾ ਵਰਤਿਆ ਜਾਂ ਟ੍ਰੈਜਡੀ ਹੋਈ ਹੈ, ਜਲਿਆਂਵਾਲੇ ਬਾਗ ਦਾ ਮੈਸੇਕਰ ਹੋਇਆ, ਉੱਥੇ ਇਹ ਖੁਦ ਹਾਜ਼ਰ ਸੀ। ਤੇ ਕਿਹਾ ਜਾਂਦਾ ਵੀ ਇਹਨਾਂ ਦੇ ਨਾਲ ਦੇ 3 ਸਾਥੀ ਉਸ ਸਕੂਲ ਤੋਂ ਉੱਥੇ ਸ਼ਹੀਦ ਵੀ ਹੋਏ। ਅੱਛਾ। ਤੇ ਹਾਂ, ਵੀ ਇਹ ਉੱਥੋਂ ਵਿਚਾਰੇ ਡੈਡ ਬਾਡੀਜ਼ ਨੂੰ ਜਾਂ ਹੋਰ ਕਲੀਨ ਕਰਦੇ ਰਹੇ। ਪਾਣੀ, ਇਹਨਾਂ ਦੀ ਪਾਣੀ ਪਿਲਾਉਣ ਦੀ ਇਹਨਾਂ ਦਾ ਕੋਈ ਮਤਲਬ ਸੇਵਾ ਦਲ ਸੀ ਜਿਹਦੇ ਮੈਂਬਰ ਸੀ, ਕਿਉਂਕਿ ਜਿਹੜਾ ਉਹ ਖਾਲਸਾ ਦੀਵਾਨ ਸੁਸਾਇਟੀ ਸੀ ਉਹ ਵੀ ਉੱਥੇ ਐਕਟੀਵਿਟੀਜ਼ 'ਚ ਇਨਵੋਲਵ ਸੀ, ਤੇ ਪਾਣੀ ਪਿਲਾਉਣ ਦੀ ਸੇਵਾ ਇਹਨਾਂ ਦੇ ਗਰੁੱਪ ਨੂੰ ਉੱਥੇ ਮਿਲੀ ਹੋਈ ਸੀ। ਤੇ ਅਗਲੇ ਦਿਨ ਜਦੋਂ ਉੱਥੋਂ ਡੈਡ ਬਾਡੀਜ਼ ਨੂੰ ਕਲੀਨ ਅਪ ਕੀਤਾ ਗਿਆ, ਉਦੋਂ ਵੀ ਇਹ ਉੱਥੇ ਗਏ ਨੇ। ਉਸ ਤੋਂ ਬਾਅਦ ਰਾਤ ਨੂੰ ਇਹ ਵਾਪਸ ਉੱਥੇ ਚਲੇ ਗਏ। ਈਵਨ ਕਿ ਇੱਥੇ ਥਾਈਂ ਇਹ ਵੀ ਲਿਖਿਆ ਹੋਇਆ ਕਿਤਾਬ ਦੇ ਵਿੱਚ ਵੀ ਜਦੋਂ ਇਹਨਾਂ ਨੇ ਜਲਿਆਂਵਾਲੇ ਬਾਗ ਦਾ ਜੋ ਇੰਸੀਡੈਂਟ ਸੀਗਾ, ਉਸ ਤੋਂ ਬਾਅਦ ਇਹ ਅਗਲੀ ਮਾਰਨਿੰਗ ਇਹ ਦਰਬਾਰ ਸਾਹਿਬ ਜਾ ਕੇ ਇਹਨਾਂ ਨੇ ਇਸ਼ਨਾਨ ਵੀ ਕੀਤਾ, ਤੇ ਉੱਥੇ ਕਸਮ ਵੀ ਖਾਧੀ ਵੀ ਮੈਂ ਇਸ ਚੀਜ਼ ਦਾ ਜੋ ਹੈਗਾ ਕਿਸੇ ਦਿਨ ਇਨਸਾਫ ਕਰਨਾ। ਆਪਾਂ ਅਕਸਰ ਬਦਲਾ ਕਹਿ ਦਿੰਦੇ ਆ। ਦੇਖੋ, ਬਦਲਾ ਤਾਂ ਹੁੰਦਾ ਜੇ ਤੁਸੀਂ ਕਿਸੇ ਜਾਤੀ ਕੰਮ ਲਈ ਕੋਈ ਕਿਸੇ ਦਾ ਕਰਦੇ ਹੋ। ਜੇ ਤੁਸੀਂ ਕਦੋਂ ਕੋਈ ਸਿਸਟਮ ਤੁਹਾਡੇ ਨਾਲ ਜਾਤੀ ਕਰਦਾ, ਤੇ ਉਹ ਸਿਸਟਮ ਤੁਹਾਨੂੰ ਇਨਸਾਫ ਦੇਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ, ਤਾਂ ਕਈ ਵਾਰੀ ਫਿਰ ਕਈ ਜਿਹੜੇ ਲੋਕ ਨੇ, ਜਿਹੜੇ ਜਜ਼ਬਾਤੀ ਨੇ, ਜਾਂ ਜਿਨ੍ਹਾਂ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਵੀ ਦੇਸ਼ ਭਗਤੀ ਜਾਂ ਆਪਣੇ ਕੌਜ਼ ਦੇ ਨਾਲ ਸਿੰਸੀਅਰਟੀ ਹੁੰਦੀ ਆ, ਤੇ ਉਹ ਫਿਰ ਇੱਦਾਂ ਦੇ ਕਾਰੇ ਕਰਦੇ ਨੇ ਇਨਸਾਫ ਦੇ ਲਈ। ਸੋ ਇਹ ਟੌਪਿਕ ਵੱਖਰਾ ਹੈਗਾ, ਪਰ ਉਦੋਂ ਇਹਨਾਂ ਦੀ ਉਮਰ ਬਹੁਤ ਛੋਟੀ ਸੀਗੀ। ਮਤਲਬ ਇਹ ਜਦੋਂ ਦਰਬਾਰ ਸਾਹਿਬ ਗਏ, ਸੋ ਇਹਨਾਂ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਕਨਫਰਮਡ ਆ। ਕਈ ਜਿਹੜੀ ਇਹ ਕਹਿੰਦੇ ਨੇ ਨਾ ਇਤਿਹਾਸਕਾਰ, ਇਹਨਾਂ ਨੂੰ ਜਦੋਂ ਬਾਅਦ 'ਚ ਫੜਿਆ ਗਿਆ, ਮੈਂ ਉਹਦੇ ਬਾਅਦ 'ਚ ਆਊਂਗਾ, ਉੱਥੇ ਇਹਨਾਂ ਨੇ ਇੱਕ ਆਪਣਾ ਇਕਬਾਲਨਾਮਾ ਦਿੱਤਾ ਸੀ ਜਦੋਂ 1927 'ਚ ਇਹਨਾਂ ਦੀ ਗ੍ਰਿਫਤਾਰੀ ਹੋਈ ਆ। ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਮੈਂ ਉੱਥੇ ਨਹੀਂ ਹੈਗਾ। ਮੇਰੇ ਖਿਆਲ ਉਹ ਵਜ੍ਹਾ ਸੀ, ਮੇਰੇ ਖਿਆਲ ਲੀਗਲ ਰੀਜ਼ਨਸ ਕਰਕੇ। ਪਰ ਜੋ ਸਿਕੰਦਰ ਸਿੰਘ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ,
ਤੇ ਉਹ ਕਈ ਬੰਦਿਆਂ ਦੇ ਉਹਨਾਂ ਨੇ ਨਾਮ ਵੀ ਮੈਂਸ਼ਨ ਕੀਤੇ ਆ, ਤਾਂ ਮੈਂ ਕਹੂੰ ਤਾਂ ਮੈਂ ਤੁਹਾਨੂੰ ਨਾਮ ਵੀ ਕੱਢ ਕੇ ਜ਼ਰੂਰ ਦੱਸ ਦਿਓ ਕਹਿੰਦੇ ਆ ਵੀ ਜਿਹੜੇ ਬੰਦੇ ਨੇ ਇਹ ਗੱਲ, ਇਹ ਕੋਈ ਇਹਨਾਂ ਦੇ ਦੋਸਤ ਸੀਗੇ ਜਿਹੜੇ ਰਾਮਜੀ ਦਾਸ, ਜਿਨ੍ਹਾਂ ਨੇ ਕਿ ਜਿਨ੍ਹਾਂ ਦੀ ਇੰਟਰਵਿਊ JS ਗਰੇਵਾਲ ਹਿਸਟੋਰੀਅਨ ਨੇ ਆਪਣੀ ਕਿਤਾਬ 'ਚ ਲਿਖੀ ਆ। ਉੱਥੇ ਇਹਨਾਂ ਨੇ ਖੁਦ ਦੱਸਿਆ ਉਹਨੂੰ ਵੀ ਮੈਂ ਉੱਥੇ ਸੀਗਾ। ਇਹ ਜਿਹੜੀ ਹਿਸਟਰੀ ਦੀ ਕਿਤਾਬ ਹੈ, ਤੇ ਇਹਦਾ ਰੈਫਰੈਂਸ ਹੈ ਜਿਹੜਾ ਮੇਰੇ ਕੋਲ ਕਿਤਾਬ ਹੈਗੀ ਆ ਊਧਮ ਸਿੰਘ ਦੀ। ਹਾਂਜੀ, ਇਹ ਸਿਕੰਦਰ ਸਿੰਘ ਜੀ ਨੇ ਲਿਖੀ ਆ। ਇਹਦੇ ਸਾਰੀਆਂ ਇਹਨਾਂ ਦੀਆਂ ਚਿੱਠੀਆਂ, ਰੈਫਰੈਂਸਿਸ ਇਸ ਕਿਤਾਬ ਇਹ 1998 ਛਪੀ ਸੀਗੀ। ਰੀਸੈਂਟਲੀ ਇੱਕ ਕਿਤਾਬ, ਇੱਕ ਤਾਂ ਨਹੀਂ ਕਈ ਕਿਤਾਬਾਂ ਨੇ, ਇੱਕ ਹਿਸਟੋਰੀਅਨ ਨੇ ਸਨਾਮ ਤੋਂ ਰਕੇਸ਼ ਕੁਮਾਰ ਜੀ, ਉਹਨਾਂ ਨੇ ਵੀ ਕਾਫੀ ਡਿਟੇਲ ਦੇ ਵਿੱਚ ਲਿਖਿਆ। ਪਰ ਇਹ ਗੱਲ ਸਿਕੰਦਰ ਸਿੰਘ ਦੀ ਕਿਤਾਬ ਤੋਂ ਮੈਨੂੰ ਤੱਥ ਮਿਲਿਆ ਹੈਗਾ। ਪਰ ਮੈਨੂੰ ਥੋੜਾ ਜਿਹਾ ਆਪਾਂ ਕਈ ਵਾਰੀ ਗੱਲ ਨੂੰ ਸਿਰਫ ਬਦਲੇ ਥਾਈਂ ਜਾਂ ਉਸ ਥਾਈਂ ਕਰ ਦਿੰਦੇ ਹਾਂ, ਬਹੁਤ ਛੋਟੀ ਕਰ ਦਿੰਦੇ ਹਾਂ। ਇਹ ਇੱਕ ਬਹੁਤ ਕਿ ਹੁਣ ਇੱਕ ਗੱਲ ਤਾਂ ਲੋਕਾਂ ਨੂੰ ਇਹ ਦੱਸਣਾ, ਆਪਣੇ ਸੁਣਨ ਵਾਲੇ ਪ੍ਰੋਗਰਾਮ ਦੇ ਸਰੋਤਿਆਂ ਨੂੰ ਇਹ ਦੱਸਣਾ ਬੜਾ ਜ਼ਰੂਰੀ ਆ ਵੀ ਦੋ ਨਾਮ ਨੇ, ਇੱਕ ਰੈਜੀਨਾਲਡ ਡਾਇਰ ਆ ਤੇ ਇੱਕ ਮਾਈਕਲ ਓਡਾਇਰ ਆ। ਇਹ ਦੋ ਵੱਖਰੇ ਸ਼ਖਸ ਨੇ, ਤੇ ਜਿਹਦੀ ਅਸੈਸੀਨੇਸ਼ਨ ਊਧਮ ਸਿੰਘ ਨੇ ਕੀਤੀ ਸੀ ਉਹ ਮਾਈਕਲ ਓਡਾਇਰ ਸੀਗਾ। ਉਹ ਪੰਜਾਬ ਦਾ ਮੁਖੀਆ ਜਾਂ ਲੈਫਟੀਨੈਂਟ ਗਵਰਨਰ ਸੀਗਾ ਉਦੋਂ। ਕਿਉਂਕਿ ਜਿਹੜਾ ਡਾਇਰ ਸੀਗਾ, ਜਿਹੜਾ ਬ੍ਰਿਗੇਡੀਅਰ ਜਨਰਲ ਲੈਫਟੀਨੈਂਟ ਡਾਇਰ ਸੀਗਾ, ਉਹਦੀ ਜਿਹੜੀ ਮੌਤ ਤਾਂ ਕੁਦਰਤੀ ਕਾਰਨਾਂ ਕਰਕੇ, ਜਾਂ ਉਹਨੂੰ ਕਈ ਤਾਂ ਕਹਿੰਦੇ ਵੀ ਪਾਗਲਪਨ ਵੀ ਹੋ ਗਿਆ ਜਾਂ ਸਟ੍ਰੋਕ, ਜੋ ਉਹਦੀ ਆਟੋਪਸੀ 'ਚ ਤਾਂ ਹੀ ਲਿਖਿਆ ਵੀ ਉਹਨੂੰ ਸਟ੍ਰੋਕ ਹੋਇਆ, ਜਾਂ ਉਹ 1927 'ਚ ਉਹਦੀ ਡੈਥ ਹੋ ਗਈ ਸੀ। ਜਿਹੜੇ ਬੰਦੇ ਨੇ, ਆਪਾਂ ਇਹਦੇ 'ਚ ਬਾਅਦ 'ਚ ਆਵਾਂਗੇ ਉਹਨਾਂ ਦਾ ਕੀ ਰੋਲ ਸੀ, ਕਿਉਂ ਹੋਇਆ, ਕੀ ਹਾਲਾਤ ਸੀ, ਇਹ ਆਪਾਂ ਹੌਲੀ ਹੌਲੀ ਇਹ ਜਿਹੜੇ ਈਵੈਂਟਸ ਹੈਗੇ ਆ ਇਹਨਾਂ ਦੀ ਡਿਟੇਲ ਵਿੱਚ ਜਾਵਾਂਗੇ ਜੀ। ਅੱਛਾ, ਜਦੋਂ ਹੁਣ ਇਹ ਜਿੱਦਾਂ ਤੁਸੀਂ ਕਹਿੰਦੇ ਵੀ ਇਹ ਉੱਥੇ ਮੌਜੂਦ ਸੀ ਜਲਿਆਂਵਾਲੇ ਬਾਗ ਦੇ ਜਿਹੜੇ ਉਹ ਸਾਕੇ ਦੇ ਵਿੱਚ, ਆਪ ਚਸ਼ਮਦੀਦ ਉਸ ਦੇ ਗਵਾਹ ਆ, ਇਹ ਸਹੁੰ ਖਾਂਦੇ ਨੇ ਇਸ ਦਾ ਇਨਸਾਫ ਜਿਹੜਾ ਉਹ ਲੈਣ ਦੇ ਲਈ, ਇਹ ਕਰਨ ਦੇ ਲਈ, ਫਿਰ ਇਹਨਾਂ ਦਾ ਜੀਵਨ ਕਿਸ ਪਾਸੇ ਵੱਲ ਨੂੰ ਮੋੜ ਲੈਂਦਾ ਹੈ, ਕਿਹੜੇ ਪਾਸੇ ਵੱਲ ਨੂੰ ਇਹ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਕਰਨ ਦੇ ਲਈ ਕਿਹੜੇ ਰਾਹ ਦੇ ਉੱਤੇ ਤੁਰਦੇ ਨੇ? ਕੀ ਉਸ ਤੋਂ ਬਾਅਦ ਦੇ ਵਿੱਚ ਜਲਦੀ ਇੱਧਰ ਨੂੰ ਆਊਟਸਾਈਡ ਜਿਹੜਾ ਉਸ ਟਾਈਮ ਬੜਾ ਲੰਮਾ ਸਫ਼ਰ ਹੈ ਜੀ ਇਹਨਾਂ ਦਾ। ਹਾਂਜੀ, ਜ਼ਰੂਰ। ਪਰ ਜੇ ਤੁਸੀਂ ਚਾਹੋ ਥੋੜਾ ਜਿਹਾ ਆਪਾਂ ਥੋੜਾ ਜਿਹਾ ਉਦੋਂ ਦੇ ਜੋ ਹਾਲਾਤ ਕੀ ਸੀ ਉਹਨਾਂ ਬਾਰੇ ਗੱਲ ਕਰੀਏ। ਕੀ ਹਾਲਾਤ ਸੀਗੇ ਪੰਜਾਬ ਦੇ ਵਿੱਚ ਉਦੋਂ, ਜਾਂ ਇੰਡੀਆ 'ਚ ਕੀ ਹਾਲਾਤ ਸੀਗੇ? ਜਲਿਆਂਵਾਲੇ ਬਾਗ ਦਾ ਆਪਾਂ ਪਹੁੰਚੀਏ ਪਹਿਲਾਂ, ਕਿਉਂਕਿ ਇਸ ਚੀਜ਼ ਨੂੰ ਤੁਸੀਂ ਆਈਸੋਲੇਸ਼ਨ ਦੇ ਵਿੱਚ ਨਹੀਂ ਸਮਝ ਸਕਦੇ। ਠੀਕ ਹੈ, ਜ਼ਰੂਰ ਦੱਸੋ। ਤੇ ਉਹਦੇ ਨਾਲ ਫਿਰ ਤੁਹਾਨੂੰ ਸਮਝ ਆਊਗੀ ਵੀ ਊਧਮ ਸਿੰਘ ਦੀ ਮੋਟੀਵੇਸ਼ਨ ਜਾਂ ਪੋਲੀਟੀਕਲ ਆਈਡੀਓਲੋਜੀ ਕੀ ਸੀਗੀ, ਕਿੱਦਾਂ ਗਦਰ ਪਾਰਟੀ ਨਾਲ ਜੁੜਦੇ ਨੇ। ਸੋ ਜਿਹੜਾ ਜਨਰਲ ਸੀਗਾ ਬ੍ਰਿਗੇਡੀਅਰ ਜਨਰਲ ਡਾਇਰ, ਉਹ ਪੰਜਾਬ ਦੀ ਜੰਮਪਲ ਸੀਗੀ। 1866 'ਚ ਉਹਦਾ ਜਨਮ ਹੋਇਆ। ਮੇਰੇ ਖਿਆਲ ਮੁਰੀ ਕੋਈ ਹਿਲਸ ਨੇ ਉੱਥੇ, ਪਹਾੜੀਆਂ। ਈਵਨ ਕਿ ਜਿਹੜੇ ਇੰਡੀਆ 'ਚ ਬੀਅਰ ਬਣਨੀ ਸ਼ੁਰੂ ਹੋਈ ਆ, ਉਹ ਬੀਅਰ ਬਣਾਉਣ ਵਾਲਾ ਉਹਦਾ ਫਾਦਰ ਸੀ, ਜਿਹਨੇ ਇੰਡੀਆ 'ਚ ਪਹਿਲੀ ਵਾਰੀ ਬੀਅਰ ਬਣਾਈ ਆ। ਸੋ ਉਹ ਇੱਕ ਚੰਗੀ ਫੈਮਿਲੀ ਨੂੰ ਬਿਲੋਂਗ ਕਰਦਾ ਸੀ। ਉੱਥੇ ਉਹ ਪੜ੍ਹਿਆ, ਹੌਲੀ ਹੌਲੀ ਉਹਨੂੰ ਪੰਜਾਬੀ, ਉਰਦੂ ਸਮਝ ਆਉਂਦੀ ਸੀ, ਬੋਲਣ ਦਾ, ਲਿਖ ਵੀ ਲੈਂਦਾ ਸੀ। ਤੇ ਕਿਉਂਕਿ ਉਹਦੀ ਜਿਹੜੀ ਪਰਵਰਿਸ਼ ਸੀਗੀ ਡਾਇਰ ਦੀ, ਜਿਹੜਾ ਜਨਰਲ ਫੌਜੀ ਸੀਗਾ, ਉਹਦੀ ਪੰਜਾਬ ਦੀ ਸੀ। ਹੁਣ ਜਿਹੜਾ ਪੰਜਾਬ ਦਾ ਗਵਰਨਰ ਸੀ, ਕਈ ਲੋਕ ਪੁੱਛਦੇ ਨੇ ਵੀ ਜਿਹੜੀਆਂ ਗੋਲੀਆਂ ਤਾਂ ਚਲਾਈਆਂ ਸੀ ਰੈਜੀਨਾਲਡ ਜਾਂ ਜਿਹੜਾ ਆਰਮੀ ਜਨਰਲ ਨੇ, ਵੀ ਮਾਈਕਲ ਓਡਵਾਇਰ ਤੋਂ ਬਦਲਾ ਲੈਣ ਦਾ ਕੀ ਸੈਂਸ ਆ? ਇਹ ਮੈਨੂੰ ਕੱਲ ਹੀ ਕਿਸੇ ਸਾਡੇ ਵੀਰ ਨੇ ਮੈਨੂੰ ਇਹ ਸਵਾਲ ਪੁੱਛਿਆ ਸੀ ਵੀ ਇਹਦੀ ਕੀ ਵਜੂਹਾਤ ਸੀਗੀਆਂ, ਕੀ ਵਜ੍ਹਾ ਸੀ ਵੀ ਕਿਉਂ ਊਧਮ ਸਿੰਘ ਨੇ ਉਸ ਬੰਦੇ ਨੂੰ, ਸ਼ਖਸ ਨੂੰ ਕਿਉਂ ਪਿਕ ਕੀਤਾ, ਜਦੋਂ ਕਿ ਉਹ ਸਿੱਧਾ ਉੱਥੇ ਹਾਜ਼ਰ ਨਹੀਂ ਸੀ ਅੰਮ੍ਰਿਤਸਰ 'ਚ ਉਦਣ ਜੀ। ਸੋ ਇਹਦੀ ਬੈਕਗਰਾਉਂਡ ਇਹ ਹੈਗੀ ਆ ਜੀ। ਦੇਖੋ, ਪੰਜਾਬ ਦਾ ਜਿਹੜਾ ਲੈਫਟੀਨੈਂਟ ਗਵਰਨਰ ਜਾਂ ਹੈੱਡ ਸੀ, ਉਹ ਮਾਈਕਲ ਓਡਾਇਰ, ਉਹ 1913 ਤੋਂ ਲੈ ਕੇ 1919 ਥਾਈਂ ਪੰਜਾਬ ਦਾ ਹੈੱਡ ਸੀ। ਅੱਛਾ। ਸੋ ਜਦੋਂ ਗਦਰ ਪਾਰਟੀ 1913 'ਚ ਬਣਦੀ ਆ, ਉਹ ਤੋਂ ਪਹਿਲਾਂ ਦੇ ਵੀ ਜੋ ਹਾਲਾਤ ਸੀਗੇ,
ਤੇ ਪੰਜਾਬ ਦੇ ਵਿੱਚੋਂ ਜਿਹੜੀਆਂ ਫੌਜਾਂ ਸੀ ਬਰਤਾਨੀਆ ਦੀਆਂ, ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਬੰਦੇ ਭਰਤੀ ਕੀਤੇ ਗਏ। ਉਹਨਾਂ 'ਚ ਸਿੱਖ ਵੀ ਸੀ, ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਪਰ ਪੰਜਾਬ ਦਾ ਕੰਟਰੀਬਿਊਸ਼ਨ ਬ੍ਰਿਟਿਸ਼ ਇੰਡੀਆ ਦੀ ਆਰਮੀ ਦੇ ਵਿੱਚ ਬਹੁਤ ਹੀ ਵੱਡਾ ਸੀ। ਕਿਹਾ ਜਾਂਦਾ ਵੀ 3,40,000 ਬੰਦਾ ਉਹਨਾਂ ਨੇ ਹਾਇਰ ਕੀਤਾ ਵਰਲਡ ਵਾਰ 1 ਲਈ। ਦੇਖੋ ਵਰਲਡ ਵਾਰ 1 1914 ਸ਼ੁਰੂ ਹੁੰਦੀ ਆ ਤੇ 1918 'ਚ ਖਤਮ ਹੁੰਦੀ ਆ। ਸੋ ਜਿਹੜਾ ਮਾਈਕਲ ਓਡਾਇਰ ਆ, ਜਿਹੜਾ ਲੈਫਟੀਨੈਂਟ ਗਵਰਨਰ ਆ, ਉਹ ਮਤਲਬ ਇਸ ਚੀਜ਼ ਦੀ ਉਹਦੀ ਦੇਖ ਰੇਖ ਦੇ ਵਿੱਚ ਏਡੀ ਵੱਡੀ ਫੌਜ ਖੜੀ ਕੀਤੀ ਜਾਂਦੀ ਆ। ਤੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਗਦਰ ਪਾਰਟੀ ਬਣ ਰਹੀ ਆ। ਉਹਦੀਆਂ ਡਿਟੇਲਸ ਆਪਾਂ ਅੱਗੇ ਡਿਸਕਸ ਕੀਤੀਆਂ ਵੀ ਕਿਉਂ ਬਣੀਆਂ, ਉਰੇ ਕਿੰਨਾ ਵਿਤਕਰਾ ਸੀ ਤੇ ਇੰਗਲੈਂਡ ਦੀ ਸਰਕਾਰ ਦਾ ਜਾਂ ਇੰਡੀਆ ਦੀ ਸਰਕਾਰ ਦਾ ਕੀ ਰਵੱਈਆ ਸੀ। ਉਸ ਤੋਂ ਬਾਅਦ ਗਦਰ ਪਾਰਟੀ ਦੇ ਜਿਹੜੇ ਕਾਰਕੁਨ ਸੀਗੇ ਉਹ ਕਈ ਹਜ਼ਾਰ ਇੱਥੋਂ ਵਾਪਸ ਜਾਂਦੇ ਨੇ, ਉੱਥੇ ਉਹ ਬਗਾਵਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਬਗਾਵਤ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੁੰਦੀ ਤੇ ਕੋਈ 41 ਜਾਂ 42 ਬੰਦਿਆਂ ਨੂੰ ਫਾਂਸੀ ਲੱਗਦੀ ਹੈ ਲਾਹੌਰ ਕਨਸਪੀਰੇਸੀ ਕੇਸ 1915 ਦੇ ਵਿੱਚ, ਤੇ ਜੀ ਕਈ 100 ਨੂੰ ਜੇਲ੍ਹਾਂ 'ਚ ਭੇਜ ਦਿੱਤਾ ਜਾਂਦਾ। ਸੋ ਇਹ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਉਦੋਂ। ਸੋ ਪੰਜਾਬ ਦੇ ਵਿੱਚ ਭਾਵੇਂ ਉਹ ਕੁਛ ਬੰਦਿਆਂ ਨੂੰ ਤਾਂ ਉਹਨਾਂ ਨੇ ਫੜ ਕੇ ਫਾਂਸੀਆਂ ਲਾਤੀਆਂ ਜਾਂ ਕੁਛ ਨੂੰ ਫੜ ਕੇ ਬਾਹਰ ਭੇਜ ਦਿੱਤਾ, ਕਾਲੇ ਪਾਣੀ ਭੇਜਤਾ। ਉਸੇ ਟਾਈਮ ਪੰਜਾਬ ਦੇ ਵਿੱਚ ਗੁਰਦੁਆਰਾ ਰਿਫਾਰਮ ਮੂਵਮੈਂਟ ਖੜੀ ਹੋ ਰਹੀ ਆ ਮਹੰਤਾਂ ਦੇ ਖਿਲਾਫ। ਜਿਹੜੇ ਮਹੰਤ ਸੀ ਉਹ ਵੀ ਬਰਤਾਨੀਆ ਸਰਕਾਰ ਦੇ ਏਜੰਟ ਸੀ, ਗੁਰੂ ਘਰਾਂ ਦਾ ਦੁਰਉਪਯੋਗ ਕਰਦੇ ਸੀ, ਗਲਤ ਇਸਤੇਮਾਲ ਕਰਦੇ ਸੀ। ਉਹ ਤੋਂ ਮਤਲਬ ਜਿਹੜੀ ਇੱਕ ਪੰਜਾਬ ਦੇ ਵਿੱਚ ਇੱਕ ਲਹਿਰ, ਸਿੱਖਾਂ ਦੇ ਵਿੱਚ ਇੱਕ ਲਹਿਰ ਖੜੀ ਹੋ ਰਹੀ ਆ। ਤੇ ਜੀ ਉਸੇ ਟਾਈਮ ਜਿਹੜੇ ਮਤਲਬ ਪੰਜਾਬ ਦੇ ਵਿੱਚ ਇਕਨੋਮਿਕਸ ਪ੍ਰੋਬਲਮਸ ਚੱਲ ਰਹੀਆਂ ਨੇ, ਉਸੇ ਟਾਈਮ ਜਿਹੜੀ ਕਾਂਗਰਸ ਪਾਰਟੀ ਆ ਉਹਦਾ ਥੋੜਾ ਐਟੀਟਿਊਡ ਚੇਂਜ ਹੋ ਰਿਹਾ। ਪਹਿਲਾਂ ਤਾਂ ਕਾਂਗਰਸ ਪਾਰਟੀ ਬੇਸਿਕਲੀ ਬ੍ਰਿਟਿਸ਼ ਦੇ ਨਾਲ ਰਲ ਕੇ ਹੀ ਕੰਮ ਕਰਦੀ ਸੀ। ਸੋ 1915 ਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ, ਜਿਨ੍ਹਾਂ ਨੂੰ ਆਪਾਂ ਮਹਾਤਮਾ ਜੀ ਕਹਿੰਦੇ ਆ, ਉਹ 1915 ਚ ਆਏ ਨੇ ਇੰਡੀਆ ਦੇ ਵਿੱਚ ਅਫਰੀਕਾ ਤੋਂ। ਸੋ ਅਜੇ ਉਹਨਾਂ ਦਾ ਕੋਈ ਬਹੁਤ ਵੱਡਾ ਰੋਲ ਨਹੀਂ ਸੀ। ਠੀਕ ਹੈ। ਉਹ ਗਦਰ ਪਾਰਟੀ ਆਲਰੇਡੀ ਪੰਜਾਬ ਦੇ ਵਿੱਚ ਕਾਫੀ ਲੋਕਾਂ 'ਚ ਪਪੂਲਰ ਹੋ ਚੁੱਕੀ ਆ ਤੇ ਲੋਕਾਂ ਦੇ ਵਿੱਚ ਉਹਨਾਂ ਨਾਲ ਹਮਦਰਦੀ ਵੀ ਆ। ਸੋ ਇਹ ਹਾਲਾਤ ਚੱਲ ਰਹੇ ਨੇ। ਸੋ ਹੁਣ ਕੀ ਹੁੰਦਾ ਵੀ ਜਿਹੜੀ ਬ੍ਰਿਟਿਸ਼ ਦੀ ਜਦੋਂ 1918 ਦੇ ਵਿੱਚ ਵਰਲਡ ਵਾਰ 1 ਮੁੱਕ ਗਈ, ਸੋ ਹੁਣ ਜਿਹੜਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਆ, ਉਹ ਜਿਹੜੀ ਉਦੋਂ ਦੀ ਬਰਤਾਨੀਆ ਦੀ ਸਰਕਾਰ ਦੇ ਨਾਲ ਰਲ ਕੇ ਇੱਕ ਡਿਫੈਂਸ ਕਮੇਟੀ ਬਣਾਉਂਦੇ ਨੇ। ਅੱਛਾ। ਵੀ ਆਪਾਂ ਪੰਜਾਬ ਦੇ ਵਿੱਚ ਬਾਗੀਆਂ ਨੂੰ ਖੜੇ ਨਹੀਂ ਹੋਣ ਦੇਣਾ, ਵੀ ਪੰਜਾਬ 'ਚ ਕਿਸੇ ਤਰ੍ਹਾਂ ਦੀ ਬਗਾਵਤ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਦੇ ਆਰ ਵੈਰੀ ਕੰਸਰਨਡ ਜੋ ਇਹਨਾਂ ਨੇ ਵਰਲਡ ਵਾਰ 1 ਦੇ ਟਾਈਮ ਸਾਡੇ ਨਾਲ ਪ੍ਰੋਬਲਮਸ ਕ੍ਰੀਏਟ ਕੀਤੀਆਂ ਨੇ। ਸੋ ਹੁਣ ਉਹ ਇੱਕ ਡਿਫੈਂਸ ਕਮੇਟੀ ਬਣਦੀ ਆ। ਉਹਦੀਆਂ ਰਿਕਮੈਂਡੇਸ਼ਨਸ ਤੇ ਇੱਕ ਕਾਨੂੰਨ ਬਣਾਇਆ ਜਾਂਦਾ ਜਿਹਨੂੰ ਰੌਲਟ ਐਕਟ ਆਖਿਆ ਜਾਂਦਾ। ਰੌਲਟ ਬੰਦੇ ਦਾ ਨਾਂ ਸੀ। ਸੋ ਰੌਲਟ ਐਕਟ ਦਾ ਮਤਲਬ ਸੀਗਾ ਜਿਵੇਂ ਅੱਜ ਕੱਲ੍ਹ ਇੰਡੀਆ 'ਚ ਨੈਸ਼ਨਲ ਸਿਕਿਉਰਿਟੀ ਐਕਟ ਹੈ, ਵੀ ਰੌਲਟ ਐਕਟ ਮੁਤਾਬਕ ਨਾ ਦਲੀਲ, ਨਾ ਅਪੀਲ, ਨਾ ਵਕੀਲ, ਵੀ 2 ਸਾਲ ਫੜ ਕੇ ਤੁਸੀਂ ਕਿਸੇ ਨੂੰ ਵੀ ਅੰਦਰ ਕਰ ਸਕਦੇ ਹੋ। ਬਿਲਕੁਲ। ਕੋਈ ਤੁਹਾਨੂੰ ਉਹਦੇ ਲਈ ਸਰਕਾਰ ਨੂੰ ਕੋਈ ਜਵਾਬਦੇਹੀ ਨਹੀਂ ਹੈ, ਕੋਈ ਅਦਾਲਤਾਂ 'ਚ ਨਹੀਂ, ਕੋਈ ਕੁਛ ਨਹੀਂ, ਕੋਈ ਉਹਦੀ ਸੁਣਵਾਈ ਨਹੀਂ। ਜਦੋਂ ਇਹ ਕਾਨੂੰਨ ਬਣ ਜਾਂਦਾ ਤਾਂ ਗਾਂਧੀ ਜੀ ਉਦੋਂ ਇੱਕ ਮਤਲਬ ਇੱਕ ਹੜਤਾਲ ਦੀ ਕਾਲ ਦਿੰਦੇ ਆ। ਇਹਨਾਂ ਨੇ ਇੱਕ ਸੱਤਿਆਗ੍ਰਹਿ ਕਮੇਟੀ ਬਣਾਈ ਆ ਤੇ ਉਹ ਇੱਕ ਹੜਤਾਲ ਦੀ ਕਾਲ ਦਿੰਦੇ ਨੇ ਵੀ ਹੜਤਾਲ ਕਰਨੀ ਚਾਹੀਦੀ ਹੈ ਇਸ ਕਾਨੂੰਨ ਦੇ ਖਿਲਾਫ, ਵੀ ਇਹ ਕਾਨੂੰਨ ਬਹੁਤ ਗਲਤ ਆ। ਸੋ ਹੁਣ ਇਸ ਕਾਨੂੰਨ ਦੇ ਲਈ ਕਈ ਜਗ੍ਹਾ ਹੜਤਾਲ ਹੁੰਦੀ ਆ ਤੇ ਇੱਕ ਹੜਤਾਲ 30 ਮਾਰਚ 1919 ਨੂੰ ਅੰਮ੍ਰਿਤਸਰ 'ਚ ਹੁੰਦੀ ਆ। ਠੀਕ ਹੈ। ਤੇ ਉਹ ਜਿਹੜੇ ਕੀ ਕਰਦੀ ਆ, ਜਿਹੜੀ ਅੰਮ੍ਰਿਤਸਰ ਦੀ ਗੌਰਮੈਂਟ ਆ, ਉਹ ਜਿਹੜੇ ਹੜਤਾਲ ਕਰਾਉਣ ਵਾਲੇ ਮੁੱਖ ਲੀਡਰ ਨੇ ਸੈਫੂਦੀਨ ਕਿਚਲੂ ਤੇ ਸਤਪਾਲ ਜੀ, ਉਹ ਦੋਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਵੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲੈਣਾ ਹੈਗਾ। ਤੇ ਉਸੇ ਟਾਈਮ ਉੱਥੇ ਰਾਮਨੌਮੀ ਵੀ ਮਨਾਈ ਜਾਂਦੀ ਆ। ਉਹ ਪਹਿਲੀ ਵਾਰੀ ਹੁੰਦਾ ਵੀ ਹਿੰਦੂ, ਮੁਸਲਿਮ ਤੇ ਸਿੱਖ ਸਾਰੇ ਇਕੱਠੇ ਹੋ ਕੇ ਰਾਮਨੌਮੀ ਮਨਾਉਂਦੇ ਨੇ, ਕਿਉਂਕਿ ਬ੍ਰਿਟਿਸ਼ ਦਾ ਬੜਾ ਜ਼ੋਰ ਸੀ ਵੀ ਇਹਨਾਂ ਨੂੰ ਧਰਮ ਦੇ ਨਾਂ ਤੇ ਵੰਡ ਦਿੱਤਾ ਜਾਵੇ। ਸਾਰੇ ਅੰਮ੍ਰਿਤਸਰ ਦੇ ਲੋਕ ਇਕੱਠੇ ਹੋ ਕੇ ਮਨਾਉਂਦੇ, ਇਹ ਚੀਜ਼ ਵੀ ਕੰਸਰਨ ਹੁੰਦਾ ਬ੍ਰਿਟਿਸ਼ ਨੂੰ। ਸੋ ਇਹ ਨਾ ਜਦੋਂ
ਮੈਂ ਹੁਣ ਐਗਜ਼ੈਕਟ ਡੇਟਸ 'ਚ ਨਹੀਂ ਜਾਂਦਾ, ਇਹਨੂੰ ਬਹੁਤਾ ਲੰਮਾ ਨਹੀਂ ਕਰਦਾ। ਹੂੰ ਸੋ ਅੰਮ੍ਰਿਤਸਰ ਦੇ ਵਿੱਚ ਪ੍ਰੋਟੈਸਟ ਹੁੰਦਾ ਮੇਰੇ ਖਿਆਲ 10 ਅਪ੍ਰੈਲ ਨੂੰ ਇਹਨਾਂ ਦੀ ਇੱਧ- ਗ੍ਰਿਫਤਾਰੀ ਦੇ ਖਿਲਾਫ, ਜਿਹੜੇ 2 ਲੀਡਰ ਫੜੇ ਜਾਂਦੇ ਆ। ਠੀਕ ਆ। ਡੀਸੀ ਦੇ ਸਤਿਆਪਾਲ ਤੇ ਤੁਸੀਂ ਦੱਸਿਆ ਸੀ ਦੂਜੇ ਦਾ ਹਾਂਜੀ, ਨਾਂ ਹਾਂਜੀ, ਜਿਹੜੇ ਕਿਚਲੂ ਸਾਹਿਬ ਨੇ, ਕਿਚਲੂ। ਹੂੰ ਹਾਂਜੀ, ਸੈਫੂਦੀਨ ਕਿਚਲੂ, ਉਹ ਮੁਸਲਿਮ ਹੂੰ ਸੀਗੇ। ਹੂੰ ਤੇ ਸਤਪਾਲ ਜੀ ਮੇਰੇ ਖਿਆਲ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ। ਸੋ ਮਤਲਬ ਯੂਨਿਟੀ ਰਿਪਰੈਜ਼ੈਂਟ ਕਰ ਰਹੀ ਸੀ ਉਹ। ਹੂੰ ਹੂੰ ਤੇ ਉਹ ਜਦੋਂ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਉਹ ਡੀਸੀ ਦੇ ਆਫਿਸ ਜਾ ਕੇ ਲੋਕ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰਦੇ ਆ, ਹੂੰ ਤੇ ਪੁਲਿਸ ਉਹਨਾਂ ਨੂੰ ਰੋਕ ਲੈਂਦੀ ਆ। ਹੂੰ ਤੇ ਉਸ ਦੇ ਵਿੱਚ ਪੁਲਿਸ ਗੋਲੀ ਚਲਾ ਦਿੰਦੀ ਆ, ਤੇ 40 ਬੰਦਿਆਂ ਦੀ ਮੌਤ ਹੋ ਜਾਂਦੀ ਆ। ਹੂੰ ਸੋ ਅੰਮ੍ਰਿਤਸਰ ਦੇ ਵਿੱਚ 40 ਬੰਦਿਆਂ ਦੀ ਮੌਤ ਹੋ ਜਾਂਦੀ ਆ। ਤੇ ਜਿਹੜੇ ਕਰਾਊਡਸ ਨੇ ਉਹ ਬੜੇ ਅਪਸੈਟ ਹੁੰਦੇ ਨੇ ਇਸ ਚੀਜ਼ ਤੋਂ। ਕਿਹਾ ਜਾਂਦਾ ਸੀਗਾ ਵੀ ਉਹ ਕਈ ਬੰਦਿਆਂ ਨੇ ਇਹ ਆਫਰ ਕੀਤਾ ਸੀ ਵੀ ਅਸੀਂ ਇਹਨੂੰ ਕਰਾਊਡ ਨੂੰ ਕਾਮ ਡਾਊਨ ਕਰ ਦਿੰਨੇ ਆ, ਵੀ ਤੁਸੀਂ ਇਹਨਾਂ ਨਾਲ ਸਖਤੀ ਨਾ ਕਰੋ, ਪਰ ਉਹਨਾਂ ਨੇ ਜੀ ਗੋਲੀ ਚਲਾਤੀ। ਹੂੰ ਉਹਦੇ ਰਿਐਕਸ਼ਨ ਦੇ ਵਿੱਚ ਜਿਹੜਾ ਕਰਾਊਡ ਆ, ਉਹ 5 ਬਰਤਾਨਵੀ ਜਿਹੜੇ ਉੱਥੇ ਇੰਗਲੈਂਡ ਦੇ ਬੰਦੇ ਹੁੰਦੇ ਆ, ਉਹ ਮਾਰੇ ਜਾਂਦੇ ਨੇ ਭੀੜ ਵੱਲੋਂ। ਹੂੰ 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 ਤੇ ਉੱਥੇ ਇੱਕ ਮਿਸ਼ਨਰੀ ਲੇਡੀ ਹੁੰਦੀ ਆ, ਇੰਗਲਿਸ਼ ਲੇਡੀ, ਉਹਦੇ ਉੱਤੇ ਵੀ ਅਟੈਕ ਹੁੰਦਾ, ਪਰ ਉਹਨੂੰ ਵੀ ਆਪਣੇ ਬੰਦੇ ਬਚਾ ਲੈਂਦੇ ਨੇ। ਹੂੰ ਸੋ ਜਦੋਂ ਇਹ ਇਨਸੀਡੈਂਟ ਹੁੰਦਾ, ਤਾਂ ਇਸ ਦੇ ਨਾਲ ਜਿਹੜੇ ਉੱਥੇ ਇੰਗਲਿਸ਼ ਬੰਦੇ ਅੰਮ੍ਰਿਤਸਰ ਵਿੱਚ ਸੀਗੇ, ਉਹਨਾਂ ਵਿੱਚ ਬਹੁਤ ਗੁੱਸੇ ਦੀ ਲਹਿਰ ਜਾਗਦੀ ਆ। ਉੱਥੇ ਇਹ ਵੀ ਕਿਹਾ ਜਾਂਦਾ, ਇੱਕ ਬੰਦੇ ਨੇ ਤਾਂ ਇਹ ਵੀ ਕਿਹਾ, ਇੱਕ ਜੈਂਟਲਮੈਨ ਹੈ, ਉਹਨਾਂ ਨੇ ਉਹਨਾਂ ਦੀ ਇਹ ਕੋਟ ਆ, ਮੈਂ ਉਹਨਾਂ ਦਾ ਤੁਹਾਨੂੰ ਨਾਂ ਲੱਭ ਕੇ ਵੀ ਦੱਸ ਸਕਦਾ ਹੈਗਾ। ਜੀ ਉਹਨਾਂ ਕੋਲੇ ਉੱਥੇ ਦਾ ਜਿਹੜਾ ਅੰਗਰੇਜ਼ ਆਫਿਸਰ ਸੀ, ਉਹ ਉਹਨੂੰ ਕਹਿੰਦਾ ਵੀ ਸਾਨੂੰ ਲੋੜ ਪਈ ਤਾਂ ਅਸੀਂ ਦਰਬਾਰ ਸਾਹਿਬ ਤੇ ਵੀ ਜਹਾਜ਼ਾਂ ਨਾਲ ਬੰਬ ਸਿੱਟ ਦਿਆਂਗੇ। ਉਹ ਅੱਛਾ। ਬੰਦਾ ਕਹਿੰਦਾ ਏਦਾਂ ਦੀ ਗਲਤੀ ਨਾ ਕਰਿਓ, ਹੂੰ ਇਹ ਏਦਾਂ ਦਾ ਸਥਾਨ ਹੈ ਜਿਹਦੇ ਨਾਲ ਸਾਰੇ ਪੰਜਾਬ ਦੀ ਸ਼ਰਧਾ ਜੁੜੀ ਹੋਈ ਆ। ਬਹੁਤ ਲੋਕਾਂ ਦੀ ਵੀ, ਤੁਸੀਂ ਏਦਾਂ ਦੀ ਗਲਤੀ ਕਦੇ ਨਾ ਕਰਿਓ। ਇਹ ਨਾ ਇੰਸੀਡੈਂਟ ਮੂਵੀ ਜਿਹੜੀ ਹੈਗੀ ਸ਼ਹੀਦ ਊਧਮ ਸਿੰਘ ਦੇ ਵਿੱਚ ਦਿਖਾਇਆ ਗਿਆ। ਇਹ ਜੋ ਸਿਕੰਦਰ ਸਿੰਘ ਦੀ ਬੁੱਕ ਮੁਤਾਬਕ ਇਹ ਗੱਲ ਮਤਲਬ ਕਿਸੇ ਅਫੀਸਰ ਨੇ, ਮਤਲਬ ਮੇਰਾ ਪੁਆਇੰਟ ਦੱਸਣ ਦਾ ਇਹ ਹੈਗਾ ਵੀ ਜਿਹੜੇ ਅੰਗਰੇਜ਼ਾਂ ਦੇ ਵਿੱਚ ਬਹੁਤ ਗੁੱਸਾ ਆਇਆ, ਤੇ ਲਾਹੌਰ ਦੇ ਵਿੱਚ ਮੀਟਿੰਗ ਹੋਈ ਵੀ ਇਹ ਪਹਿਲੀ ਵਾਰੀ ਏਦਾਂ ਹੋਇਆ ਵੀ ਅੰਮ੍ਰਿਤਸਰ 'ਚ ਉਹਨਾਂ ਨੇ ਸਾਡੇ ਬੰਦੇ ਮਾਰਤੇ ਭੀੜ ਨੇ, ਕਿ ਸਾਨੂੰ ਕੋਈ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ। ਹੂੰ ਸੋ ਇਹ ਐਕਸ਼ਨ ਲੈਣ ਦੇ ਲਈ ਉਹਨਾਂ ਨੇ ਮੇਰੇ ਖਿਆਲ 11 ਦੀ ਤਰੀਕ ਨੂੰ, ਅਪ੍ਰੈਲ 11 ਨੂੰ, ਜਿਹੜਾ ਜਨਰਲ ਬ੍ਰਿਗੇਡੀਅਰ ਰੈਜੀਨਾਲਡ ਡਾਇਰ ਨੂੰ ਉਹਨਾਂ ਨੇ ਜਲੰਧਰੋਂ ਬੁਲਾਇਆ। ਹੂੰ ਸੋ ਫੌਜ ਲੈ ਕੇ ਉੱਥੇ ਆਉਂਦਾ ਟੁਕੜੀ, ਤੇ ਉਹ ਮਤਲਬ ਜਿਵੇਂ ਫਲੈਗ ਮਾਰਚ ਕਰਦੀਆਂ ਹੁੰਦੀ ਆ ਫੌਜ, ਉਹਨੇ ਅੰਮ੍ਰਿਤਸਰ ਦੇ ਸ਼ਹਿਰ 'ਚ ਆ ਕੇ ਕੀਤੀ, ਲੋਕਾਂ ਦੇ ਵਿੱਚ ਮਤਲਬ ਵੀ ਥੋੜਾ ਸਹਿਮ ਫੈਲਾਇਆ ਜਾਵੇ। ਫਿਰ ਇਹ ਗੱਲ ਕਿਹਾ ਜਾਂਦਾ ਵੀ ਇੱਕ ਬੰਦਾ ਹੰਸਰਾਜ ਸੀਗਾ, ਹੂੰ ਬ੍ਰਿਟਿਸ਼ ਦਾ ਇੰਗਲਿਸ਼ ਦਾ ਕੋਈ ਏਜੰਟ ਸੀਗਾ, ਠੀਕ ਹੈ। ਉਹ ਸੱਤਿਆਗ੍ਰਹਿ ਕਮੇਟੀ ਦਾ ਵੀ ਮੈਂਬਰ ਸੀਗਾ। ਉਹ ਕੀ ਕਰਦਾ ਜੀ, 13 ਅਪ੍ਰੈਲ ਨੂੰ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਮੀਟਿੰਗ ਰਖਾ ਦਿੰਦਾ, ਇੱਕ ਜਿੱਥੇ ਵੀ ਲੋਕ ਇਕੱਠੇ ਹੋ ਕੇ ਆਪਣੀ ਗੱਲਬਾਤ ਕਰ ਸਕਣ, ਜੋ ਵੀ ਉੱਥੇ ਅੰਮ੍ਰਿਤਸਰ 'ਚ ਹੋ ਰਿਹਾ ਸੀ। ਅੱਛਾ ਠੀਕ ਹੈ। ਹਾਂਜੀ, ਤੋਂ ਕਿਹਾ ਤਾਂ ਜਾਂਦਾ ਵੀ ਉਹ ਜਾਣ ਬੁੱਝ ਕੇ ਮੀਟਿੰਗ ਰਖਾਈ ਗਈ ਸੀ। ਹੁਣ ਇਹਦੇ ਬਾਰੇ ਜਿਹੜੇ ਤੱਥ ਨੇ ਉਹ ਵੀ ਕਿਤਾਬਾਂ ਦੇ ਵਿੱਚ ਹੈਗੇ ਨੇ, ਤੇ ਹੰਸਰਾਜ ਨੂੰ ਬਾਅਦ ਦੇ ਵਿੱਚ ਹੈਗਾ ਜਿਹੜਾ ਨਾ ਇੰਗਲਿਸ਼ ਸਰਕਾਰ ਉਹਨੂੰ ਕੱਢ ਵੀ ਦਿੰਦੀ ਹੈ, ਇੰਡੀਆ 'ਚੋਂ ਕੱਢ ਕੇ ਉਹਨੂੰ ਬਗਦਾਦ ਵਿੱਚ ਸੈਟਲ ਕਰ ਦਿੰਦੀ ਆ। ਜਦੋਂ ਕਿ ਸ਼ਹੀਦ ਊਧਮ ਸਿੰਘ ਮੂਵੀ 'ਚ ਦਿਖਾਇਆ ਜਾਂਦਾ ਵੀ ਉਹਨੂੰ ਊਧਮ ਸਿੰਘ ਮਾਰ ਦਿੰਦਾ, ਪਰ ਇਹਦੇ ਬਾਰੇ ਮੇਰੇ ਕੋਲੇ ਕੋਈ ਤੱਥ ਨਹੀਂ ਮੈਨੂੰ ਲੱਭੇ ਵੀ ਊਧਮ ਸਿੰਘ ਦਾ ਉਹਦੇ ਵਿੱਚ ਹੱਥ ਸੀ ਜਾਂ ਨਹੀਂ। ਹੰਸਰਾਜ ਦੇ ਹੰਸਰਾਜ ਦੇ ਮੂਵੀ 'ਚ ਇਹ ਦਿਖਾਇਆ ਗਿਆ, ਪਰ ਕਿਤਾਬ ਦੇ ਵਿੱਚ ਜੋ ਸਿਕੰਦਰ ਸਿੰਘ ਦੀ ਕਿਤਾਬ ਹੈ, ਇਹਦੇ 'ਚ ਉਹਨਾਂ ਨੇ ਲਿਖਿਆ ਵੀ ਹੰਸਰਾਜ ਨੂੰ ਉੱਥੇ ਬਾਅਦ ਦੇ ਵਿੱਚ ਬਰਤਾਨੀਆ ਦੀ ਸਰਕਾਰ ਨੇ ਉਹਨੂੰ ਮਤਲਬ ਇਰਾਕ ਦੇ ਵਿੱਚ ਜਿਹੜਾ ਬਗਦਾਦ ਆ ਇੱਥੇ ਕਾਫੀ ਵਾਰੀ ਡਾਕਟਰ ਕੰਗ ਇਹ ਪੇਸ਼ ਕੀਤਾ ਜਾਂਦਾ ਵੀ ਜਲਿਆਂਵਾਲੇ ਬਾਗ ਦੇ ਵਿੱਚ ਤੇ ਲੋਕ ਵਿਸਾਖੀ ਮਨਾਉਣ ਲਈ ਇਕੱਠੇ ਹੋਏ ਸੀ। ਉੱਥੇ ਵੀ ਆ ਰਹੇ ਆ, ਉੱਥੇ ਵੀ ਆ ਰਿਹਾ ਹੈਗਾ, ਉਸ ਗੱਲ ਤੇ ਵੀ ਆ ਰਹੇ ਆ। ਹੁਣ ਜਦੋਂ 12:30 ਵਜੇ ਇਹਨੇ ਅਨਾਉਂਸਮੈਂਟ ਕੀਤੀ, ਦਫਾ ਲਾਤੀ ਜਿਹੜੀ ਹੁੰਦੀ ਆ ਵੀ 4 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ, 144 ਜਿਹਨੂੰ ਕਹਿੰਦੇ ਆ, ਉਦੋਂ ਜੋ ਵੀ ਦਫਾ ਸੀਗੀ, ਦਫਾ ਹੋਊਗੀ ਜਿਹੜੀ। ਵੈਸੇ ਤਾਂ ਉਹਨਾਂ ਨੇ ਮਾਰਸ਼ਲ ਲਾ ਕੇ, ਉਹ ਮਾਰਸ਼ਲ ਲਾਲ ਬੈਕ ਡੇਟ ਕਰਕੇ ਲਾਇਆ ਸੀ, ਮਾਰਸ਼ਲ ਲਾ ਬਾਅਦ ਚ ਲਾਇਆ, ਪਰ ਉਹਦੀ ਜਿਹੜੀ ਡੇਟ ਸੀ, ਜਿਹੜਾ ਲੈਫਟੀਨੈਂਟ ਗਵਰਨਰ ਨੇ ਉਹ ਬੈਕ ਡੇਟ ਕਰਕੇ ਮਾਰਸ਼ਲ ਲਾ ਲਾਇਆ ਸੀ। ਸੋ ਹੁਣ ਇਹਨਾਂ ਨੇ ਅਨਾਉਂਸਮੈਂਟ ਕਰਤੀ ਉੱਥੇ। ਹੁਣ ਦੇਖੋ 13 ਅਪ੍ਰੈਲ ਆ, 13 ਅਪ੍ਰੈਲ ਨੂੰ ਵਿਸਾਖੀ ਹੈਗੀ ਆ, ਲੋਕ ਦਰਬਾਰ ਸਾਹਿਬ ਆ ਰਹੇ ਨੇ। 13 ਅਪ੍ਰੈਲ ਨੂੰ ਉੱਥੇ ਇੱਕ ਬਹੁਤ ਵੱਡਾ ਫੇਅਰ ਲੱਗਦਾ ਸੀ ਅੰਮ੍ਰਿਤਸਰ ਦੇ ਵਿੱਚ, ਵੀ ਜਿੱਥੇ ਲੋਕ
ਆਪਣੇ ਪਸ਼ੂਆਂ ਦੀ ਮੰਡੀ ਲੱਗਦੀ ਸੀ ਬਹੁਤ ਵੱਡੀ, ਕਿਉਂਕਿ ਉਸ ਜ਼ਮਾਨੇ 'ਚ ਕਿਹੜੇ ਲੋਕਾਂ ਕੋਲ ਕਾਰਾਂ ਜਾਂ ਹੋਰ ਚੀਜ਼ਾਂ ਹੁੰਦੀਆਂ ਸੀ, ਕਿਉਂਕਿ ਪਸ਼ੂ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਸੀ। ਖੇਤੀ ਵੀ ਉਹਨਾਂ ਨਾਲ ਕੀਤੀ ਜਾਂਦੀ ਸੀ, ਦੁੱਧ ਪਾਣੀ ਵੀ, ਹੋਰ ਮਤਲਬ ਵੀ ਪਿੰਡ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਪਸ਼ੂਆਂ ਦਾ ਬਹੁਤ ਵੱਡਾ ਰੋਲ ਸੀ। ਸੋ ਉਹ ਇੱਕ ਬਹੁਤ ਇੰਪੋਰਟੈਂਟ ਫੇਅਰ ਲੱਗਦਾ ਸੀ, ਲੋਕ ਉਹਦੇ ਕਰਕੇ ਵੀ ਆਏ ਹੋਏ ਨੇ। ਤੇ ਜਲਿਆਂਵਾਲੇ ਬਾਗ 'ਚ ਲੋਕ ਵੈਸੇ ਵੀ ਇਕੱਠੇ ਹੋ ਕੇ ਬਹਿ ਜਾਂਦੇ ਸੀ, ਕਿਉਂਕਿ ਉਹ ਇੱਕ ਥਾਂ ਸੀ ਜਿੱਥੇ ਲੋਕ ਕਈ ਗੱਪਸ਼ਪ ਕਰਨ ਨੂੰ ਵੀ ਇਕੱਠੇ ਹੋ ਜਾਂਦੇ ਸੀ, ਤੇ ਉੱਥੇ ਇੱਕ ਮੀਟਿੰਗ ਵੀ ਹੋ ਰਹੀ ਆ, ਸਮਝੇ ਨਾ। ਹੁਣ ਬਹੁਤੇ ਲੋਕਾਂ ਨੂੰ ਤੇ ਇਹ ਗੱਲ ਦਾ ਸੁਨੇਹਾ ਹੀ ਨਹੀਂ ਪਤਾ ਲੱਗਿਆ ਵੀ ਦਫਨ ਲੱਗ ਗਈ ਆ। ਉਹਨਾਂ ਨੇ ਮਤਲਬ ਕਹਿ ਲਓ ਵੀ ਮੀਟਿੰਗ ਵੀ ਉੱਥੇ ਹੀ ਸੱਦ ਲਈ ਜਿੱਥੇ ਹਾਂਜੀ, ਜਿੱਥੇ ਘੱਟ ਹੋਰ ਹੋ ਲੋਕ ਰਿਹਾ ਵੀ ਸੀਗਾ। ਜੇ ਹੁਣ ਆਪਾਂ ਜਿੱਥੇ ਫੰਕਸ਼ਨ ਰੱਖ ਲਈਏ ਵੀ ਜਿੱਥੇ ਆਲਰੇਡੀ ਲੋਕ ਇਕੱਠੇ ਹੋਏ ਹੋਣ, ਵੀ ਤੁਸੀਂ ਵੀ ਆ ਜਾਓ। ਕੁਝ ਲੋਕ ਤਾਂ ਪੋਲੀਟੀਕਲ ਸੋਚ ਕਰਕੇ ਆਏ ਹੋਣੇ, ਕੁਝ ਵੈਸੇ ਹੀ ਉੱਥੇ ਆਏ ਸੀਗੇ। ਜਿਵੇਂ ਹੁਣ ਆਪਣੇ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਪੰਜਾਬ 'ਚ ਵੀ, ਵੱਡੇ ਵੱਡੇ ਗੈਦਰਿੰਗਸ ਹੁੰਦੀਆਂ, ਮੇਲੇ ਹੁੰਦੇ ਆ, ਜਿੱਥੇ ਲੋਕ ਕੋਈ ਧਾਰਮਿਕ ਸ਼ਰਧਾ ਲਈ ਗਿਆ ਹੁੰਦਾ, ਕੋਈ ਪੋਲੀਟੀਕਲ ਰੀਜ਼ਨ ਲਈ ਗਿਆ ਹੁੰਦਾ, ਕੋਈ ਬਿਜ਼ਨਸ ਕਰਕੇ ਗਿਆ ਹੁੰਦਾ। ਹੁਣ ਆਪਣੇ ਨਗਰ ਕੀਰਤਨਾਂ 'ਚ ਵੀ ਕਈ ਵਾਰੀ ਸਾਰੇ ਲੋਕ ਧਾਰਮਿਕ ਸ਼ਰਧਾ ਕਰਕੇ ਤਾਂ ਆਉਂਦੇ ਨਹੀਂ, ਕਈ ਲੋਕ ਸਿਰਫ ਮਿਲਣ ਮਿਲਾਉਣ ਆਏ ਹੁੰਦੇ, ਕੋਈ ਚੀਜ਼ਾਂ ਖਰੀਦਣ ਜਾਂ ਮਿਲਣ, ਕਈ ਬਿਲਕੁਲ ਧਾਰਮਿਕ ਆਸਥਾ ਕਰਕੇ ਆਉਂਦੇ ਨੇ। ਸੋ ਉੱਥੇ ਬਹੁਤ ਵੱਡਾ ਪ੍ਰੋਗਰਾਮ ਹੈ, ਕਿਹਾ ਜਾਂਦਾ ਵੀ ਉੱਥੇ 15-20 ਹਜ਼ਾਰ ਦਾ ਇਕੱਠ ਸੀ, ਬਹੁਤ ਵੱਡਾ ਇਕੱਠ ਸੀ। ਉਹ 6-7 ਏਕੜ ਦੀ ਜਗ੍ਹਾ ਹੈਗੀ, ਜਿਹੜੀ ਕਿ ਉਹ ਜਲਿਆਂਵਾਲਾ ਬਾਗ ਆ, ਉਹ ਜਲੀਅਨ ਕੋਈ ਫੈਮਿਲੀ ਹੋਈ ਆ, ਉਹਨਾਂ ਦੇ ਨਾਂ ਤੇ ਉਹਨਾਂ ਦੇ ਖੇਤ ਸੀ ਉੱਥੇ ਪਹਿਲਾਂ, ਸੋ ਇਸ ਕਰਕੇ ਉਹਨੂੰ ਜਲਿਆਂਵਾਲਾ ਬਾਗ ਆਖਿਆ ਜਾਂਦਾ ਸੀ। ਸੋ ਹੁਣ ਉੱਥੇ ਲੋਕ ਇਕੱਠੇ ਹੋਏ ਹੋਏ ਨੇ, ਉੱਥੇ ਪ੍ਰੋਗਰਾਮ ਚੱਲ ਰਿਹਾ ਹੈਗਾ। ਸੋ ਸ਼ਾਮ ਨੂੰ ਜਿਹੜਾ ਡਾਇਰ ਸੀਗਾ, ਜਿਹੜਾ ਮਤਲਬ ਫੌਜੀ ਸੀਗਾ, ਮੈਂ ਬ੍ਰਿਗੇਡੀਅਰ ਉਹਨਾਂ ਦਾ ਜਨਰਲ। ਫਰਕ ਕਰਨ ਲਈ ਦੱਸੂਗਾ, ਇੱਕ ਫੌਜੀ ਕਹੂੰਗਾ, ਦੂਜੇ ਨੂੰ ਮੈਂ ਗਵਰਨਰ ਕਹੂੰਗਾ ਜਾਂ ਲੈਫਟੀਨੈਂਟ ਗਵਰਨਰ ਠੀਕ ਹੈ ਕਹੂੰਗਾ, ਜੀ। ਵੀ ਨਾਂ ਉਹਨਾਂ ਦੇ ਕਨਫਿਊਜ਼ ਕਰਦੇ ਨੇ, ਲਾਸਟ ਨੇਮ ਮਿਲਦੇ ਜੁਲਦੇ ਨੇ। ਸੋ ਹਾਂਜੀ। ਇਹ ਰਾਮ ਬਾਗ ਵਿੱਚ ਬੈਠਾ ਸੀ ਦਿੱਲੀ ਦੇ ਵਿੱਚ। ਉੱਥੋਂ ਇਹ ਫੌਜਾਂ ਲੈ ਕੇ ਜੀ 50 ਫੌਜੀ ਲੈ ਕੇ ਆ ਜਾਂਦਾ, ਜਿਹੜੇ ਕਿ ਡਿਫਰੈਂਟ 3 ਜਾਂ 4 ਰੈਜੀਮੈਂਟਾਂ ਦੇ 50 ਫੌਜੀ ਸੀਗੇ, ਤੇ ਨਾਲ 2 ਵਸਤਰਬੰਦ ਗੱਡੀਆਂ ਲੈ ਕੇ ਆ ਜਾਂਦਾ। ਉਹ ਜਿਹੜਾ ਤੁਹਾਡੇ ਜੋ ਜਲਿਆਂਵਾਲੇ ਬਾਗ 'ਚ ਗਿਆ ਕਦੇ, ਉਹ ਰਸਤਾ ਬਹੁਤ ਤੰਗ ਆ, ਉਹ ਗੱਡੀਆਂ ਤਾਂ ਅੰਦਰ ਲਿਜਾ ਨਾ ਸਕੇ। ਸੋ ਇਹਨੇ ਕੀ ਕੀਤਾ ਜੀ, ਜਾ ਕੇ ਉੱਥੇ ਜਿਹੜਾ ਇਕੱਠ ਸੀਗਾ ਉੱਥੇ, ਮਤਲਬ ਸਪੀਚਿਸ ਹੋ ਰਹੀਆਂ, ਇਹਨੇ ਆਪਣੇ ਬੰਦਿਆਂ ਨੂੰ, ਇਹਨੇ ਕੋਈ ਅਨਾਉਂਸ ਨਹੀਂ ਕੀਤਾ ਵੀ ਤੁਸੀਂ ਇੱਥੋਂ ਖਿੰਡਰ ਜਾਓ, ਜਾਂ ਕੋਈ ਵਾਰਨਿੰਗ ਨਹੀਂ ਦਿੱਤੀ, ਜਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਸੋ 1650 ਗੋਲੀਆਂ ਚੱਲੀਆਂ। ਹੁਣ ਕਿੰਨੇ ਬੰਦੇ ਮਰੇ ਇਹਨਾਂ ਬਾਰੇ ਵੀ ਅਲੱਗ-ਅਲੱਗ ਗਿਣਤੀ ਆ। ਉਸ ਤੋਂ ਬਾਅਦ ਦੇਖੋ, ਜਲਿਆਂਵਾਲੇ ਬਾਗ ਦਾ ਜਿਹੜਾ ਮੈਸੇਕਰ ਹੈ, ਇਹ ਇੱਕ ਬਹੁਤ ਵੱਡਾ ਇੰਸੀਡੈਂਟ ਸੀਗਾ, ਮਤਲਬ ਬਰਤਾਨੀਆ ਦੇ ਜੋ ਵਰਲਡ ਵਾਈਡ ਬਹੁਤ ਵੱਡੀ ਚੀਜ਼ ਸੀ। ਬ੍ਰਿਟਿਸ਼ ਇੰਡੀਆ 'ਚ ਹੋਇਆ, ਮਤਲਬ ਇਹਦੀ ਆਵਾਜ਼ ਉੱਠੀ। ਆਪਣੇ ਜਿਵੇਂ ਇੰਗਲੈਂਡ ਦੇ 2 ਹਾਊਸਿਸ ਨੇ, ਇੱਕ ਹਾਊਸ ਆਫ ਕਾਮਨਸ ਹੈ ਤੇ ਇੱਕ ਹਾਊਸ ਆਫ ਲਾਰਡਸ ਹੈ। ਹਾਊਸ ਆਫ ਕਾਮਨ ਦੇ ਵਿੱਚ ਇਹਦੀ ਨਿੰਦਿਆ ਕੀਤੀ ਗਈ, ਇਹਨੂੰ ਕ੍ਰਿਟੀਸਾਈਜ਼ ਕੀਤਾ ਗਿਆ ਵੀ ਇਹ ਗਲਤ ਸੀ। ਪਰ ਜਿਹੜਾ ਹਾਊਸ ਆਫ ਲਾਰਡ ਸੀ, ਉਹਨੇ ਇਹਦੀ ਪ੍ਰੇਜ਼ ਕੀਤੀ। ਅੱਛਾ। ਹਾਂਜੀ, ਤੇ ਉਹ ਬਾਅਦ ਦੇ ਵਿੱਚ ਉਹਦੇ ਲਈ ਇੱਕ ਫੰਡ ਵੀ ਸਟੈਬਲਿਸ਼ ਕੀਤਾ ਗਿਆ, ਜਿਹੜਾ ਫੌਜੀ ਸੀ। ਸੋ ਉਸ ਤੋਂ ਬਾਅਦ ਕੀ ਹੋਇਆ, ਜਦੋਂ ਇਹਦੀ ਸਾਰੀ ਦੁਨੀਆ 'ਚ ਕੰਡੈਮਨੇਸ਼ਨ ਹੋਈ, ਸਾਰੀਆਂ ਸਰਕਾਰਾਂ ਸੀ ਜਿਹੜੀਆਂ ਬਾਹਰਲੇ ਕੰਟਰੀ, ਜਿਹੜੇ ਬਰਤਾਨੀਆ ਦੇ ਨਾਲ ਜਿਹਨਾਂ ਦੀ ਅਲਾਈਨਮੈਂਟ ਨਹੀਂ ਸੀ, ਉਹਨਾਂ ਸਾਰਿਆਂ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ ਕਿ ਇਹ ਬਹੁਤ ਹੀ ਮਾੜਾ ਸੀ। ਇਸ ਚੀਜ਼ ਦਾ ਅਸਰ, ਇਹ ਪਹਿਲਾ ਇਦਾਂ ਦਾ ਇੰਸੀਡੈਂਟ ਸੀ ਜਿਹੜਾ ਕਿ ਸਾਊਥ ਏਸ਼ੀਆ ਦੇ ਵਿੱਚ ਸਾਰੇ ਲੋਕਾਂ ਨੂੰ ਇਕੱਠੇ ਕਰਤਾ ਇਸ ਇੰਸੀਡੈਂਟ ਨੇ। ਠੀਕ ਹੈ। ਜਿਹੜੇ ਅੰਗਰੇਜ਼ਾਂ ਦੇ ਝੋਲੀ ਚੁੱਕ ਸੀਗੇ, ਉਹ ਵੀ ਕਈ ਮਜਬੂਰ ਹੋ ਕੇ ਉਹਨਾਂ ਨੂੰ ਆਪਣੇ ਇਨਾਮ ਵਗੈਰਾ ਮੋੜਨੇ ਪਏ, ਕਿ ਲੋਕਾਂ ਦੇ ਵਿੱਚ ਇੱਕ ਗੁੱਸੇ ਦੀ ਲਹਿਰ ਸਾਰੇ ਦੇਸ਼ ਵਿੱਚ ਫੈਲ ਚੁੱਕੀ ਸੀ। ਈਵਨ ਕਿ ਜਿਹੜੇ ਆਪਣੇ ਬੜੇ ਮਸ਼ਹੂਰ ਰਵਿੰਦਰਨਾਥ ਟੈਗੋਰ ਹੋਏ ਨੇ, ਉਹਨਾਂ ਨੂੰ ਨਾਈਟ ਦੀ ਉਪਾਧੀ ਦਿੱਤੀ ਸੀ ਅੰਗਰੇਜ਼ਾਂ ਨੇ, ਉਹ ਵੀ ਉਹਨਾਂ ਨੇ ਵਾਪਸ ਕਰਤੀ। ਮੇਰੇ ਖਿਆਲ ਗਾਂਧੀ ਨੂੰ ਕੋਈ ਇਨਾਮ ਦਿੱਤੇ ਹੋਏ ਸੀ, ਅਵਾਰਡ ਵਗੈਰਾ, ਉਹ ਵੀ ਉਹਨਾਂ ਨੇ ਵਾਪਸ ਕਰਤੇ। ਸੋ ਇਸ ਇੰਸੀਡੈਂਟ ਨੂੰ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਗਿਆ। ਸੋ ਹੁਣ ਉਸ ਤੋਂ ਬਾਅਦ ਇਹਨਾਂ ਨੇ ਹੰਟਰ ਕਮਿਸ਼ਨ ਬਿਠਾਇਆ ਸਰਕਾਰ ਨੇ, ਜਿਹਦੇ ਵਿੱਚ ਮੇਰੇ ਖਿਆਲ 4 ਸ਼ਾਇਦ ਇੰਗਲਿਸ਼ ਮੈਂਬਰ ਸੀ ਤੇ 3 ਹਿੰਦੁਸਤਾਨੀ ਸੀ। ਸੋ ਉਹਦੇ ਵਿੱਚ ਪੇਸ਼ੀਆਂ ਪਈਆਂ ਇਹਨਾਂ ਸਾਰਿਆਂ ਦੀਆਂ। ਅੱਛਾ, ਜਿਹੜੇ ਉਸ ਇੰਸੀਡੈਂਟ ਲਈ ਰਿਸਪੌਂਸੀਬਲ ਸੀ। ਸੋ ਡਾਇਰ ਨੇ ਜਸਟੀਫਾਈ ਕੀਤਾ ਵੀ, ਮੈਂ ਕਹਿੰਦਾ ਵੀ ਸਾਡੇ ਨਾਲ ਅਸੀਂ ਇਹਨਾਂ ਨੂੰ ਇੱਕ ਲੈਸਨ ਸਿਖਾਉਣਾ ਚਾਹੁੰਦੇ ਸੀ, ਇੱਕ ਮੋਰਲ ਇਫੈਕਟ, ਵੀ ਉਹਨਾਂ 'ਚ ਇੱਕ ਦਹਿਸ਼ਤ ਪੈਦਾ ਕਰਨ ਲਈ ਮੈਂ ਕੀਤਾ ਸੀ ਵੀ ਉਹ ਅੱਗੇ ਤੋਂ ਕਾਨੂੰਨ ਦੀ ਪਾਲਣਾ ਕਰਨ। ਉਹਨੂੰ ਇਹ ਪੁੱਛਿਆ ਗਿਆ ਵੀ ਜੇ ਤੇਰੇ ਜਿਹੜੀਆਂ ਵਸਤਰਬੰਦ ਗੱਡੀਆਂ ਸੀ, ਜੇ ਤੂੰ ਇਹਨਾਂ ਨੂੰ ਅੰਦਰ ਲਿਜਾ ਸਕਦਾ ਤਾਂ ਤੂੰ ਇਹਨਾਂ ਨੂੰ ਯੂਜ਼ ਕਰਦਾ? ਕਹਿੰਦਾ ਹਾਂ ਮੈਂ ਯੂਜ਼ ਕਰਦਾ। ਉਹਨੂੰ ਇਹ ਪੁੱਛਿਆ ਗਿਆ ਵੀ ਤੂੰ ਗੋਲੀਆਂ ਪੈਰਾਂ 'ਚ ਕਿਉਂ ਨਹੀਂ ਮਾਰੀਆਂ? ਉਹ ਕਹਿੰਦਾ ਵੀ ਮੈਂ ਮੈਕਸੀਮਮ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਸੀ ਲੈਸਨ।
ਤੇ ਜਿਹੜੇ ਛੋਟੇ-ਛੋਟੇ ਰਸਤੇ ਸੀ ਬਾਹਰ ਜਾਣ ਦੇ ਜਲਿਆਂਵਾਲੇ ਬਾਗ ਤੇ, ਉੱਥੇ ਟਾਰਗੇਟ ਕੀਤਾ ਗਿਆ ਵੀ ਉਹ ਬੰਦੇ ਬਾਹਰ ਨਾ ਭੱਜ ਸਕਣ। ਜੇ ਕਿਸੇ ਨੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ, ਉਹ ਕੰਧ ਟੱਪਣ ਵਾਲਿਆਂ ਨੂੰ ਵੀ ਗੋਲੀਆਂ ਮਾਰੀਆਂ। ਤੇ ਤਕਰੀਬਨ 120 ਬੰਦੇ ਖੂਹ ਦੇ ਵਿੱਚ ਗਿਰ ਗਏ, ਕੁਛ ਭੱਜਦੇ ਦੌੜਦੇ। ਸੋ ਤੁਸੀਂ ਜਸਟ ਇਮੈਜਿਨ ਕਰੋ, ਮੈਂ ਥੋੜਾ ਜਿਹਾ ਤਾਂ ਇਹ ਦੱਸ ਰਿਹਾ ਵੀ ਕਈ ਲੋਕ ਸੋਚਦੇ ਆ ਵੀ ਪਤਾ ਨਹੀਂ ਇਹ ਛੋਟੀ ਜਿਹੀ ਗੱਲ ਸੀ। ਇਹ ਛੋਟੀ ਜਿਹੀ ਗੱਲ ਨਹੀਂ ਸੀ। ਮਤਲਬ ਬੇਕਸੂਰ ਬੰਦੇ ਪੀਸਫੁਲ ਆ, ਉਹਨਾਂ ਕੋਲ ਕੋਈ ਹਥਿਆਰ ਨਹੀਂ ਹੈ, ਤੁਸੀਂ ਉਹਨਾਂ ਨੂੰ ਕੋਈ ਵਾਰਨਿੰਗ ਨਹੀਂ ਦਿੰਦੇ, ਫਿਰ ਤੁਸੀਂ ਭੱਜਣ ਦਾ ਰਾਹ ਨਹੀਂ ਦਿੰਦੇ, ਫਿਰ ਇਹ ਨਹੀਂ ਵੀ ਉਹਨਾਂ ਦੇ ਪੈਰਾਂ 'ਚ ਗੋਲੀਆਂ ਮਾਰੀਆਂ। ਉਹਨਾਂ ਕੋਲੇ 303 ਦੀਆਂ ਬੰਦੂਕਾਂ ਸੀ, ਮੇਰੇ ਖਿਆਲ ਜਿਨ੍ਹਾਂ ਦੀ 300 ਯਾਰਡ ਥਾਈਂ ਰੇਂਜ ਸੀ, ਤੇ ਤੁਸੀਂ ਉਹਨਾਂ ਦੇ ਉੱਤੇ ਮਤਲਬ ਉਹ ਸਾਰੇ ਰਾਊਂਡ ਜਿਹੜੇ 1650 ਰਾਊਂਡ ਉਹਨੇ ਉੱਥੇ ਚਲਾਏ ਜੀ। ਤੇ ਜਦੋਂ ਹੰਟਰ ਕਮਿਸ਼ਨ ਅੱਗੇ ਉਹਨੇ ਇਹ ਮੰਨਿਆ ਵੀ ਮੈਂ ਇਸ ਕਰਕੇ ਕੀਤਾ। ਸੋ ਜਿਹੜਾ ਸਿੱਧਾ ਇਲਜ਼ਾਮ ਮਾਈਕਲ ਜਿਹੜਾ ਗਵਰਨਰ ਡਾਇਰ ਇਹ ਸਿੱਧਾ ਤਾਂ ਨਹੀਂ ਆਇਆ, ਪਰ ਉਹਨੇ ਜਸਟੀਫਾਈ ਕੀਤਾ ਇਸ ਚੀਜ਼ ਨੂੰ ਵੀ ਜੋ ਫੌਜੀ ਨੇ ਕੀਤਾ, ਵੀ ਮੈਂ ਉਹਦੀ ਲੋੜ ਸੀ ਵੀ ਸਬਕ ਸਿਖਾਉਣਾ ਇਹਨਾਂ ਨੂੰ, ਸਬਕ ਸਿਖਾਉਣਾ ਇਹਨਾਂ ਤੇ ਮੋਰਲ ਇਫੈਕਟ। ਉਹਨੇ ਇਹ ਲਾਈਨ ਯੂਜ਼ ਕੀਤੀ ਵੀ ਮੈਂ ਇਹਨਾਂ ਨੂੰ ਲੈਸਨ ਸਿਖਾਉਣਾ ਵੀ ਇਹ ਜ਼ਰੂਰਤ ਨਾ ਕਰਨ ਅੱਗੇ ਤੋਂ ਵੀ ਸਾਡੇ, ਉਹ ਸਾਰਾ ਉਹਨਾਂ ਨੇ ਦੱਸਿਆ ਜੀ ਵੀ ਸਾਡੇ 5 ਬੰਦੇ ਮਾਰਤੇ ਭੀੜ ਨੇ ਤੇ ਸਾਡੀ ਔਰਤ ਦੇ ਉੱਤੇ ਅਟੈਕ ਕੀਤਾ। ਉਹ ਸਾਰੀਆਂ ਜਸਟੀਫਿਕੇਸ਼ਨਾਂ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਕੋਈ ਤਸੱਲੀਯੋਗ ਜਵਾਬ ਨਹੀਂ ਦੇ ਸਕਿਆ ਵੀ ਇਹ ਇਨਸੀਡੈਂਟ ਕਿਉਂ ਵਾਪਰਿਆ। ਨੈਚੁਰਲੀ ਜਿਹੜਾ ਗੁੱਸਾ ਸੀ ਲੋਕਾਂ 'ਚ ਜਾਂ ਫਰਸਟ੍ਰੇਸ਼ਨ ਸੀ। ਫਿਰ ਹਾਸਾ ਵਾਲੀ ਗੱਲ ਇਹ ਸੁਣੋ, ਹਾਂਜੀ, ਜਿਹੜਾ ਹੰਟਰ ਕਮਿਸ਼ਨ ਨੇ ਇਹਨੂੰ ਕਸੂਰਵਾਰ ਤਾਂ ਪਾਇਆ ਲੈਫਟੀਨੈਂਟ ਗਵਰਨਰ ਨੂੰ, ਉਹਨੂੰ ਕੋਈ ਸਜ਼ਾ ਨਹੀਂ ਦਿੱਤੀ, ਸੇਵਾ ਮੁਕਤ ਕਰਤਾ ਜੀ। ਅੱਛਾ, ਘਰ ਨੂੰ ਜਾ। ਹਾਂ, ਤੇ ਜਿਹੜਾ ਗਵਰਨਰ ਸੀ ਉਹਦੇ ਖਿਲਾਫ ਕੋਈ ਐਕਸ਼ਨ ਨਾ ਲਿਆ ਗਿਆ। ਸੋ ਤੁਸੀਂ ਇਮੇਜਿਨ ਕਰੋ ਵੀ ਐਡਾ ਬੜਾ ਮੈਸੇਕਰ ਹੋਇਆ ਹੋਵੇ ਤੇ ਜਿਹੜਾ ਫੌਜੀ ਆ ਉਹ ਕੋਈ ਵਧੀਆ ਕੋਈ ਤਸੱਲੀਯੋਗ ਉਹਨੇ ਜਵਾਬ ਵੀ ਨਾ ਦਿੱਤਾ ਹੋਵੇ, ਕਿਉਂਕਿ ਕੋਈ ਥ੍ਰੈਟ ਨਹੀਂ ਸੀ ਆਮ ਲੋਕਾਂ ਨੂੰ, ਤੇ ਉਹਦੇ ਬਾਵਜੂਦ ਵੀ ਉਹਨੂੰ ਸਿਰਫ ਸੇਵਾ ਮੁਕਤ ਕਰ ਦਿੱਤਾ ਗਿਆ। ਤੇ ਇੰਗਲੈਂਡ ਦੇ ਵਿੱਚ ਉਹਦੇ ਲਈ ਜਿਹੜੇ ਉਹਦੇ ਚਹੇਤੇ ਸੀ, ਉਹਨਾਂ ਨੇ ਇੱਕ ਫੰਡ ਰੱਖਿਆ ਵੀ ਉਹ ਕੋਈ ਕਹਿੰਦੇ ਵੀ 26,000 ਪਾਉਂਡ ਉਸ ਜ਼ਮਾਨੇ 'ਚ ਬਹੁਤ ਹੁੰਦਾ ਸੀ, ਪੈਨਸ਼ਨ ਫੰਡ ਰੱਖਿਆ ਗਿਆ। ਉਹੀ ਕੁਛ ਆ ਡਾਕਟਰ ਕੰਗ ਜੋ ਅੱਜ ਕੱਲ ਆਪਾਂ ਜਿਸ ਮੁਲਕ ਤੋਂ ਆਏ ਉੱਥੇ ਦੇਖਦੇ ਆ, ਜਿਹੜੇ ਕੋਈ ਬਲਾਤਕਾਰੀਆਂ ਨੂੰ ਫਿਰ ਆਉਂਦਿਆਂ ਨੂੰ ਹਾਰ ਪਾ ਦਿੰਦੇ, ਗਲਾਂ 'ਚ ਸੀਟਾਂ ਮਿਲ ਜਾਂਦੀਆਂ, ਉਹੀ ਕੁਛ ਹੀ ਆ ਫਿਰ। ਹਾਂਜੀ, ਉਹਨੂੰ ਉਹਨਾਂ ਨੇ ਕੋਈ ਇੱਕ ਤਾਂ ਹੁੰਦਾ ਨਾ ਵੀ ਕਿਸੇ ਤੋਂ ਕੋਈ ਗਲਤੀ ਹੋਈ ਹੈ, ਤੁਸੀਂ ਮੋਰਲ ਰਿਸਪੌਂਸਿਬਿਲਿਟੀ ਤਾਂ ਲਓ। ਦੇਖੋ, ਹਿੰਸਾ ਦਾ ਜਵਾਬ ਹਿੰਸਾ ਨਾਲ ਦੇਣਾ ਤਾਂ ਕੋਈ ਮਤਲਬ ਸਹੀ ਗੱਲ ਨਹੀਂ, ਪਰ ਜੇ ਤੁਹਾਨੂੰ ਸਿਸਟਮ ਵੀ ਫੇਲ ਕਰ ਦਿੰਦਾ, ਕਾਨੂੰਨ ਫੇਲ ਕਰ ਦਿੰਦਾ, ਉੱਥੇ ਦੀ ਜਿਹੜਾ ਢਾਂਚਾ ਸੀ ਬਰਤਾਨੀਆ ਦਾ, ਉਹ ਵੀ ਇਸ ਚੀਜ਼ ਤੇ ਕੋਈ ਐਕਸ਼ਨ ਨਹੀਂ ਲੈਂਦਾ, ਮਾਫੀ ਨਹੀਂ ਮੰਗਦਾ, ਜਦੋਂ ਸਾਰੇ ਤਰੀਕੇ ਫੇਲ ਹੋ ਜਾਂਦੇ ਆ, ਸੋ ਫਿਰ ਹੁਣ ਆਮ ਇਨਸਾਨ ਕੀ ਕਰਨਗੇ। ਸੋ ਹੁਣ ਆਪਾਂ ਊਧਮ ਸਿੰਘ ਤੇ ਆਉਂਦੇ ਆ ਜੀ, ਵੀ ਊਧਮ ਸਿੰਘ ਉਸ ਤੋਂ ਬਾਅਦ ਉਹ ਨਾ ਉਸੇ ਬੰਦੇ ਕੋਲ ਜਾਂਦਾ ਜਿਹਨੇ ਉਹਨੇ ਫੌਜ 'ਚ ਜੌਬ ਦਵਾਈ ਸੀ। ਉਹ ਬੰਦਾ ਉਹਨੂੰ ਅਫਰੀਕਾ ਦੇ ਵਿੱਚ ਕਾਰੀਗਰੀ ਦੀ ਜੌਬ ਦਵਾ ਦਿੰਦਾ। ਠੀਕ ਹੈ। ਤੇ ਥੋੜੀ ਦੇਰ ਮੇਰੇ ਖਿਆਲ ਇੱਕ ਸ਼ਹਿਰ, ਮੇਰੇ ਖਿਆਲ ਮੈਨੂੰ ਸ਼ਹਿਰ ਦਾ ਨਾਂ ਨਹੀਂ ਯਾਦ ਆ ਰਿਹਾ, ਅਫਰੀਕਾ ਦੇ ਵਿੱਚ ਚਲਿਆ ਜਾਂਦਾ ਜੀ, ਕਿਉਂਕਿ ਉਹ ਵੀ ਬਰਤਾਨੀਆ ਦਾ ਇਲਾਕਾ ਹੀ ਸੀਗਾ। ਉੱਥੇ ਥੋੜੀ ਦੇਰ ਕੰਮ-ਕੁਮ ਕਰਦਾ ਤੇ ਪੈਸੇ ਜੋੜ ਕੇ ਹੌਲੀ ਹੌਲੀ ਇਹ ਅਮਰੀਕਾ ਆਉਣ ਦੀ ਕੋਸ਼ਿਸ਼ ਕਰਦਾ। ਇਹ ਬਾਇਆ ਯੂਰਪ, ਪਹਿਲਾਂ ਫਰਾਂਸ ਆਉਂਦਾ, ਫਰਾਂਸ ਤੋਂ ਫਿਰ ਇਹ ਮੈਕਸੀਕੋ ਹੁੰਦਾ। ਇਹ ਫਰਾਂਸ ਇਹਨੇ ਕਈ ਜਗ੍ਹਾ ਟਰਾਈ ਕੀਤੀ ਅਮਰੀਕਾ ਦਾ ਵੀਜ਼ਾ ਲੈਣ ਦੀ, ਅਫਰੀਕਾ 'ਚ ਵੀ ਟਰਾਈ ਕੀਤੀ, ਫਰਾਂਸ 'ਚ ਵੀ ਕੀਤੀ, ਯੂਰਪ ਦੇ ਕਿਸੇ ਹੋਰ ਕੰਟਰੀ 'ਚ ਵੀ ਕੀਤੀ, ਇਹਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲਦਾ। ਊਧਮ ਸਿੰਘ ਫਿਰ ਮੈਕਸੀਕੋ ਆ ਜਾਂਦਾ, ਮੈਕਸੀਕੋ ਤੋਂ ਇਹ ਕੈਲੀਫੋਰਨੀਆ 'ਚ ਐਂਟਰ ਕਰਦਾ। ਸੋ ਇਹ ਆ ਕੇ ਕਲੇਅਰਮਾਉਂਟ ਸ਼ਹਿਰ ਆ ਸਾਊਥਰਨ ਕੈਲੀਫੋਰਨੀਆ 'ਚ, ਉੱਥੇ ਆ ਕੇ ਰਹਿਣ ਲੱਗ ਜਾਂਦਾ। ਇਹਨਾਂ ਦੇ ਨਾਲ ਇੱਕ ਹੋਰ ਸ਼ਖਸ ਵੀ ਸੀਗੇ, ਪ੍ਰੀਤਮ ਸਿੰਘ, ਜਿਹੜੇ ਇੰਗਲੈਂਡ, ਸੌਰੀ ਮੈਂ ਦੱਸਣਾ ਭੁੱਲ ਗਿਆ ਵੀ ਇਹ ਇੰਗਲੈਂਡ ਵੀ ਜਾਂਦਾ। ਓਕੇ, ਉਹ ਜਿਹੜਾ ਪ੍ਰੀਤਮ ਸਿੰਘ ਇਹਦੇ ਨਾਲ ਆਇਆ ਸੀ, ਉਹ ਪੜ੍ਹਨ ਆਇਆ ਸੀ ਇੱਥੇ, ਉਹਨੂੰ ਵੀ ਨਹੀਂ ਸੀ ਵੀਜ਼ਾ ਮਿਲ ਰਿਹਾ, ਉਹ ਵੀ ਥਰੂ ਮੈਕਸੀਕੋ। ਫਾਈਨਲੀ ਉਹਨੂੰ ਵੀਜ਼ਾ ਮਿਲ ਜਾਂਦਾ, ਉਹਦਾ ਪ੍ਰੋਫੈਸਰ ਉਹਨੂੰ ਸਪਾਂਸਰ ਕਰ ਦਿੰਦਾ। ਤੇ ਊਧਮ ਸਿੰਘ ਫਿਰ ਮੈਕਸੀਕੋ ਦੇ ਥਰੂ ਅਮਰੀਕਾ 'ਚ ਐਂਟਰ ਕਰਦਾ, ਤੇ ਇਹ ਕਈ ਡਿਫਰੈਂਟ ਜੌਬਸ ਕਰਦਾ ਤਰ੍ਹਾਂ ਤਰ੍ਹਾਂ ਦੀ, ਕਿਉਂਕਿ ਇਹਦੇ ਵਿੱਚ ਇਹ ਸਿਰਫ ਵੀ ਇਹ ਬਹੁਤ ਕਾਰੀਗਰ ਬੰਦਾ ਸੀ, ਕਿਉਂਕਿ ਇਹਨੇ ਕਾਰਪੈਂਟਰੀ ਦਾ ਕੰਮ ਸਿੱਖਿਆ ਸੀ। ਇਹ ਕੀ ਕਹਿੰਦੇ ਜੁਗਾੜੀ ਸੀ, ਹਰ ਤਰ੍ਹਾਂ ਦਾ ਕੰਮ ਇਹਨੇ
ਕਾਰਾਂ ਨਾਲ ਵੀ ਕੰਮ ਕੀਤਾ, ਮੋਟਰਸਾਈਕਲਾਂ ਨਾਲ ਵੀ, ਤੇ ਰੇਲ ਗੱਡੀ ਦੇ ਡੱਬੇ ਬਣਾਉਣ 'ਚ ਵੀ, ਤੇ ਸਮੁੰਦਰੀ ਜਹਾਜ਼ਾਂ ਦੇ ਵਿੱਚ ਵੀ। ਸੋ ਹੀ ਵਾਜ਼ ਅ ਵੈਰੀ ਗੁੱਡ, ਵੈਰੀ ਸਕਿਲਡ ਮਕੈਨਿਕ। ਸੋ ਉਹਨੂੰ ਇੱਥੇ ਕੰਮ ਕੁੰਮ ਤਾਂ ਮਿਲ ਜਾਂਦੇ ਨੇ। ਤੇ ਫਿਰ ਉਹ ਇਹ ਵੀ ਕਿਹਾ ਜਾਂਦਾ ਜੋ ਸਿਕੰਦਰ ਸਿੰਘ ਦੀ ਕਿਤਾਬ 'ਚ ਵੀ, ਇਹ ਇੱਕ ਮੈਕਸੀਕਨ ਲੇਡੀ ਲੂਪੀ ਹਰਨਾਂਡੇਜ਼ ਨਾਲ ਵਿਆਹ ਵੀ ਇਹਦਾ ਹੋ ਜਾਂਦਾ। ਅੱਛਾ। ਹਾਂ, ਤੇ ਕਿਹਾ ਜਾਂਦਾ ਵੀ ਇਹਦੇ 2 ਬੱਚੇ ਵੀ ਹੁੰਦੇ ਆ, 2 ਬੇਟੇ ਹੁੰਦੇ ਨੇ। ਹੂੰ। ਪਰ ਹੁਣ ਮੈਨੂੰ ਉਹਦੀਆਂ ਡਿਟੇਲਸ, ਕਈ ਲੋਕ ਤਾਂ ਕਹਿੰਦੇ ਆ ਵੀ ਉਹਦਾ ਪਰਿਵਾਰ ਇੱਥੇ ਹੈਗਾ, ਤੇ ਪਰ ਉਹ ਪਰਿਵਾਰ ਦੇ ਨਾਲ ਕਿਉਂਕਿ ਇਹ ਛੱਡ ਕੇ ਚਲਿਆ ਜਾਂਦਾ, ਉਹਦੇ ਬਾਅਦ ਇਹਦਾ ਲਿੰਕ ਨਹੀਂ ਰਿਹਾ ਵੀ ਉਹ ਬਹੁਤਾ ਇਸ ਚੀਜ਼ 'ਚ ਨਹੀਂ ਅੱਗੇ ਆਉਣਾ ਚਾਹੁੰਦੇ। ਤੇ ਇੱਥੇ ਆਪਣੇ ਜਿਹੜੇ ਗਦਰੀ ਬਾਬਿਆਂ ਦਾ ਮੇਲਾ ਕਰਾਉਂਦੇ ਸਰਦਾਰ ਗੁਰਲਿੰਦਰ ਸਿੰਘ ਗਿੱਲ, ਤੁਸੀਂ ਉਹਨਾਂ ਦਾ ਨਾਂ ਸੁਣਿਆ ਹੋਵੇ, ਉਹਨਾਂ ਨੇ ਕਾਫੀ ਕੁਝ ਦੱਸਿਆ। ਕੋਈ ਸ਼ਖਸ ਸੀਗੇ ਜਿਹੜੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਵੀ ਆ। ਚਲੋ ਇਹ ਸਾਈਡ ਤੇ ਟੌਪਿਕ ਆ, ਮੈਂ ਉਸ ਟੌਪਿਕ 'ਚ ਜ਼ਿਆਦਾ ਟਾਈਮ ਨਹੀਂ ਲਾਉਂਦਾ। ਇਸ ਤੇ ਲੋੜ ਆ ਹੋਰ ਰਿਸਰਚ ਕਰਨ ਦੀ। ਤੇ ਇਹ ਵੀ ਦੱਸਿਆ ਜਾਂਦਾ ਵੀ ਇਹ ਫਿਰ ਸਟਾਕਟਨ ਗੁਰੂ ਘਰ ਵੀ ਆਉਂਦੇ ਨੇ। ਮਤਲਬ ਉਹ ਉੱਥੇ ਆਉਣ ਤੋਂ ਬਾਅਦ, ਕਲੇਅਰਮਾਉਂਟ ਆਉਣ ਤੋਂ ਬਾਅਦ ਫਿਰ ਇਹ ਜਿਹੜੀ ਇਹ ਗਦਰ ਪਾਰਟੀ ਦੇ ਨਾਲ ਜਲਦੀ ਇਹ ਗਦਰ ਪਾਰਟੀ ਨਾਲ ਜੁੜ ਜਾਂਦੇ ਨੇ। ਗਦਰ ਪਾਰਟੀ, ਇਹ ਜਗੰਤਰ ਆਸ਼ਰਮ ਇੱਥੇ ਸੈਨ ਫ੍ਰਿਸਕੋ ਵੀ ਜਾਂਦੇ ਨੇ, ਤੇ ਪੂਰਾ ਗਦਰ ਪਾਰਟੀ 'ਚ ਇਨਵੋਲਵ ਹੋ ਜਾਂਦੇ ਆ। ਮਤਲਬ ਇਹ ਅਫੀਸ਼ੀਅਲੀ ਗਦਰ ਪਾਰਟੀ ਦੇ ਮੈਂਬਰ ਰਹੇ ਨੇ। ਸੋ ਇਹਨਾਂ ਦੀ ਜਿਹੜੀ ਇੰਟੈਲੈਕਚੁਅਲ ਤੁਸੀਂ ਕਹਿ ਸਕਦੇ ਹੋ ਗਰੋਥ, ਸੋਸ਼ਲਿਸਟ ਥਿੰਕਿੰਗ, ਉਹ ਗਦਰ ਪਾਰਟੀ ਦੇ ਸੰਪਰਕ ਵਿੱਚ ਆਉਣ ਨਾਲ ਹੁੰਦੀ ਆ। ਜਿਹੜਾ ਪਰਚਾ ਉੱਥੇ ਕੱਢਿਆ ਜਾਂਦਾ, ਅਖਬਾਰ ਕੱਢੀ ਜਾਂਦੀ, ਉਹਦੇ ਵਿੱਚ ਵੀ ਇਹਨਾਂ ਦੀ ਕਾਫੀ ਨਹੀਂ, ਅਖਬਾਰ ਦੇ ਵਿੱਚ ਇਹਦਾ ਨਹੀਂ ਆ ਇਹ, ਪਰ ਇਹ ਗਦਰ ਪਾਰਟੀ ਨਾਲ ਐਸੋਸੀਏਟਡ ਸੀ। ਸਾਡੇ ਇੱਥੇ ਯੂਬਾ ਸਿਟੀ ਦੇ ਵਿੱਚ ਬਜ਼ੁਰਗ ਹੋਏ ਨੇ, ਚੈਨ ਸਿੰਘ ਖੇੜਾ, ਉਹਨਾਂ ਦੀ ਡੈਥ ਹੋ ਗਈ ਮੇਰੇ ਖਿਆਲ ਸਾਲ ਹੋ ਗਿਆ। ਤੇ ਉਹਨਾਂ ਨੇ ਮੈਨੂੰ ਅੱਜ ਤੋਂ 20-25 ਸਾਲ ਪਹਿਲਾਂ ਇਹ ਗੱਲ ਦੱਸੀ ਸੀ ਵੀ ਉਹਨਾਂ ਦੇ ਤਾਏ ਜੀ ਦੇ ਨਾਲ ਵੀ ਇਹਨਾਂ ਨੇ ਕੰਮ ਕੀਤਾ। ਉਦੋਂ ਇਹਦਾ ਨਾਂ ਉਹਦੇ, ਇਹਨੂੰ ਕ੍ਰੇਜ਼ੀ ਉਹਦੇ ਜਾਂ ਕੁਛ ਏਦਾਂ, ਜਾਂ ਬਾਵਾ ਉਹਦੇ ਕੁਛ ਏਦਾਂ ਕਹਿੰਦੇ ਸੀ ਵੀ ਬੜਾ ਤਿੱਖਾ ਸੀ ਕੰਮ ਕਰਨ ਨੂੰ, ਤੇ ਬੜਾ ਸਟਰੋਂਗ ਪਰਸਨੈਲਿਟੀ ਸੀ। ਪਰ ਉਹ ਵੀ ਮੈਂ ਲਿੰਕ ਜ਼ਿਆਦਾ ਲੱਭ ਨਹੀਂ ਸਕਿਆ ਅੱਗੇ, ਕਿਉਂਕਿ ਉਹ ਵੀ ਇਸ ਦੁਨੀਆ 'ਚ ਨਹੀਂ ਰਹੇ, ਤੇ ਨਾ ਹੀ ਮੇਰੇ ਖਿਆਲ ਜ਼ਿਆਦਾ ਕਿਸੇ ਨੇ ਰਿਸਰਚ ਕੀਤੀ ਆ। ਪਰ ਇਹ 5-6 ਸਾਲ ਇੱਥੇ ਰਹੇ ਨੇ, ਡਿਟਰੋਇਟ ਜਾ ਕੇ ਫੋਰਡ ਕੰਪਨੀ 'ਚ ਵੀ ਕੰਮ ਕੀਤਾ। ਅੱਛਾ। ਹਾਂ, ਕਾਰਾਂ ਦੀ ਕੰਪਨੀ 'ਚ ਸਟੂਡੈਂਟ ਵੀ ਰਹੇ ਨੇ, ਤੇ ਉਸ ਤੋਂ ਬਾਅਦ ਕੰਮ ਵੀ ਕੀਤਾ। ਫਿਰ ਇਹਨਾਂ ਨੇ ਜਾ ਕੇ ਨਿਊਯਾਰਕ ਵੀ ਕੰਮ ਕੀਤਾ। ਤੇ ਇਹ ਨਿਊਯਾਰਕ ਆਪਣੀ ਫੈਮਿਲੀ ਨਾਲ ਰਹਿੰਦੇ ਸੀ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ, ਸੱਚ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਜਿਹੜੀ ਬੜੀ ਜ਼ਰੂਰੀ ਆ। ਇੱਕ ਰਾਜਾ ਮੋਹਨ ਮੋਹਨ ਪ੍ਰਤਾਪ ਹੋਏ ਨੇ, ਉਹਨਾਂ ਨੇ ਇੱਕ ਸਰਕਾਰ ਬਣਾਈ ਸੀ 1915 'ਚ, ਜਲ ਵਤਨ ਸਰਕਾਰ, ਕਾਬੁਲ ਦੇ ਵਿੱਚ। ਉਹ ਅਮਰੀਕਾ ਆਇਆ ਸੀ। ਜਦੋਂ ਸਟਾਕਟਨ ਗੁਰੂ ਘਰ ਆਇਆ, ਉੱਥੇ ਊਧਮ ਸਿੰਘ ਹਾਜ਼ਰ ਸੀ। ਉਹਨੇ ਆਪਣੀ ਮਤਲਬ ਇਹ ਗੱਲਬਾਤ ਕਿਸੇ ਹੋਰ ਨੂੰ ਦੱਸੀ, ਜੋ ਕਿ ਬੁੱਕ 'ਚ ਦਰਜ ਆ। ਕੈਨ ਯੂ ਬਿਲੀਵ ਦਿਸ? ਸਟਾਕਟਨ ਗੁਰੂ ਘਰ ਨੇ ਉਹ ਬੰਦੇ ਨੂੰ $13,000 ਇਕੱਠਾ ਕਰਕੇ ਦਿੱਤਾ ਸੀ, ਰਾਜਾ ਮਹਿੰਦਰਾ ਪ੍ਰਤਾਪ ਨੂੰ। ਹਾਂ, ਜਿਹੜੀ ਗਵਰਨਮੈਂਟ ਇਨ ਐਗਜ਼ਾਈਲ ਬਣੀ ਸੀ ਕਾਬੁਲ ਦੇ ਵਿੱਚ। ਹਾਂਜੀ, ਕਾਬੁਲ ਦੇ ਵਿੱਚ ਜਿਹੜੀ ਬਣੀ ਸੀ, ਸਟਾਕਟਨ ਗੁਰੂ ਘਰ 'ਚ ਬਹੁਤ ਵੱਡਾ ਫੰਡ ਰੇਜ਼ਰ ਹੋਇਆ ਸੀ। ਉਸ ਜ਼ਮਾਨੇ ਦਾ $13,000 ਤਾਂ ਹੁਣ ਮਿਲੀਅਨਸ ਦੇ ਬਰਾਬਰ ਆ। ਤੇ ਉਹ ਲੋਕ ਕੌਣ ਸੀ? ਗੁਰੂ ਘਰ ਜਾਣ ਵਾਲੇ, ਵਿਚਾਰੇ ਖੇਤਾਂ 'ਚ ਕੰਮ ਕਰਨ ਵਾਲੇ, ਮਜ਼ਦੂਰੀਆਂ ਕਰਨ ਵਾਲੇ ਆਮ ਲੋਕ, ਸੈਂਟਾਂ 'ਚ ਤਨਖਾਹ ਵਾਲੇ। ਹਾਂਜੀ, ਉਹਨਾਂ ਨੇ ਦੇਖ ਲਓ ਉਹਨਾਂ 'ਚ ਕਿੱਡਾ ਜਜ਼ਬਾ ਸੀ ਉਦੋਂ। ਸੋ ਉਸ ਤੋਂ ਬਾਅਦ ਨਿਊਯਾਰਕ ਤੋਂ ਬਾਅਦ ਇਹਨੇ ਕੋਸ਼ਿਸ਼ ਕੀਤੀ ਆਸਟ੍ਰੇਲੀਆ ਜਾਣ ਦੀ। ਠੀਕ ਹੈ। ਵੀ ਮੈਂ ਸ਼ਿਪ ਦੇ ਵਿੱਚ, ਇਹਨਾਂ ਨੇ ਬੜਾ ਜੁਗਤੀ ਸੀ। ਇਹ ਜਦੋਂ ਜਾਂਦੇ ਸੀ ਨਾ, ਇਹ ਜਹਾਜ਼ ਦੇ ਵਿੱਚ ਹੀ ਮਿਸਤਰੀ ਦਾ ਕੰਮ ਕਰਨ ਦੀ ਕੋਈ ਨਾ ਕੋਈ ਜੌਬ ਲੈ ਲੈਂਦੇ ਸੀ, ਵੀ ਜਿਹਦੇ ਨਾਲ ਆਪਣਾ ਖਰਚਾ ਕੱਢ ਲੈਣ। ਠੀਕ ਹੈ। ਪਰ ਉਹ ਆਸਟ੍ਰੇਲੀਆ ਵਾਲੀ ਗੱਲ ਨਹੀਂ ਬਣੀ। ਫਿਰ ਇਹ ਕੋਈ ਹੋਰ ਜਹਾਜ਼ ਸੀ, ਜਿਹੜਾ ਜਹਾਜ਼ ਕਈ ਕੰਟਰੀਆਂ 'ਚ ਘੁੰਮਦਾ ਫਾਈਨਲੀ ਉਹ ਕਲਕੱਤਾ ਪਹੁੰਚਿਆ। ਓਕੇ। ਉੱਥੇ ਜਾ ਕੇ ਤੋਂ ਰਿਹਾ ਨਹੀਂ ਗਿਆ। ਫਿਰ ਇਹ ਉਤਰ ਗਿਆ, ਉੱਥੋਂ ਵਾਪਸ ਨਹੀਂ ਆਇਆ ਅਮਰੀਕਾ। ਫਿਰ ਇਹ ਉੱਥੇ ਉਤਰ ਗਿਆ, ਤੇ ਉੱਥੋਂ ਫਿਰ ਇਹ ਗੱਡੀ ਲੈ ਕੇ ਵਿੱਚੋਂ ਕਈ ਰਾਹ ਬਦਲ ਕੇ ਬਾਇਆ ਲੁਧਿਆਣੇ ਇੱਥੇ ਅੰਮ੍ਰਿਤਸਰ ਪਹੁੰਚ ਜਾਂਦਾ। ਤੇ ਆਪਣੇ ਨਾਲ ਇਹਨੇ ਅਮਰੀਕਾ ਤੋਂ ਟੂਲ ਬਾਕਸ ਦੇ ਵਿੱਚ 3 ਪਿਸਤੌਲ ਲਏ ਸੀ। ਅੱਛਾ। ਅਮਰੀਕਾ ਤੋਂ 3 ਪਿਸਤੌਲ ਇਹ ਆਪਣੇ ਨਾਲ ਲੈ ਕੇ ਗਿਆ ਸੀ, ਤੇ ਨਾਲ ਇਹਦੇ ਲਿਟਰੇਚਰ ਵੀ ਸੀਗਾ ਗਦਰ ਪਾਰਟੀ ਦਾ। ਹੋਇਆ ਕਿ ਇਹਨੇ ਰਹਿਣ ਲਈ ਥਾਂ ਨਹੀਂ ਸੀ ਇਹਨੂੰ ਅੰਮ੍ਰਿਤਸਰ 'ਚ। ਇਹ ਉੱਥੇ ਵੀ ਗਿਆ, ਆਪਣੇ ਆਸ਼ਰਮ ਜਿਹੜਾ ਸੀਗਾ ਆਪਣੇ ਖਾਲਸਾ ਦੀਵਾਨ ਵਾਲਾ,
ਇਹ 'ਚ ਵੀ ਗਿਆ, ਉੱਥੇ ਜਾ ਕੇ ਡੋਨੇਸ਼ਨ ਵੀ ਦਿੱਤੀ। ਆਰਫਨੇਜ ਜਿੱਥੇ ਰਿਹਾ ਆਪ ਪਹਿਲਾਂ। ਆਰਫਨੇਜ 'ਚ ਜਾ ਕੇ ਇਹਨੇ ਹੂੰ ਜਿਹੜੇ ਮਤਲਬ ਬੱਚਿਆਂ ਦੇ ਮਾਪਿਓ ਨਹੀਂ ਹੁੰਦੇ ਆਰਫਨੇਜ, ਉੱਥੇ ਜਿਹੜੇ ਬੱਚੇ ਪਾਲੇ ਜਾਂਦੇ, ਉੱਥੇ ਜਾ ਕੇ ਇਹਨੂੰ ਆਪਣੇ ਕੋਈ ਪੁਰਾਣੇ ਦੋਸਤ ਲੱਭਣ ਦੀ ਕੋਸ਼ਿਸ਼ ਕੀਤੀ ਤੇ ਫਾਈਨਲੀ ਇਹਨੂੰ ਇੱਕ ਬੰਦਾ ਲੱਭਿਆ, ਉਹਦੇ ਘਰ ਥਾਂ ਨਹੀਂ ਸੀ ਰਹਿਣ ਨੂੰ। ਉਹਨੇ ਉੱਥੇ ਕੋਈ ਲੇਡੀ ਸੀ ਨੂਰ ਜਹਾਂ, ਜਿਹੜੇ ਗਾਉਣ ਵਜਾਉਣ ਵਾਲੀ ਸੀ। ਕਹਿੰਦੇ ਵੀ ਉਹ ਮੂਵੀ 'ਚ ਵੀ ਦਿਖਾਇਆ ਗਿਆ, ਇਹ ਜਿਹੜੀ ਸ਼ਹੀਦ ਊਧਮ ਸਿੰਘ, ਉਹਦੇ ਕੋਲੇ ਥਾਂ ਸੀ, ਉੱਥੇ ਇਹਨੂੰ ਕਮਰਾ ਲੈਤਾ। ਉੱਥੇ ਉਹਦੇ ਨਾਲ ਕਿਸੇ ਨੇ ਇਹਦੇ ਅਟੈਚੀ 'ਚ ਕੋਈ ਮਤਲਬ ਸਮਹਾਓ ਕੋਈ ਵੈਪਨ ਦੇਖ ਲਏ। ਜਦੋਂ ਛਾਪਾ ਪਿਆ ਤੇ ਉਹਦੇ ਵਿੱਚੋਂ ਅਟੈਚੀ 'ਚੋਂ ਗਦਰ ਪਾਰਟੀ ਦਾ ਲਿਟਰੇਚਰ, ਗਦਰ ਦੀ ਗੂੰਜ ਤੇ 3 ਪਿਸਤੌਲ ਨਿਕਲੇ ਆਏ। ਤੇ ਅੱਛਾ ਉਹਨਾਂ ਨੇ ਉੱਥੇ ਹੈ ਨਹੀਂ ਸੀ, ਖੁਦ ਕਿਤੇ ਬਾਹਰ ਗਿਆ ਹੋਇਆ ਸੀ। ਉਹਨਾਂ ਨੇ ਇਹਦਾ ਦੋਸਤ ਫੜ ਲਿਆ। ਦੇਖੋ ਇਨਸਾਨੀਅਤ ਦੀ ਗੱਲ, ਇਹਨੇ ਕਿਹਾ ਵੀ ਮੇਰੇ ਦੋਸਤ ਦਾ ਤਾਂ ਕੋਈ ਕਸੂਰ ਨਹੀਂ। ਖੁਦ ਥਾਣੇ ਗਿਆ ਤੇ ਉਹਨਾਂ ਨੇ ਫਿਰ ਇਹਨੂੰ ਬਿਠਾ ਲਿਆ ਉੱਥੇ। ਇਹਦੇ ਠੀਕ ਹੈ ਕੇਸ ਚੱਲਿਆ ਇਲੀਗਲ ਵੈਪਨ ਰੱਖਣ ਦਾ ਤੇ ਲਿਟਰੇਚਰ ਰੱਖਣ ਦਾ, ਜਿਹੜਾ ਕਿ ਬੈਂਡ ਸੀ ਇੰਡੀਆ 'ਚ। ਗਦਰ ਪਾਰਟੀ ਦਾ ਜੋ ਵੀ ਮਟੀਰੀਅਲ ਸੀਗਾ ਉਦੋਂ ਬਰਤਾਨੀਆ ਦੀ ਸਰਕਾਰ ਨੇ ਉਹਨੂੰ ਬੈਨ ਕੀਤਾ ਹੋਇਆ ਸੀ। ਸੋ ਇਹਨੂੰ 5 ਸਾਲ ਦੀ ਸਜ਼ਾ ਹੁੰਦੀ ਹੈ ਜੀ ਉਸ ਟਾਈਮ। ਉਸ ਟਾਈਮ ਇਹਨੂੰ 5 ਸਾਲ ਦੀ, ਮੇਰੇ ਖਿਆਲ 1927 ਚ ਇਹਨੂੰ 5 ਸਾਲ ਦੀ ਸਜ਼ਾ ਹੁੰਦੀ ਆ। ਤੇ ਜਦੋਂ ਇਹਨੂੰ ਮੀਆਂ ਵਾਲੀ ਜੇਲ੍ਹ, ਜੋ ਕਿ ਮੀਆਂ ਵਾਲੀ ਸ਼ਹਿਰ ਪਾਕਿਸਤਾਨ ਦੇ ਵਿੱਚ ਹੈਗਾ ਹੁਣ, ਪਾਕਿਸਤਾਨੀ ਪੰਜਾਬ 'ਚ, ਉੱਥੇ ਫਿਰ ਇਹਨੂੰ ਭਗਤ ਸਿੰਘ ਉਸੇ ਜੇਲ੍ਹ ਵਿੱਚ ਹੁੰਦਾ, ਉੱਥੇ ਮਿਲਦਾ ਇਹਨੂੰ। ਠੀਕ ਹੈ। ਕਾਫੀ ਪ੍ਰਭਾਵਿਤ ਹੁੰਦਾ ਭਗਤ ਸਿੰਘ ਨਾਲ, ਇਹਦੀਆਂ ਗੱਲਾਂ ਬਾਤਾਂ ਹੁੰਦੀਆਂ ਤੇ ਇਹਨੂੰ ਉਹਦੇ ਨਾਲ ਮਿਲਣ ਦਾ ਮੌਕਾ ਮਿਲਦਾ ਹੈ। ਉਹ ਤੋਂ ਕਾਫੀ ਜ਼ਿਆਦਾ ਮਤਲਬ ਉਹਦੀ ਪਰਸਨੈਲਿਟੀ ਤੋਂ ਇਹ ਕਾਫੀ ਇੰਪ੍ਰੈਸ ਹੁੰਦਾ ਤੇ ਅਸਰ ਹੁੰਦਾ। ਤੇ ਉੱਥੇ ਇਹ ਵੀ ਦੱਸਿਆ ਜਾਂਦਾ ਵੀ ਜਦੋਂ, ਇਹ ਗੱਲ ਮੈਂ ਦੱਸਣੀ ਭੁੱਲ ਗਿਆ ਤੁਹਾਨੂੰ, ਇਹ ਜਦੋਂ ਬਗਦਾਦ ਤੋਂ ਵਾਪਸ ਆਉਂਦਾ ਹੈ, ਥੋੜੀ ਦੇਰ ਬੱਬਰ ਅਕਾਲੀ ਪਾਰਟੀ ਨਾਲ ਜਾਣ ਤੋਂ ਪਹਿਲਾਂ ਨਾ, ਅਮਰੀਕਾ ਜਾਣ ਤੋਂ ਪਹਿਲਾਂ ਇਹ ਗਦਰ ਪਾਰਟੀ, ਜਿਹੜੇ ਬੱਬਰ ਅਕਾਲੀ ਸੀ, ਉਹ ਵੀ ਗਦਰੀਆਂ ਦੇ ਸਹਿਯੋਗੀ ਸੀ, ਉਹਨਾਂ 'ਚ ਰਿਹਾ। ਠੀਕ ਹੈ। ਜੇਲ੍ਹ 'ਚ, ਮੀਆਂ ਵਾਲੀ ਜੇਲ੍ਹ 'ਚ ਨਾ, ਕਾਫੀ ਜਿਹੜੇ ਸੀਗੇ ਬੱਬਰ ਅਕਾਲੀ ਮੂਵਮੈਂਟ ਨਾਲ ਸੰਬੰਧਿਤ ਬੱਚੇ ਸੀ ਜਾਂ ਨੌਜਵਾਨ ਸੀ, ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਹੋਇਆ ਸੀ। ਤੇ ਜਿਹੜਾ ਜੇਲਰ ਸੀਗਾ, ਉਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਨਾ, ਜਿਹੜਾ ਯੂਨੀਅਨ ਜੈਕ ਆ, ਉਹਦੇ ਅੱਗੇ ਮੱਥਾ ਟੇਕੋ। ਜਿਹੜੇ ਬੱਬਰ ਅਕਾਲੀ ਕਹਿੰਦੇ ਸੀ ਸਾਡਾ ਸਿਰਫ ਗੁਰੂ ਅੱਗੇ ਝੁਕਦਾ ਤੇ ਤੇਰੇ ਯੂਨੀਅਨ ਜੈਕ ਅੱਗੇ ਨਹੀਂ ਝੁਕਣਾ। ਸੋ ਇਹ ਉਹਨਾਂ ਦੀ ਰੋਟੀ ਬੰਦ ਕਰ ਦਿੰਦੇ ਆ ਜੇਲ੍ਹ ਦੇ ਵਿੱਚ। ਸੋ ਫਿਰ ਊਧਮ ਸਿੰਘ ਖੁਦ ਵਰਤ ਰੱਖਦਾ, ਫਿਰ ਉਹਦੇ ਨਾਲ ਸਾਰੇ ਜਿਹੜੇ ਕੈਦੀਆਂ ਵਰਤ ਰੱਖ ਲੈਂਦੇ ਨੇ। ਸੋ ਫਿਰ ਫਾਈਨਲੀ ਉਹ ਮਤਲਬ ਇਹ ਗੱਲ ਬਾਹਰ ਚਲੀ ਜਾਂਦੀ ਆ ਤੇ ਫਾਈਨਲੀ ਉਹ ਫਿਰ ਇਸ ਚੀਜ਼ ਨੂੰ ਫਿਕਸ ਕਰਦੇ ਨੇ ਤੇ ਉਹਨਾਂ ਨੂੰ ਖਾਣਾ ਦਿੰਦੇ ਨੇ ਬੱਚਿਆਂ ਨੂੰ, ਤੇ ਉਹਨਾਂ ਨਾਲ ਜਿਹੜਾ ਬੱਚਿਆਂ ਨਾਲ ਜ਼ੁਲਮ ਹੁੰਦਾ, ਜਿਹੜੇ ਨੌਜਵਾਨਾਂ ਨਾਲ, ਉਹ ਬੰਦ ਹੁੰਦਾ। ਸੋ 1931 ਦੇ ਮਾਰਚ ਦੇ ਵਿੱਚ ਤਾਂ ਭਗਤ ਸਿੰਘ ਨੂੰ ਫਾਂਸੀ ਲੱਗ ਜਾਂਦੀ ਆ। ਉਹ ਡਿਫਰੈਂਟ ਜੇਲ੍ਹ 'ਚ ਭੇਜ ਦਿੱਤਾ ਜਾਂਦਾ ਉਹਨੂੰ ਬਾਅਦ ਦੇ ਵਿੱਚ। ਮੇਰੇ ਖਿਆਲ ਉਹ ਜਦੋਂ ਭਗਤ ਸਿੰਘ ਮੁਲਤਾਨ ਜੇਲ੍ਹ 'ਚ ਵੀ ਰਿਹਾ, ਬਾਅਦ 'ਚ ਲਾਹੌਰ ਜੇਲ੍ਹ 'ਚ ਜਾ ਕੇ ਉਹਨੂੰ ਫਾਂਸੀ ਲੱਗੀ। ਤੇ ਜਦੋਂ ਇਹਦੀ ਰਿਹਾਈ ਹੁੰਦੀ ਆ 1927 ਦੇ ਵਿੱਚ, 1927 ਤਾਂ ਸੌਰੀ ਇਹਨੂੰ ਫੜਿਆ ਜਾਂਦਾ, 1900 ਇਹਦੀ ਰਿਹਾਈ ਹੁੰਦੀ ਆ 1933 'ਚ ਜਾ ਕੇ, ਤੇ 1932 'ਚ ਜਾ ਕੇ ਇਹਦੀ ਰਿਹਾਈ ਹੁੰਦੀ ਆ 5 ਸਾਲਾਂ ਬਾਅਦ। ਜਦੋਂ ਫਿਰ 1 ਸਾਲ ਲਈ, ਕੁਛ ਦੇਰ ਲਈ ਇਹ ਕਸ਼ਮੀਰ ਚਲਾ ਜਾਂਦਾ ਹੀਲਿੰਗ ਦੇ ਲਈ, ਸਾਧੂ ਦਾ ਰੂਪ ਬਣਾ ਲੈਂਦਾ ਤੇ ਉੱਥੇ ਜਾ ਕੇ ਪੜ੍ਹਦਾ ਪੁੜ੍ਹਦਾ ਵੀ ਆ। ਤੇ ਫਿਰ ਇਹ, ਕਿਉਂਕਿ ਇਹਨੇ ਆਪਣਾ ਪਾਸਪੋਰਟ ਬਣਾਉਣਾ ਸੀ ਬਾਹਰ ਜਾਣ ਦੇ ਲਈ। ਹਾਂ, ਮੈਂ ਨਾ ਇੱਕ ਥੋੜੀ ਜਿਹੀ ਤੁਹਾਨੂੰ ਗਲਤ ਇਨਫੋਰਮੇਸ਼ਨ ਦੱਸਤੀ। ਕਿਹੜੀ ਜੀ? ਹਾਂ, ਨਾ ਤੁਸੀਂ ਨਾ ਊਧਮ ਸਿੰਘ ਕਿਵੇਂ ਪਿਆ। ਪਹਿਲਾਂ ਇਹਦਾ ਨਾਂ ਜਦੋਂ ਇਹਨੇ ਅੰਮ੍ਰਿਤ ਛਕਿਆ ਉਦੈ ਸਿੰਘ ਪਿਆ ਸੀ, ਊਧਮ ਸਿੰਘ ਨਹੀਂ ਸੀ ਪਿਆ, ਉਦੈ ਸਿੰਘ। ਹਾਂ, ਤੇ ਹੁਣ ਇਹ ਜਦੋਂ ਪਾਸਪੋਰਟ ਬਣਾਉਂਦਾ ਆਪਣਾ, ਇਹ ਪਹਿਲੇ ਨਾਂ ਤੋਂ ਨਹੀਂ ਬਣਾਉਂਦਾ। ਹੁਣ ਇਹ ਲਾਹੌਰ ਤੋਂ ਆਪਣਾ ਪਾਸਪੋਰਟ ਬਣਾਉਂਦਾ ਊਧਮ ਸਿੰਘ ਦੇ ਨਾਂ ਤੇ। ਅੱਛਾ। ਹਾਂ, ਪਹਿਲਾਂ ਇਹਦਾ ਨਾਂ ਉਦੈ ਸਿੰਘ ਹੀ ਸੀ। ਮੈਂ ਥੋੜੀ ਗਲਤੀ ਕਰ ਗਿਆ ਦੱਸਣ ਦੇ ਵਿੱਚ, ਕਿਉਂਕਿ ਪਹਿਲਾਂ ਸ਼ੇਰ ਤੋਂ ਉਦੈ ਬਣਿਆ, ਹੁਣ ਇਹ ਉਦੈ ਤੋਂ ਊਧਮ ਸਿੰਘ ਬਣਿਆ ਪਾਸਪੋਰਟ ਬਣਾਉਣ ਲਈ, ਕਿਉਂਕਿ ਪਹਿਲਾਂ ਇਹਦਾ ਰੈਕਡ ਸੀ 5 ਸਾਲ ਜੇਲ੍ਹ ਦਾ, ਇਹਨੂੰ ਸ਼ਾਇਦ ਪਾਸਪੋਰਟ ਨਾ ਮਿਲਦਾ। ਤੇ ਇਹਨੇ ਆਪਣੀ ਡੇਟ ਆਫ ਬਰਥ ਵੀ ਚੇਂਜ ਕੀਤੀ ਤੇ ਆਪਣੀ ਕਾਸਟ ਵੀ ਕੰਬੋਜ ਕਾਸਟ ਦੀ ਜਗ੍ਹਾ ਇਹਨੇ ਆਪਣੀ ਰਾਮਗੜੀਆ ਕਾਸਟ ਲਿਖਾਈ ਪਾਸਪੋਰਟ ਤੇ। ਅੱਛਾ, ਠੀਕ ਆ।
ਓਕੇ। ਮੈਂ ਇੱਕ ਹੋਰ ਕਿਤਾਬ ਦ ਪੇਸ਼ੈਂਟ ਅਸੈਸਿਨ ਕਰਕੇ, ਉਹਦੇ ਵਿੱਚ ਇਹੀ ਦੱਸਦੇ ਆ ਵੀ ਜਿੱਥੇ ਤੁਸੀਂ ਕਹਿ ਰਹੇ ਆ ਵੀ ਸਾਧੂ ਮੁਕਤਾ ਬਣਿਆ, ਉੱਥੇ ਸ਼ੇਰ ਸਿੰਘ ਊਧਮ ਬਣਿਆ। ਸੋ ਹੁਣ ਇਹ ਦੋ ਵੇਰੀਏਸ਼ਨਸ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ। ਹਾਂਜੀ, ਚਲੋ ਮੈਂ ਇਸ ਚੀਜ਼ ਤੇ ਸ਼ਾਇਦ ਮੈਨੂੰ ਹੋਰ ਰਿਸਰਚ ਕਰਨੀ ਪਵੇ, ਜੀ, ਪਰ ਜਿਹੜਾ ਇਹਦਾ ਪਾਸਪੋਰਟ ਬਣਿਆ ਹੁਣ ਊਧਮ ਸਿੰਘ ਦੇ ਨਾਂ ਤੇ ਬਣਿਆ। ਠੀਕ ਹੈ ਜੀ। ਉਸ ਤੋਂ ਓਕੇ। ਬਾਅਦ ਇਹਨੂੰ ਉਦੇ ਸਿੰਘ ਕਾਫੀ ਦੇਰ ਕਹਿੰਦੇ ਰਹੇ ਨੇ, ਹੂੰ। ਤੇ ਉਸ ਤੋਂ ਬਾਅਦ ਊਧਮ ਸਿੰਘ ਬਣ ਗਿਆ। ਤੇ ਨਹੀਂ, ਆਪਣਾ ਪਰ ਇੱਕ ਚੀਜ਼ ਦੱਸਿਓ, ਇੱਕ ਚੀਜ਼ ਕਲੀਅਰ ਕਰਿਓ ਵੀ ਇਹ ਜਦੋਂ ਸਾਰਾ ਇਹ ਨਾਮ ਸੀ ਜੀ, ਊਧਮ ਸਿੰਘ ਨੇ ਅਮਰੀਕਾ ਜਾ ਕੇ ਆਪਣਾ ਨਾਮ ਫਰੈਂਕ ਬ੍ਰਾਜ਼ੀਲ ਰੱਖਿਆ ਹੋਇਆ ਸੀ। ਊਧਮ ਸਿੰਘ ਨੇ ਆਪਣੇ ਨਾਮ ਬਹੁਤ ਬਦਲੇ ਨੇ, ਤੇ ਉਹ ਤੇ ਵੀ ਬਾਅਦ ਚ ਆਪਾਂ ਆਵਾਂਗੇ ਐਂਡ ਦੇ ਵਿੱਚ ਵੀ ਜਿਹੜਾ ਨਾਂ ਇਹਨਾਂ ਨੇ ਕੇਸ ਵਿੱਚ ਯੂਜ਼ ਕੀਤਾ। ਹਾਂਜੀ, ਸੋ ਕਾਫੀ ਇਸ ਤਰੀਕੇ ਦੇ ਨਾਲ ਜਿੱਦਾਂ ਕਹਿ ਲਓ ਵੀ ਵੱਖ-ਵੱਖ ਥਾਵਾਂ ਤੋਂ ਲੰਘਦੇ ਹੋਏ ਜਿੱਥੇ-ਜਿੱਥੇ ਵੀ ਜਾਣਾ, ਉੱਥੇ-ਉੱਥੇ ਫਿਰ ਇੱਕ ਹਿਸਾਬ ਦੇ ਨਾਲ ਨਾਮ ਵੱਖਰਾ ਰੱਖ ਲੈਂਦੇ ਰਹੇ। ਹਾਂਜੀ, ਕਿਉਂਕਿ ਇਹਨਾਂ ਨੂੰ ਇਹ ਪੁਲਿਸ ਦੇ ਹੱਥ ਨਹੀਂ ਸੀ ਆਉਣਾ ਚਾਹੁੰਦੇ, ਤੇ ਨਾਲੇ ਜਿੱਦਾਂ ਦੇ ਸਿਚੁਏਸ਼ਨ 'ਚ ਹੁੰਦੇ ਸੀ, ਤੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਉਦੋਂ ਤਾਂ ਇਹ ਚੀਜ਼ ਕਨਫਰਮ ਹੀ ਆ, ਤੁਸੀਂ ਦੱਸਿਆ ਹੀ ਆਪਾਂ ਵੀ ਬ੍ਰਿਟਿਸ਼ ਰਾਜ ਦੇ ਬਹੁਤ ਸਾਰੇ ਜਸੂਸ ਇੱਥੇ ਆਏ ਹੋਏ ਸੀਗੇ ਬਹੁਤ ਇਹਨਾਂ ਦੇ ਜ਼ਿਆਦਾ ਜੀ। ਉੱਤੇ ਨਜ਼ਰ ਰੱਖਣ ਦੇ ਲਈ। ਸੋ ਉਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਸੀਗਾ। ਸੋ ਜਿਹੜਾ ਰਾਕੇਸ਼ ਕੁਮਾਰ ਆਪਣੀ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੀ ਆਪਣੀ ਕਿਤਾਬ ਬਾਰੇ, ਉਹ ਦੱਸਦੇ ਨੇ ਵੀ ਇਹਨਾਂ ਦੇ 18 ਨਾਮ ਸੀ, ਤੇ 18 ਮੁਲਕਾਂ 'ਚ ਇਹਨਾਂ ਨੇ ਟਰੈਵਲ ਕੀਤਾ। 18 ਨੇਮਸ ਐਂਡ 18 ਕੰਟਰੀਜ਼ ਹੀ ਟਰੈਵਲਡ। ਵਾਹ, ਠੀਕ ਆ। ਸੋ ਹੁਣ ਜਦੋਂ ਪਾਸਪੋਰਟ ਬਣ ਜਾਂਦਾ ਆ, ਫਿਰ ਉਸ ਤੋਂ ਬਾਅਦ ਚ ਇਹ ਵਿਚਾਰੇ ਕਿਤੇ ਕੋਈ ਗੱਲ ਆਉਂਦੀ ਆ ਵੀ ਅਜੇ ਵੀ ਇਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਹੈਗੀ ਆ ਵੀ ਇਹ ਬਦਲਾ ਲੈਣਾ ਆ, ਉਹਦੇ ਲਈ ਹੀ ਇਹ ਸਾਰਾ ਕੁਛ ਕਰ ਰਹੇ ਆ, ਜਾਂ ਆਪਾਂ ਨੂੰ ਸਿੱਧਾ ਅਖੀਰ ਦੇ ਵਿੱਚ ਜਾ ਕੇ ਹੀ ਜਦੋਂ ਇਹ ਸ਼ੂਟਿੰਗ ਹੁੰਦੀ ਉਦੋਂ ਹੀ ਨਹੀਂ ਪਤਾ ਨਹੀਂ ਨਹੀਂ, ਲੱਗਦਾ? ਇਹਦਾ ਮੇਰੇ ਖਿਆਲ ਦੇ ਵਿੱਚ ਜਦੋਂ ਇਹਨੇ ਜੇਲ੍ਹ ਕੱਟੀ ਨਾ, ਇੱਥੋਂ ਦੇਖੋ ਗਦਰ ਪਾਰਟੀ ਨਾਲ ਰਹਿਣ ਕਰਕੇ ਇਹਨਾਂ ਦੀ ਜਿਹੜੀ ਵਿਚਾਰਧਾਰਕ ਸੋਚ ਸੀ ਉਹ ਕਾਫੀ ਇਹਨਾਂ ਨੂੰ ਮਤਲਬ ਮੈਚੁਰ ਹੋਈ ਥਿੰਕਿੰਗ ਵੀ ਸਮਾਜ ਦੇ ਵਿੱਚ ਧੱਕਾ ਹੁੰਦਾ। ਇਹ ਕਾਫੀ ਕੰਟਰੀਆਂ 'ਚ ਗਿਆ, ਇਹਨੇ ਉੱਥੇ ਜਾ ਕੇ ਦੇਖਿਆ ਵੀ ਈਵਨ ਕਿ ਜਿਹੜੇ ਬੜੇ ਐਡਵਾਂਸ ਕੰਟਰੀਜ਼ ਵੀ ਸੀਗੇ, ਉੱਥੇ ਵੀ ਜਿਹੜੇ ਲੋਕ ਮੁੱਖ ਧਾਰਾ ਦੇ ਹਿੱਸਾ ਨਹੀਂ ਸੀ, ਉਹਨਾਂ ਨਾਲ ਕਿੱਦਾਂ ਐਕਸਪਲੋਇਟੇਸ਼ਨ ਹੁੰਦੀ ਆ। ਸੋ ਇਹਦੇ ਜਿਹੜੇ ਥਾਟ ਸੀਗੇ ਉਹ ਬਰਾਬਰਤਾ ਲਈ, ਸੋਸ਼ਲਿਜ਼ਮ ਲਈ ਕਾਫੀ ਇਹਦੀ ਥਿੰਕਿੰਗ ਜਿਹੜੀ ਆ ਉਸ ਹਿਸਾਬ ਨਾਲ ਡਿਵੈਲਪ ਹੁੰਦੀ ਆ। ਤੇ ਹੁਣ ਇਹ ਕਾਫੀ ਮੋਟੀਵੇਟ ਹੋ ਜਾਂਦਾ ਹੌਲੀ ਹੌਲੀ, ਤੇ ਫਿਰ ਇਹ ਸੋਚਦਾ ਵੀ ਹੁਣ ਮੈਂ ਇੰਗਲੈਂਡ ਜਾਵਾਂ। ਤੇ ਇੰਗਲੈਂਡ ਇਹ ਮੇਰੇ ਖਿਆਲ 1934 ਚ ਪਹੁੰਚਦਾ, 1933 ਜਾਂ 34 ਚ ਪਹੁੰਚਦਾ ਹੈਗਾ। 34 ਚ ਕਈ ਕੰਟਰੀਆਂ 'ਚ ਹੋ ਕੇ ਜਾਂਦਾ, ਸਿੱਧਾ ਨਹੀਂ ਜਾਂਦਾ। ਕਾਫੀ ਇਹ ਰਸ਼ੀਆ, ਯੂਰਪੀਅਨ ਕੰਟਰੀਆਂ 'ਚ ਘੁੰਮਦਾ ਘੁਮਾਉਂਦਾ ਫਾਈਨਲੀ ਇੰਗਲੈਂਡ 'ਚ ਪਹੁੰਚ ਜਾਂਦਾ। ਠੀਕ ਹੈ। ਸੋ ਉੱਥੇ ਜਾ ਕੇ ਫਿਰ ਜਿਹੜਾ ਉਹ ਦੱਸਣਾ ਕੀ ਆਪਾਂ ਇਸ ਨੂੰ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਆ ਅਗਲੇ ਐਪੀਸੋਡ ਦੇ ਵਿੱਚ, ਕਿ ਅੱਜ ਤੁਸੀਂ ਫਿਨਿਸ਼ ਕਰਨਾ ਚਾਹੁੰਦੇ ਆ ਵੀ ਉਹ ਸਾਰਾ, ਕਿਉਂਕਿ ਉਹ ਵੀ ਆਈ ਥਿੰਕ ਕਾਫੀ ਲੰਮੀ ਇੱਕ ਦਾਸਤਾਨ ਆ, ਪੂਰੇ ਦਾ ਪੂਰਾ ਕੇਸ, ਉਹ ਸਾਰੀਆਂ ਚੀਜ਼ਾਂ ਕਿੱਦਾਂ ਵਾਪਰਦਾ। ਮੈਂ ਕਿਹਾ ਹੁਣ ਆਪਣੀ ਕੰਟੀਨਿਊਟੀ ਬਣੀ ਆ, ਆਪਾਂ ਇਸ ਨੂੰ ਮੁਕਾ ਲਈਏ ਜੀ, ਤੇ ਫਿਰ ਕਦੇ ਮੌਕਾ ਮਿਲਿਆ ਫਿਰ ਆਪਾਂ ਹੋਰ ਇਹਦੇ ਰਿਸਰਚ ਕਰਾਂਗੇ, ਕਿਉਂਕਿ ਫਿਲਹਾਲ ਜਿਹੜਾ ਮੈਂ ਰੈਫਰ ਕਰ ਰਿਹਾ 2-3 ਕਿਤਾਬਾਂ ਨੂੰ ਹੀ ਮੈਂ ਰੈਫਰ ਕਰ ਰਿਹਾ, ਇਹਨਾਂ ਤੇ ਤਾਂ ਬਹੁਤ ਰਿਸਰਚ ਦੀ ਲੋੜ ਆ ਜੀ। ਸੋ ਫਿਰ ਦੱਸ ਦਿਓ ਜੀ, ਫਿਰ ਹੁਣ ਅੱਗੇ ਆਪਾਂ ਜਦੋਂ ਇੰਗਲੈਂਡ ਪਹੁੰਚ ਜਾਂਦੇ ਨੇ, ਉੱਥੇ ਇਹ ਕਾਫੀ ਇਹਨਾਂ ਦੇ ਰਿਲੇਸ਼ਨ ਹੈ ਜਿਹੜੀ ਆਇਰਿਸ਼ ਰਿਪਬਲਿਕਨ ਆਰਮੀ, ਉਹਦੇ ਨਾਲ ਵੀ ਇਹਦੇ ਲਿੰਕ ਬਣਦੇ ਨੇ। ਇੰਡੀਅਨ ਵਰਕਰ ਐਸੋਸੀਏਸ਼ਨ ਦੇ ਮੈਂਬਰ ਬਣ ਜਾਂਦੇ ਨੇ, ਕਿਉਂਕਿ ਇਹਨਾਂ ਦਾ ਉਹਦੇ ਨਾਲ ਕਾਫੀ ਵੱਡਾ ਨੈਟਵਰਕ। ਪਰ ਇਹ ਬੜੇ ਕੇਅਰਫੁਲ ਸੀਗਾ ਵੀ ਇਹ ਆਪਣੇ ਰਿਲੇਸ਼ਨਸ ਨੂੰ ਐਕਸਪੋਜ਼ ਨਹੀਂ ਸੀ ਕਰਦਾ, ਕਿਉਂਕਿ ਇਹਨੇ ਠਾਣੀ ਹੋਈ ਸੀ, ਇਹ ਨਹੀਂ ਸੀ ਚਾਹੁੰਦਾ ਵੀ ਇਹਦੇ ਕਰਕੇ ਕਿਸੇ ਹੋਰ ਨੂੰ ਮੁਸ਼ਕਲਾਤ ਹੋਣ। ਸੋ ਇਹਨੇ ਲੱਭ ਲਿਆ ਜਿਹੜਾ ਜਨਰਲ ਡਾਇਰ ਸੌਰੀ ਗਵਰਨਰ ਸੀ। ਜਨਰਲ ਡਾਇਰ ਦੀ ਤਾਂ 1927 ਚ ਡੈਥ ਹੋ ਗਈ। ਹੁਣ ਇਹ ਮਾਈਕਲ ਅਡਵਾਇਰ ਨੂੰ ਲੱਭ ਰਿਹਾ, ਉਹਨੂੰ ਇਹਨੇ ਲੱਭ ਲਿਆ। ਇਹ ਕਿਹਾ ਜਾਂਦਾ ਵੀ ਉਹਦੇ ਘਰ ਵੀ ਪਹੁੰਚਿਆ ਇਹ, ਉੱਥੇ ਜਾ ਕੇ ਜਿਹੜੀ ਉਹਦੀ ਗੱਡੀ ਸੀ ਉਹਨੂੰ ਇਹਨੇ ਇੱਕ ਵਾਰੀ ਸ਼ਾਇਦ ਜਿਹੜੀ ਉਹਦੀ ਘੋੜਿਆਂ ਦੀ ਗੱਡੀ ਸੀ ਉਹਨੂੰ ਫਿਕਸ ਵੀ ਕੀਤਾ ਇੱਕ ਵਾਰੀ, ਤੇ ਹੀ ਡਿਵੈਲਪਡ ਰਿਲੇਸ਼ਨਸ਼ਿਪ ਵਿਦ ਹਿਮ। ਤੇ ਇਹਨੂੰ ਜਦੋਂ ਪੁੱਛਿਆ ਕਿਸੇ ਨੇ ਵੀ ਤੂੰ ਉੱਥੇ ਕਿਉਂ ਨਹੀਂ, ਉਹ ਨਹੀਂ ਸੀ ਚਾਹੁੰਦਾ ਵੀ, ਉਹ ਚਾਹੁੰਦਾ ਸੀ ਵੀ ਜੋ ਮੈਂ ਇੰਸੀਡੈਂਟ ਜੋ ਮਤਲਬ ਮੈਂ ਪਲਾਨ ਇਹਨੇ ਕੀਤਾ ਉਹ ਕੋਈ ਮਰਡਰ ਦਾ ਤਾਂ ਹੈ ਨਹੀਂ ਸੀ, ਉਹ ਤਾਂ ਉਹਦਾ ਇੱਕ ਪੋਲੀਟੀਕਲ ਐਕਸ਼ਨ ਜਾਂ ਪੋਲੀਟੀਕਲ ਪ੍ਰੋਟੈਸਟ
ਲੋਕ ਉਹ ਚਾਹੁੰਦਾ ਸੀ ਵੀ ਇਦਾਂ ਦੀ ਥਾਂ ਤੇ ਮੈਂ ਇਹ ਕੰਮ ਕਰਾਂ ਜਿਹਦੇ ਨਾਲ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਵਰਲਡ ਦੇ ਵਿੱਚ ਮੀਡੀਆ ਦੇ ਵਿੱਚ ਇਸ ਚੀਜ਼ ਦਾ ਕਵਰੇਜ ਮਿਲੇ। ਸੋ ਬੜਾ ਪੋਲੀਟੀਕਲੀ ਮੋਟੀਵੇਟਡ ਸੀਗਾ, ਇਕੱਲਾ ਕੋਈ ਬਦਲੇ ਵਾਲੀ ਗੱਲ ਨਹੀਂ ਸੀ। ਉਹ ਉਹਨੂੰ ਆਮ ਲੋਕਾਂ ਤਾਈਂ ਇਹ ਪਹੁੰਚਾਉਣਾ ਚਾਹੁੰਦਾ ਸੀਗਾ ਵੀ ਇਹਨਾਂ 'ਚ ਡਰ ਪੈਦਾ ਹੋਵੇ ਜਿਹੜੇ ਇੰਪੀਰੀਅਲਿਸਟ ਸੀ, ਤੇ ਜਿਹੜੇ ਆਮ ਲੋਕ ਆ ਉਹਨਾਂ 'ਚੋਂ ਡਰ ਖਤਮ ਹੋਵੇ ਵੀ ਇੱਕ ਆਮ ਘਰ ਦਾ ਬੰਦਾ ਉੱਥੇ ਪਹੁੰਚ ਕੇ ਉਹਨਾਂ ਦੇ ਇਨਰ ਸਰਕਲ ਤਾਈਂ ਪਹੁੰਚ ਸਕਦਾ। ਠੀਕ ਸੋ ਹੈ। ਉਸ ਤੋਂ ਮੈਂ ਗੱਲ ਨੂੰ ਛੋਟੀ ਕਰਦਾ। ਦੇਖੋ ਜੀ, ਇਹਨੂੰ ਫਿਰ ਕੈਕਸਟਨ ਹਾਲ ਹੈ ਜਿੱਥੇ ਜਿਹੜੀ ਈਸਟ ਇੰਡੀਆ ਐਸੋਸੀਏਸ਼ਨ ਸੀ, ਜਿਹੜੇ ਕਿ ਸਾਰੇ ਰਿਟਾਇਰਡ ਬਰਤਾਨੀਆ ਦੇ ਬਿਊਰੋਕਰੈਟ ਸੀ, ਵੱਡੇ ਵੱਡੇ ਅਫਸਰ, ਜਿਹੜੇ ICS ਇੰਡੀਅਨ ਸਿਵਲ ਸਰਵਿਸਿਜ਼, ਗਵਰਨਰ, ਹੋਰ ਆਰਮੀ ਦੇ ਅਫਸਰ, ਉੱਥੇ ਕੋਈ ਨਾ ਕੋਈ ਟੌਪਿਕ, ਕੋਈ ਮਜਬੂਨਸ ਤੇ ਉੱਥੇ ਉਹ ਲੈਕਚਰ ਹੁੰਦੇ ਸੀ ਵੀ ਉਹ ਆਪਣੀਆਂ ਸਟੋਰੀਜ਼ ਸ਼ੇਅਰ ਕਰਦੇ ਸੀ, ਤੇ ਜਿਹੜੇ ਨਵੇਂ ਬੰਦੇ ਸੀ ਉਹ ਵੀ ਕੁਝ ਸਿੱਖਣ ਵੀ ਕਿੱਦਾਂ ਇਹਨਾਂ ਲੋਕਾਂ ਨੂੰ ਕੰਟਰੋਲ ਕਰਨਾ। ਸੋ ਉਦਣ ਉੱਥੇ ਪਹੁੰਚਿਆ ਹੋਇਆ ਸੀ ਮਾਈਕਲ ਓਡਵਾਇਰ, ਤੇ ਊਧਮ ਸਿੰਘ ਨੂੰ ਪਤਾ ਲੱਗਦਾ ਵੀ ਉਹ ਪ੍ਰੋਗਰਾਮ ਹੋ ਰਿਹਾ, ਤੇ ਫਿਰ ਇਹ ਪੂਰਾ ਡਰੈਸ ਹੋ ਗਿਆ ਜੀ। ਕਹਿੰਦੇ ਇਹਨੇ ਨੀਲੇ ਰੰਗ ਦਾ ਪਿੰਡ ਸੂਟ ਪਾ ਕੇ ਐਨ ਟੌਰ ਕੱਢ ਕੇ, ਤੇ ਇਹ ਵੀ ਕਿਹਾ ਜਾਂਦਾ ਵੀ ਇਹ ਕਿਸੇ ਕਿਤਾਬ 'ਚ ਪਿਸਤੌਲ ਲੈ ਕੇ ਗਿਆ, ਪਰ ਜਿਹੜੀ ਸਿਕੰਦਰ ਸਿੰਘ ਦੀ ਕਿਤਾਬ ਉਹ ਕਹਿੰਦੇ ਨਹੀਂ, ਇਹਨੇ ਵੱਡਾ ਕੋਟ ਪਾਇਆ ਹੋਇਆ ਸੀ, ਉਹਦੀ ਇਨਰ ਪਾਕਟ ਦੇ ਵਿੱਚ ਹੀ ਇਹਨੇ ਪਿਸਟਲ ਪਾਇਆ ਹੋਇਆ ਸੀ। ਉਹ ਪ੍ਰੋਗਰਾਮ ਕਾਫੀ ਦੇਰ ਚੱਲਦਾ ਰਿਹਾ, ਘੰਟਾ ਡੇਢ ਘੰਟਾ। ਉਹ ਤੋਂ ਬਾਅਦ ਫਿਰ ਇਹਨੇ ਜਿਹੜਾ ਸੀਗਾ ਉਹਦੇ ਉੱਤੇ 4 ਬੰਦਿਆਂ ਤੇ ਗੋਲੀ ਚਲਾਈ। ਜਿਹੜੇ ਬਾਕੀ ਸੀ ਉਹ ਵੀ ਵੱਡੇ ਮਤਲਬ ਅਫਸਰ ਸੀਗੇ ਜਿਹੜੇ ਇੰਡੀਆ ਦੇ ਵਿੱਚ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਸਰਕਾਰ ਦੇ, ਉਹ ਬਰਤਾਨੀਅਨ ਸਰਕਾਰ ਦੇ ਮੁਲਾਜ਼ਮ ਰਹੇ ਵੱਡੀਆਂ ਪੋਜੀਸ਼ਨਾਂ ਤੇ। ਪਰ ਜਿਹੜਾ ਮਾਈਕਲ ਓਡਵਾਇਰ ਜਿਹੜਾ ਲੈਫਟੀਨੈਂਟ ਗਵਰਨਰ ਸੀ, ਰਿਟਾਇਰਡ, ਮੇਰੇ ਖਿਆਲ ਦੀ 74 ਸਾਲ ਦੀ ਉਮਰ ਸੀ, ਉਹਦੇ 2 ਗੋਲੀਆਂ ਲੱਗਦੀਆਂ। ਇੱਕ ਗੋਲੀ ਸੀ ਜਿਹੜੀ ਉਹਦੇ ਸੱਜੇ ਦਿਲ ਦੇ ਵਿੱਚ ਲੱਗਦੀ ਹੈ, ਤੇ ਉਹਦੇ ਨਾਲ ਮੌਤ ਉਹਦੀ ਉੱਥੇ ਹੀ ਹੋ ਜਾਂਦੀ ਹੈ, ਤੇ ਉੱਥੇ ਹੀ ਫਿਰ ਇਹਨੂੰ ਫੜ ਲਿਆ ਜਾਂਦਾ, ਊਧਮ ਸਿੰਘ ਨੂੰ। ਠੀਕ ਹੈ। ਸੋ ਫੜੇ ਜਾਣ ਤੋਂ ਬਾਅਦ ਦੇ ਵਿੱਚ ਫਿਰ ਊਧਮ ਸਿੰਘ ਕੇਸ ਦੇ ਵਿੱਚ ਆਪਣਾ ਨਾਮ ਇੱਕ ਡਿਫਰੈਂਟ ਢੰਗ ਦੇ ਨਾਲ ਜਿਹੜਾ ਉਹ ਦੱਸਦੇ ਆ, ਜਿੱਦਾਂ ਤੁਸੀਂ ਦੱਸਿਆ ਵੀ 18 ਮੁਲਕਾਂ 'ਚ ਜਾ ਕੇ ਆਏ, 18 ਨਾਮ ਜਿਹੜੇ ਉਹ ਰੱਖੇ। ਹੁਣ ਜਿਹੜਾ ਗਵਰਨਰ ਡਵਾਇਰ ਆ, ਉਸ ਤੋਂ ਜਲਿਆਂਵਾਲੇ ਬਾਗ ਦਾ ਇਨਸਾਫ ਜਿਹੜਾ ਇਹਨਾਂ ਨੇ ਲਿਆ, ਉਹ ਕਿਉਂਕਿ ਉਹਨੇ ਜਸਟੀਫਾਈ ਕੀਤਾ ਸੀ, ਜਿੱਦਾਂ ਤੁਸੀਂ ਦੱਸਿਆ ਵੀ ਹੰਟਰ ਜਿਹੜਾ ਕਮਿਸ਼ਨ ਹੋਇਆ ਸੀ ਉਸ ਦੇ ਵਿੱਚ ਨਾ ਉਸ ਤੋਂ ਬਾਅਦ 'ਚ ਇਹਨਾਂ ਨੂੰ ਕੁਛ ਆਖਿਆ, ਨਾ ਉਹ ਜਿਹੜਾ ਫੌਜੀ ਸੀ ਉਹਨੂੰ ਕੁਛ ਆਖਿਆ ਜਿਹਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ। ਸੋ ਇਹ ਹੁਣ ਜਨਰਲ ਡਾਇਰ ਤਾਂ ਪਹਿਲਾਂ ਹੀ ਜਿਹੜਾ ਉਹ ਮਰ ਚੁੱਕਾ ਸੀ 27 ਦੇ ਵਿੱਚ ਹੀ। ਸੋ ਜਿਹੜਾ ਮਾਈਕਲ ਓਡਵਾਇਰ ਸੀਗਾ ਲੈਫਟੀਨੈਂਟ ਗਵਰਨਰ, ਬੇਸਿਕਲੀ ਉਹ ਖੁਦ ਉੱਥੇ ਹਾਜ਼ਰ, ਜਾਂ ਉਹਨੇ ਗੋਲੀ ਨਹੀਂ ਚਲਾਈ, ਪਰ ਹੁਕਮ ਤਾਂ ਉਹਦਾ ਹੀ ਸੀ ਨਾ। ਉਹਨੇ ਜੇ ਹੁਕਮ ਨਹੀਂ ਵੀ ਦਿੱਤਾ, ਉਹਨੇ ਹੁਕਮ ਨੂੰ ਜਸਟੀਫਾਈ ਕੀਤਾ। ਪਹਿਲਾਂ ਵੀ ਜਿੰਨੇ ਗਦਰ ਪਾਰਟੀ ਦੇ ਮੈਂਬਰਾਂ ਤੇ ਜ਼ੁਲਮ ਹੋਏ, ਉਹਨਾਂ ਨੂੰ ਫਾਂਸੀਆਂ ਲੱਗੀਆਂ, ਬਹੁਤ ਉਹਨਾਂ ਨਾਲ ਧੱਕਾ ਹੋਇਆ, ਉਹਦੇ ਲਈ ਵੀ ਉਹ ਜ਼ਿੰਮੇਵਾਰ ਸੀ, ਕਿਉਂਕਿ ਪੰਜਾਬ ਦਾ ਉਹ ਲੈਫਟੀਨੈਂਟ ਗਵਰਨਰ ਸੀ। ਉਹਨੇ ਖੁਦ ਕਿਤਾਬ ਲਿਖੀ ਆ, ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੇ ਖੁਦ ਕਿਤਾਬ ਲਿਖੀ ਆ। ਮੈਂ ਕਿਤਾਬ ਆਰਡਰ ਕੀਤੀ ਹੋਈ ਆ, ਜੇ ਆਈ ਨਹੀਂ, ਤੇ ਜਦੋਂ ਆ ਗਈ ਆਪਾਂ ਕਿਤੇ ਅਗਲੇ ਪ੍ਰੋਗਰਾਮਾਂ 'ਚ ਉਹਦਾ ਨਜ਼ਰੀਆ ਵੀ ਤੁਹਾਨੂੰ ਦੱਸ ਦਿਆਂਗੇ। ਉਹ ਤਾਂ ਇਹ ਜਸਟੀਫਾਈ ਕਰਦਾ ਸੀ। ਸੋ ਇਸ ਕਰਕੇ ਜਿਵੇਂ ਹੁਣ ਇਹ ਸੰਦਰਭ ਵੀ, ਜੇ ਕੋਈ ਪੁਲਿਸ ਅਫਸਰ ਜ਼ੁਲਮ ਕਰਦਾ, ਪਰ ਉਹਦੀ ਜਿਹੜੀ ਜਾਂ ਆਰਮੀ ਦਾ ਅਫਸਰ ਜ਼ਿੰਮੇਵਾਰੀ ਕਰਦਾ, ਅਲਟੀਮੇਟਲੀ ਜਿਹੜਾ ਉਸ ਦਾ ਮੇਨ ਆਪਣਾ ਬੌਸ ਹੈ, ਮੋਰਲ ਰਿਸਪੌਂਸਿਬਿਲਿਟੀ ਤਾਂ ਉਹਦੀ ਹੈ ਨਾ। ਜਾਂ ਤਾਂ ਉਹਨੂੰ ਉਹ ਸਜ਼ਾ ਦੇਵੇ ਜਾਂ ਉਹਨੂੰ ਕੰਡੈਮ ਕਰੇ। ਜੇ ਉਹ ਕਹਿ ਦਿੰਦਾ ਵੀ ਉਹਨੇ ਠੀਕ ਕੀਤਾ, ਤਾਂ ਅਲਟੀਮੇਟ ਰਿਸਪੌਂਸਿਬਿਲਿਟੀ ਉਹਦੀ ਆ। ਸੋ ਊਧਮ ਸਿੰਘ ਨੇ ਇਹ ਵੀ ਕਿਹਾ ਵੀ ਮੈਂ ਇਹ ਜੋ ਵੀ ਕੀਤਾ, ਮੇਰਾ ਇਹ ਪ੍ਰੋਟੈਸਟ ਸੀਗਾ। ਠੀਕ ਹੈ, ਹਾਂਜੀ। ਇੰਨਾ ਜ਼ੁਲਮ ਕਰਦੇ ਹੋ ਸਾਡੇ ਲੋਕਾਂ ਤੇ। ਜਿਹੜੇ ਉਹਦੀਆਂ ਪ੍ਰੈਜੈਂਟੇਸ਼ਨ ਸੀ, ਉਹ ਕਹਿੰਦਾ ਸੀ ਵੀ ਤੁਸੀਂ ਉੱਥੇ ਲੋਕ ਭੁੱਖੇ ਨੇ, ਉਹਨਾਂ ਤੇ ਇੰਨਾ ਜ਼ੁਲਮ ਕੀਤਾ ਜਾਂਦਾ, ਉਹਨਾਂ ਦੇ ਰਾਈਟਸ ਨੂੰ ਐਕਸਪਲੋਇਟ ਕੀਤਾ ਜਾਂਦਾ। ਉਹਨੇ ਇਹ ਵੀ ਗੱਲ ਕਲੀਅਰ ਕੀਤੀ ਵੀ ਮੇਰੀ ਆਮ ਗੋਰੇ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ, ਉਹ ਸਾਡੇ ਸਾਂਝੀ ਨੇ, ਵੀ ਉਹ ਵੀ ਜਿਹੜੇ ਸਟਰਗਲ ਕਰਦੇ ਨੇ। ਮੇਰੀ ਜਿਹੜੀ ਇੰਪੀਰੀਅਲਿਜ਼ਮ, ਜਿਹੜਾ ਧੱਕਾ ਹੁੰਦਾ, ਜਿਹੜਾ ਲੋਕਾਂ ਦੇ ਰਾਈਟ ਐਕਸਪਲੋਇਟ ਕੀਤੇ ਜਾਂਦੇ ਆ, ਤੁਸੀਂ ਸਾਨੂੰ ਬਹੁਤ ਮਾੜਾ ਸਲੂਕ ਕਰਦੇ ਆ, ਉਹਨਾਂ ਨਾਲ ਮੇਰੀ ਦੁਸ਼ਮਣੀ ਆ, ਉਹਨਾਂ ਤੋਂ ਮੈਂ ਬਦਲਾ ਲਊਂਗਾ, ਪਰ ਮੇਰੀ ਆਮ ਕਿਸੇ ਨਸਲ ਜਾਂ ਕਿਸੇ ਧਰਮ ਨਾਲ ਮੇਰਾ ਕੋਈ ਵੈਰ ਨਹੀਂ ਹੈਗਾ। ਸੋ ਇੱਥੇ ਇਹਨਾਂ ਨੇ ਫਿਰ ਆਪਣਾ ਜਿਹੜਾ ਨਾਮ ਮੁਹੰਮਦ ਸਿੰਘ ਆਜ਼ਾਦ ਜਿਹੜਾ ਉਹ ਦੱਸਿਆ ਸੀਗਾ।
ਹਾਂਜੀ, ਨਹੀਂ ਨਾਮ ਤੇ ਪਹਿਲਾਂ ਵੀ ਯੂਜ਼ ਕਰਨ ਲੱਗ ਗਿਆ ਸੀ ਮੁਹੰਮਦ ਸਿੰਘ ਆਜ਼ਾਦ। ਇਹਨੇ ਬੜੀ ਕੋਸ਼ਿਸ਼ ਕੀਤੀ ਉੱਥੇ ਵੀ ਜਿਹੜਾ ਇਹਦਾ ਕੇਸ ਚੱਲੇ ਉਹ ਤੇ ਇਹਦਾ ਨਾਮ ਮੁਹੰਮਦ ਸਿੰਘ ਆਜ਼ਾਦ ਹੀ ਯੂਜ਼ ਕੀਤਾ ਜਾਵੇ। ਇਹਦੇ ਹੱਥ ਤੇ ਬਾਂਹ ਤੇ ਟੈਟੂ ਵੀ ਬਣਾਇਆ ਹੋਇਆ ਸੀ MS ਆਜ਼ਾਦ ਦਾ। ਤੇ ਪਰ ਉਹਨਾਂ ਨੇ ਜਿਹੜਾ ਕੇਸ ਆ, ਕਿਉਂਕਿ ਬ੍ਰਿਟਿਸ਼ ਸਰਕਾਰ ਨੂੰ ਸਦਾ ਹੀ ਇਹ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਲੋਕਾਂ ਨੂੰ ਪਾੜਿਆ ਜਾਵੇ। ਜਿਹੜਾ ਊਧਮ ਸਿੰਘ ਸੀ ਉਹ ਚਾਹੁੰਦਾ ਸੀ ਵੀ ਸਾਰੇ ਜਿਹੜੇ ਲੋਕ ਨੇ, ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਰਹਿਣ। ਕਈ ਲੋਕ ਨਾਲ ਰਾਮ ਵੀ ਐਡ ਕਰ ਲੈਂਦੇ ਨੇ। ਉਹ ਰਾਮ ਇਹਨੇ ਕਹਿੰਦੇ ਕੋਈ ਦੁਕਾਨ ਖੋਲੀ ਸੀ ਪੇਂਟਿੰਗ ਦੀ ਜਦੋਂ 1900 ਜਦੋਂ ਇਹਦੀ ਅੰਮ੍ਰਿਤਸਰ 'ਚ ਸੀਗਾ, ਉਹਦੇ ਨਾਂ ਅੱਗੇ ਉਹਨੇ ਦੁਕਾਨ ਤੇ ਵੀ ਉੱਥੇ ਇਹਨੇ ਰਾਮ ਮੁਹੰਮਦ ਸਿੰਘ ਆਜ਼ਾਦ ਦੁਕਾਨ ਉੱਤੇ ਬੋਰਡ ਲਾਇਆ ਸੀ। ਪਰ ਜਿਹੜਾ ਇੰਗਲੈਂਡ ਦੇ ਵਿੱਚ ਇਹਦੀਆਂ ਜਿੰਨੀਆਂ ਵੀ ਮੈਂ ਚਿੱਠੀਆਂ ਪੜ੍ਹੀਆਂ, ਇਹਨੇ 7 ਚਿੱਠੀਆਂ ਲਿਖੀਆਂ ਸ਼ਿਵ ਸਿੰਘ ਜੌਹਲ ਨੂੰ, ਜਿਹੜੇ ਕਿ ਖਾਲਸਾ ਜਥਾ ਗੁਰਦੁਆਰੇ ਦੇ ਪ੍ਰਧਾਨ ਸੀ। ਉਹਨਾਂ ਦੀ ਜਿਹੜੀ ਕੋਰਸਪੋਂਡੈਂਸ ਉਹ ਮੇਰੇ ਕੋਲ ਸਾਰੀ ਹੈਗੀ ਆ। ਠੀਕ ਹੈ। ਉਹਦੇ 'ਚ ਇਹ ਕਿਤੇ MS ਆਜ਼ਾਦ ਲਿਖਦਾ, ਕਿਤੇ US ਊਧਮ ਸਿੰਘ ਲਿਖਦਾ, ਤੇ ਇਹੀ ਨਾਂ ਇਹਨੇ ਜ਼ਿਆਦਾ ਉਦੋਂ ਇਹ ਯੂਜ਼ ਕਰਦਾ ਸੀ। ਠੀਕ ਹੈ। ਸੋ ਇਹ ਸਾਰਾ ਕੁਝ ਹੁਣ ਵਾਪਰ ਗਿਆ ਆ। ਇਹਨਾਂ ਨੇ ਦੱਸਿਆ ਵੀ ਕਿਉਂ ਇਹ ਸਾਰਾ ਕੁਝ ਕੀਤਾ, ਜੋ ਧੱਕਾ ਹੋ ਰਿਹਾ ਵੀ ਉਹਦੇ ਖਿਲਾਫ ਉਹਨਾਂ ਦਾ ਇਹ ਜਿਹੜਾ ਇੱਕ ਪ੍ਰੋਟੈਸਟ ਆ। ਤੇ ਮੈਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਗੱਲ ਥੋੜੀ ਦੱਸਣੀ ਚਾਹੁੰਦਾ, ਤੁਹਾਨੂੰ ਕੱਟ ਰਿਹਾ। ਕੋਈ ਨਹੀਂ। ਜਦੋਂ ਰਿਟਾਇਰਡ ਲੈਫਟੀਨੈਂਟ ਜਨਰਲ ਮਾਈਕਲ ਓਡਾਇਰ ਦਾ ਕਤਲ ਹੋ ਜਾਂਦਾ 13 ਮਾਰਚ 1940 ਨੂੰ। ਸੋ ਹੁਣ ਮੀਡੀਆ ਦਾ ਕਵਰ ਹੀ ਸੁਣ ਲਓ ਕੀ ਸੀਗਾ। ਇਹ ਬੜਾ ਜ਼ਰੂਰੀ ਆ। ਕੀ ਕਹਿੰਦੇ ਇਹ ਲੋਕ ਸਾਡੇ ਨਾ ਲੀਡਰਾਂ ਦੀਆਂ ਗੱਲਾਂ 'ਚ ਆ ਕੇ ਉਹਨਾਂ ਦੇ ਡਰਾਮੇਬਾਜ਼ੀ 'ਚ ਆ ਜਾਂਦੇ ਨੇ। ਪਰ ਉਦੋਂ ਦੇ ਲੀਡਰਾਂ ਨੇ ਕੀ ਕਿਹਾ ਸੁਣ ਲਓ। ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਖਬਰ ਕਹਿੰਦੇ ਸ਼ਾਮ ਨੂੰ 9 ਵਜੇ ਪੇਸ਼ ਹੋਈ। 9 ਵਜੇ BBC ਨੇ ਦਿੱਤੀ। ਫਿਰ ਆਪਣੇ ਜਰਮਨੀ ਦੇ ਰੇਡੀਓ ਨੇ ਤਾਂ ਬਹੁਤ ਵਧਾ ਚੜਾ ਕੇ ਸਾਰਾ ਕੁਝ ਦੱਸਿਆ। ਸੋ ਜਿਹੜੇ ਇੰਡੀਆ ਦੇ ਸਭ ਤੋਂ ਵੱਡੇ ਲੀਡਰ ਮੰਨੇ ਜਾਂਦੇ ਸੀ ਉਦੋਂ, ਮਹਾਤਮਾ ਗਾਂਧੀ, ਉਹਨਾਂ ਨੇ ਇਹ ਕਿਹਾ ਸੀ ਵੀ ਇਹ ਇੱਕ ਪਾਗਲ ਦਾ ਕੰਮ ਹੈ, ਤੇ ਉਹਨਾਂ ਨੇ ਇਸ ਚੀਜ਼ ਨੂੰ ਕੰਡੈਮ ਕੀਤਾ ਸੀ। ਤੇ ਨਹਿਰੂ ਨੇ ਕਿਹਾ ਸੀਗਾ ਵੀ ਇਹ ਜਿਹੜਾ ਐਕਸ਼ਨ ਹੈ ਇਹਦਾ ਕੋਈ, ਸਾਨੂੰ ਉਮੀਦ ਆ ਵੀ ਇਹਦਾ ਕੋਈ ਅਸਰ ਨਹੀਂ ਪਊਗਾ ਸਾਡੇ ਬਰਤਾਨੀਆ ਦੇ ਲੋਕਾਂ ਨਾਲ ਜਿਹੜਾ ਰਿਲੇਸ਼ਨਸ ਤੇ। ਅੱਛਾ। ਜਿਹੜਾ ਚੰਡੀਗੜ੍ਹੋਂ ਟ੍ਰਿਬਿਊਨ ਛਪਦਾ, ਉਹਨੇ ਕਿਹਾ ਜੀ ਇਹ ਤਾਂ ਉਹਨਾਂ ਦੀਆਂ ਜਿਹੜਾ ਆਇਰਿਸ਼ ਆਰਮੀ ਦਾ ਇਹਦੇ ਉੱਤੇ ਮੇਰੇ ਖਿਆਲ ਅਸਰ ਹੋ ਗਿਆ, ਤਾਂ ਇਹਨੇ ਇਦਾਂ ਕੀਤਾ। ਉਹਨਾਂ ਨੇ ਕਰਵਾਤਾ। ਹਾਂ, ਉਹਨਾਂ ਦੀ ਪ੍ਰਭਾਵ ਥੱਲੇ ਆ ਗਿਆ ਜੀ, ਬਾਹਰਲੀ ਤਾਕਤਾਂ ਦੇ ਪ੍ਰਭਾਵ ਥੱਲੇ ਆ ਗਿਆ। ਤੇ ਜਿਹੜਾ ਟਾਈਮਜ਼ ਆਫ ਇੰਡੀਆ ਨੇ ਕਿਹਾ ਸੀਗਾ ਵੀ ਉਹ ਤਾਂ ਲੋਕ ਭੁੱਲ ਭੁਲਾ ਵੀ ਗਏ ਨੇ ਕੀ ਹੋਇਆ ਜਲਿਆਂਵਾਲੇ ਬਾਗ 'ਚ, ਦੇਖ ਲਓ। ਹਾਂ, ਸੋ ਇੰਡੀਆ ਦੇ ਮੀਡੀਆ ਸੀ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ, ਪੰਜਾਬ ਦੀ ਕਾਂਗਰਸ ਪਾਰਟੀ ਨਹੀਂ, ਜਿਹੜੀ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਸੀ, ਉਹਨਾਂ ਨੇ ਸ਼ੋਕ ਜ਼ਾਹਰ ਕੀਤਾ ਤੇ ਮਤਾ ਭੇਜਿਆ ਲੇਡੀ ਉਡਵਾਇਰ ਨੂੰ ਵੀ ਅਸੀਂ ਇਸ ਦੁੱਖ ਦੀ ਘੜੀ 'ਚ ਤੇਰੇ ਨਾਲ। ਉਸ ਨੂੰ ਜਿਹਦੇ ਸਪਸ਼ਟੀਕਰਨ ਦਿੰਦਾ ਸੀਗਾ ਵੀ ਅਸੀਂ ਜਲਿਆਂਵਾਲੇ ਬਾਗ ਇੰਨੇ ਮਾਰੇ, ਇਹਨਾਂ ਨੂੰ ਸਬਕ ਸਿਖਾਉਣਾ ਸੀ, ਉਹਨੂੰ ਸ਼ੋਕ ਦਾ ਮਤਾ ਭੇਜਿਆ। ਦੱਸੋ। ਉੱਥੇ ਇੱਕ ਮੈਂਬਰ ਸੀਗੇ ਜਿਨ੍ਹਾਂ ਨੇ ਕਿਹਾ ਸੀ ਵੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ, ਉਹਨਾਂ ਦਾ ਨਾਮ ਵੀ ਮੇਰੇ ਕੋਲ ਹੈਗਾ। ਪਰ ਇਹ ਆਮ ਜਿਹੜਾ ਕਾਮਨ, ਦੇਖੋ ਜਿਹੜਾ ਵਰਲਡ ਦਾ ਮੀਡੀਆ, ਕਿਉਂਕਿ ਅਜੇ ਇਸ ਟਾਈਮ ਅਸੈਂਬਲੀ 'ਚ ਕਿਹੜੇ ਲੋਕ ਸੀਗੇ? ਬਹੁਤੇ ਉੱਥੋਂ ਦੇ ਵਸਨੀਕ ਸੀਗੇ ਜਾਂ ਗੋਰਿਆਂ ਦੇ ਰਾਜ ਵਾਲੇ ਜਿਹੜੇ ਤੁਰੇ ਫਿਰਦੇ ਸੀਗੇ? ਪੰਜਾਬ ਲੈਜਿਸਲੇਟਿਵ ਅਸੈਂਬਲੀ 'ਚ ਤਾਂ ਭਾਰਤ ਦੇ ਲੋਕ ਹੀ ਸੀਗੇ, ਸਾਰੇ ਧਰਮਾਂ ਦੇ ਲੋਕ ਸੀਗੇ ਉਹਦੇ ਵਿੱਚ। ਇਕੱਲੇ ਉਹਦੇ ਮੁਸਲਿਮ, ਸਿੱਖ, ਹਿੰਦੂ ਸਾਰੇ ਸੀ। ਸਾਰਿਆਂ ਨੇ ਉਦੋਂ ਕੀਤਾ, ਉਹਨਾਂ ਨੇ ਹਜ਼ੂਰੀ ਕਰਦੇ ਰਹੇ, ਮਤਲਬ ਪੂਰੀ ਉੱਥੋਂ ਦੀ। ਉਹਨਾਂ ਨੇ ਇਸ ਚੀਜ਼ ਨੂੰ ਕੋਈ, ਚਲੋ ਦੇਖੋ ਕਿਸੇ ਵੀ ਇਨਸਾਨ ਦੀ ਮੌਤ ਹੁੰਦੀ ਹੈ, ਸ਼ੋਕ ਜ਼ਾਹਰ ਕਰਨਾ ਤਾਂ ਕੋਈ ਇਹ ਸਾਡੀ ਇੱਕ ਟ੍ਰੈਡੀਸ਼ਨ ਆ, ਪਰ ਨਾਲ ਉਹਨਾਂ ਨੂੰ ਦੱਸਣਾ ਵੀ ਚਾਹੀਦਾ ਵੀ ਹੋਇਆ ਕਿਉਂ ਤੇ ਕੀ ਹੋਇਆ। ਤੇ ਇਹ ਵੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਉਹਨੂੰ ਕਿਸੇ ਤਰ੍ਹਾਂ ਪਾਗਲ ਸਾਬਤ ਕਰ ਦਿੱਤਾ ਜਾਵੇ, ਵੀ ਲੋਕ ਨਾ ਜਾਗ ਪੈਣ, ਵੀ ਲੋਕਾਂ ਨੂੰ ਨਾ ਪਤਾ ਲੱਗੇ ਵੀ ਇਹ ਇੰਨੇ ਜ਼ੁਲਮ ਹੋਇਆ, ਉਹਦਾ ਜਿਹੜਾ ਇਨਸਾਫ ਨਹੀਂ ਮਿਲਿਆ, ਉਸ ਕਰਕੇ ਇਹਨੇ ਇਹ ਐਕਸ਼ਨ ਕੀਤਾ ਹੈਗਾ। ਜਿਹੜਾ ਊਧਮ ਸੀ ਉਹ ਬੜਾ ਸਮਝਦਾਰ ਬੰਦਾ ਸੀ, ਊਧਮ ਸਿੰਘ। ਉਹ ਚਾਹੁੰਦਾ ਸੀ ਵੀ ਮੈਕਸਿਮਮ ਮਾਈਲੇਜ ਲਈ, ਉਹਨੂੰ ਪਤਾ ਸੀ ਵੀ ਮੈਨੂੰ ਇਹਨਾਂ ਨੇ ਫਾਂਸੀ ਲਾ ਦੇਣੀ ਆ, ਉਹ ਇਹ ਚਾਹੁੰਦਾ ਸੀ ਵੀ ਮੈਕਸਿਮਮ ਮਾਈਲੇਜ ਲਈ ਜਾਵੇ ਇਸ ਦੇ ਵਿੱਚੋਂ, ਵੀ ਜਿਹੜੀ ਮੇਰੀ ਆਵਾਜ਼ ਆ ਉਹ ਸਾਰੇ ਲੋਕਾਂ ਤਾਈਂ ਪਹੁੰਚੇ, ਵੀ ਆਮ ਲੋਕਾਂ ਤਾਈਂ ਪਹੁੰਚੇ। ਦੇਖੋ ਜੇ ਤੁਹਾਨੂੰ ਸਮੇਂ ਦੀ ਕਿੱਲਤ ਲੱਗਦੀ ਹੈ ਤਾਂ ਆਪਾਂ ਜਿਹੜੀਆਂ ਉਹਦੀਆਂ ਚਿੱਠੀਆਂ
ਤੇ ਉਹਦਾ ਜੋ ਕੀ ਹੁੰਦਾ ਫਾਂਸੀ ਕਿੱਦਾਂ ਹੋਈ ਕੀ ਹੋਇਆ ਇਹ ਆਪਾਂ ਅਗਲੇ ਪ੍ਰੋਗਰਾਮ 'ਚ ਵੀ ਹਾਂਜੀ ਕਿਉਂਕਿ ਸਮਾਂ ਆਪਣਾ ਹੋ ਚੁੱਕਾ ਹੈ ਤੇ ਆਪਾਂ ਨਾਲੇ ਮੈਂ ਬਿਲਕੁਲ ਜਿਹੜੀ ਨਾਮ ਦੀ ਕਰੈਕਸ਼ਨ ਵੀ ਅਗਲੇ ਪ੍ਰੋਗਰਾਮ 'ਚ ਰਿਸਰਚ ਕਰਕੇ ਕਰ ਦਾਂਗਾ। ਪਰ ਜਦੋਂ ਉਹਨੂੰ ਫਾਂਸੀ ਲੱਗੀ ਜਦੋਂ ਅਸੀਂ ਉਹ ਪੜ੍ਹਦੇ ਹਾਂ ਨਾ ਅੱਖਾਂ 'ਚ ਅਥਰੂ ਆ ਜਾਂਦੇ ਨੇ ਵੀ ਇੱਕ ਪਾਸੇ ਇੱਕ ਯੋਧਾ ਆਪਣਾ ਸਾਰਾ ਕੁਝ ਦਾਅ ਤੇ ਲਾ ਰਿਹਾ ਆਪਣੇ ਲੋਕਾਂ ਦੇ ਲਈ ਬਰਾਬਰਤਾ ਲਈ ਸਮਾਨਤਾ ਲਈ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਦੂਜੇ ਪਾਸੇ ਉਸ ਮੁਲਕ ਦੇ ਲੀਡਰ ਉਹਨੂੰ ਪਾਗਲ ਦੱਸ ਰਹੇ ਨੇ ਕੁਝ ਦੱਸ ਰਹੇ ਨੇ ਤੇ ਬਾਅਦ ਦੇ ਵਿੱਚ ਉਹ ਫਿਰ ਉਹਦੀ ਸ਼ਹੀਦੀ ਨੂੰ ਵੱਟਣਾ ਚਾਹੁੰਦੇ ਨੇ ਉਹਦੇ ਨਾਂ ਤੇ ਵੋਟਾਂ ਮੰਗਦੇ ਨੇ ਹੋਰ ਕਰਦੇ ਨੇ। ਸੋ ਇਹ ਆਪਾਂ ਬਹੁਤ ਕੰਟੀਨਿਊ ਕਰਾਂਗੇ ਇਹਨੂੰ ਆਪਾਂ ਇਸ ਗੱਲ ਇਹ ਨੂੰ ਟੌਪਿਕ ਬਹੁਤ ਵੱਡਾ ਤੇ ਦੁਖਦਾਇਕ ਵੀ ਆ ਤੇ ਦੂਜੇ ਪਾਸੇ ਇੱਕ ਤੁਹਾਨੂੰ ਇਨਸਪੀਰੇਸ਼ਨ ਵੀ ਦਿੰਦਾ ਵੀ ਮਾਵਾਂ ਨੇ ਇਹੋ ਜਿਹੇ ਪੁੱਤ ਵੀ ਜੰਮੇ ਨੇ ਤੇ ਜਿਨ੍ਹਾਂ 'ਚ ਇੰਨਾ ਜਿਗਰਾ ਤੇ ਇੰਨਾ ਹੌਸਲਾ ਹੋਵੇ ਤੇ ਏਡੀ ਬੜੀ ਕੁਰਬਾਨੀ ਹੱਸਦੇ ਹੱਸਦੇ ਦਿੱਤੀ ਹੋਵੇ। ਜੀ ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਕੰਗ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਅੱਜ ਦੀ ਇਸ ਗੱਲਬਾਤ ਦੇ ਲਈ। ਅਗਲੀ ਵਾਰ ਪੰਜਾਬੀ ਪਾਇਨੀਅਰ ਐਪੀਸੋਡ ਦੇ ਵਿੱਚ ਫਿਰ ਜਦੋਂ ਆਪਾਂ ਜੁੜਾਂਗੇ ਤਾਂ ਇਸ ਸ਼ਖਸੀਅਤ ਦੀ ਇਸ ਜਿਹੜੀ ਉਹਨਾਂ ਆਜ਼ਾਦੀ ਨੇ 8 ਪੇਜਾਂ ਦੀ ਸਟੇਟਮੈਂਟ ਦਿੱਤੀ ਸੀ ਨਾ ਉਹ ਵੀ ਹੁਣ ਅਵੇਲੇਬਲ ਹੈਗੀ ਆ ਉਹ ਵੀ ਆਪਾਂ ਉਹਦਾ ਵੀ ਜ਼ਿਕਰ ਜਿਹੜਾ ਉਸ ਦੇ ਵਿੱਚ ਆਪਾਂ ਜ਼ਰੂਰ ਕਰਾਂਗੇ। ਬਹੁਤ ਧੰਨਵਾਦ ਬੜੀ ਮਿਹਰਬਾਨੀ ਮਿਲਦੇ ਅਗਲੀ ਵਾਰੀ। ਥੈਂਕ ਯੂ ਜੀ। ਮੈਂ ਇੱਕ ਵਾਰੀ ਫੇਰ ਮੇਰੇ ਤੋਂ ਕੋਈ ਤੱਥ ਠੀਕ ਨਾ ਹੋਣ ਉਹਨਾਂ ਲਈ ਮੈਂ ਮਾਫੀ ਮੰਗਦਾ। ਮੇਰੀ ਪੂਰੀ ਕੋਸ਼ਿਸ਼ ਸੀ ਵੀ ਮੈਂ ਤੱਥਾਂ ਦੇ ਨਾਲ ਗੱਲ ਕਰਾਂ ਰਿਸਰਚ ਕੀਤੀ ਕਿਤਾਬਾਂ ਵੀ ਪੜ੍ਹੀਆਂ। ਜਿਹੜਾ ਮੇਰਾ ਮੂਲ ਆਧਾਰ ਮੇਰੀ ਡਿਸਕਸ਼ਨ ਦਾ ਉਹ ਸਰਦਾਰ ਸਿਕੰਦਰ ਸਿੰਘ ਦੀ ਕਿਤਾਬ ਆ। ਇਹ ਕਿਤਾਬ ਦੀ ਸ਼ੁਰੂਆਤ 'ਚ ਉਹ ਲਿਖਦੇ ਨੇ ਵੀ ਜਿਹੜੇ ਊਧਮ ਸਿੰਘ ਦੇ ਕੇਸ ਨਾਲ ਰਿਲੇਟਡ ਡਾਕੂਮੈਂਟ ਨੇ ਉਹ 2040 ਥਾਈਂ ਉਹਨਾਂ ਨੂੰ ਸੀਲ ਕੀਤਾ ਹੋਇਆ 100 ਸਾਲ ਲਈ। ਇਹਨਾਂ ਨੂੰ ਫਾਂਸੀ 1940 'ਚ ਲੱਗਦੀ ਆ ਤੇ 2040 ਥਾਈਂ ਉਹ ਡਾਕੂਮੈਂਟ ਸੀਲਡ ਨੇ। ਹਜੇ ਵੀ ਕਈ ਡਾਕੂਮੈਂਟ ਨੇ ਜਿਹੜੇ ਇਹਨਾਂ ਦੀ ਸਟਰਗਲ ਇਹਨਾਂ ਦੀ ਕੁਰਬਾਨੀ ਨਾਲ ਸੰਬੰਧਿਤ ਨੇ। ਈਵਨ ਕਿ ਇੰਡੀਆ ਦੇ ਵਿੱਚ ਵੀ ਉਹ ਆਮ ਲੋਕਾਂ ਨੂੰ ਅਵੇਲੇਬਲ ਨਹੀਂ ਕੀਤੇ ਜਾਂਦੇ। ਇਹ ਇੱਕ ਰਿਸਰਚ ਦਾ ਮੁੱਦਾ ਵੀ ਉਸ ਤੋਂ ਇੰਨਾ ਡਰਦੇ ਕਿਉਂ ਨੇ ਪੋਲੀਟੀਸ਼ੀਅਨ, ਸੱਚ ਕਿਉਂ ਨਹੀਂ ਬਾਹਰ ਆਉਣ ਦਿੱਤਾ ਜਾਂਦਾ। ਜੀ ਮਿਹਰਬਾਨੀ ਸ਼ੁਕਰੀਆ। ਅਗਲੀ ਵਾਰ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।